वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का खालसा ਵਾਹਿਗੁਰੂ ਜੀ की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 4 अप्रैल 2023 22 चेत नानक शाही संवत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ ਫਾਬੀ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਦੇ ਵਿੱਚ ਹੀ ਟੌਪਿਕ ਹੋਏਗਾ ਜਿਹੜੀ ਆਪਾਂ ਸਪਾਂਸਰਸ਼ਿਪ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੱਕ ਅਤੀ ਸਤਿਕਾਰਿਤ ਗੁਰਸਿੱਖ ਪਰਿਵਾਰਾਂ ਵੱਲੋਂ। ਸੋ ਉਹਨਾਂ ਦਾ ਕਹਿਣਾ ਹੈ ਕਿ ਖਾਲਸਾਈ ਰਵਾਇਤਾਂ ਅਨੁਸਾਰ ਹਰ ਹਾਲਤ ਵਿੱਚ ਖਾਲਿਸਤਾਨ ਦੀ ਪ੍ਰਾਪਤੀ ਦਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹਿਣਾ ਚਾਹੀਦਾ ਹੈ। ਔਰ ਇਸ ਸੰਬੰਧੀ ਪਿਛਲੇ 39 ਸਾਲ ਤੋਂ ਖਾਲਿਸਤਾਨੀ ਯੋਧਿਆਂ ਨੇ ਗੁਰਚਰਨਾਂ ਵਿੱਚ ਆਪਣੇ ਸੀਸ ਭੇਟ ਕੀਤੇ ਹਨ ਔਰ ਭਾਰਤੀ ਜ਼ੁਲਮਾਂ ਦੇ ਸਿੱਖ ਕੌਮ ਉੱਤੇ ਝੂਲ ਰਹੇ ਝੱਖੜ ਸਾਹਮਣੇ ਸਿੱਖ ਕੌਮ ਕਦੇ ਵੀ ਝੁਕੀ ਨਹੀਂ ਹੈ। ਸੋ ਖਾਲਸਾਈ ਤੌਰ ਤਰੀਕਿਆਂ ਤੇ ਯੂਐਨ ਚਾਰਟਰ ਮੁਤਾਬਿਕ ਹਰ ਸੰਭਵ ਤਰੀਕੇ ਨਾਲ ਖਾਲਿਸਤਾਨ ਦਾ ਜਿਹੜਾ ਸੰਘਰਸ਼ ਹੈ ਉਹ ਜਾਰੀ ਰਹੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो अज रवायत तो हट के असी पहला टॉपिक स्पॉन्सरशिप और डिस्कशन उसमें टुगैदर किया और असी उन्होंने सारे ही अपने व्यूअर्स का शुक्रिया अदा करते हैं जिन्हां दियां लिखतां जिन्हां दे बोल जिन्हां दियां कॉल्स साडे लई बहुत माने रखदियां ने। साडी यही पूंजी है और असी इन्हां 4 दहाकियां दे विच जिथे एक पासे कौमी योद्धियां ने गुरु दे दसे राह ते चलदियां अपने सीस दे नजराने गुरु चरनां विच भेट कीते ने, उत्थे साडी कोशिश रही कि शहीदां दे डुੱਲੇ खून दा हक लैण दी सद नूं आवाज़ नूं जिउंदियां रखिया जाए। गुरु ने रहमत कीती, कदम साबित रखे और सानू इस गल दी खुशी है कि इस समय दे विच एक बहुत वड्डी गिणती दे विच गुरसिख वीर भैणां साडे नाल जुड़े भी ने, वो सानू प्यार भी करदे ने क्योंकि वो पंथ नूं प्यार करदे ने, गुरु नूं प्यार करदे ने और क्योंकि साडे कोल तां होर बातां कहण तो गुरु प्यार दियां जां कौमी योद्धियां दे उस सिरड़ दियां जां दुश्मन नूं बेनकाब ਕਰਨ ਦਾ ਜੋ ਜਿੰਨੀ ਸਮਝ ਗੁਰੂ ਨੇ ਬਖਸ਼ੀ ਹੈ ਹੋਰ ਤਾਂ ਸਾਡੇ ਕੋਲ ਕੁਛ ਨਹੀਂ ਹੈ ਦੇਣ ਨੂੰ। ਲੇਕਿਨ ਫਿਰ ਵੀ ਤੁਸੀਂ ਜਿੰਨਾ ਪਿਆਰ ਕਰਦੇ ਹੋ ਜਿੰਨੀ ਤੁਸੀਂ ਹਿੰਮਤ ਔਰ ਤਾਕਤ ਦਿੱਤੀ ਹੈ ਉਸ ਦੇ ਲਈ ਸਾਡਾ ਰੋਮ ਰੋਮ ਹਮੇਸ਼ਾ ਰਿਣੀ ਰਹੇਗਾ। ਔਰ ਅੱਜ ਜਿਸ ਗੁਰਸਿੱਖ ਕਪਲ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਇਹ ਨਿਹਾਇਤ ਸਤਿਕਾਰਤ ਹੀ ਨਹੀਂ ਜਿਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਪਰ ਕਿਉਂਕਿ ਉਹਨਾਂ ਨੇ ਨਿਸ਼ਕਾਮ ਇਸ ਭਾਵਨਾ ਦੇ ਨਾਲ ਸਪਾਂਸਰਸ਼ਿਪ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਕਿਸੇ ਦਾ ਨਾਮ ਨਹੀਂ ਲੈਣਾ ਇਸ ਲਈ ਮੈਂ ਮੈਂਸ਼ਨ ਨਹੀਂ ਕਰ ਸਕਦਾ। ਪਰ ਬਹੁਤ ਵਾਰ ਇਹ ਹੁੰਦਾ ਹੈ ਕਿ ਇਹੀ ਅਸਲ ਦੇ ਵਿੱਚ ਨਿਸ਼ਕਾਮਤਾ ਦੇ ਵਿੱਚ ਹੀ ਕੰਮ ਕਰਨ ਦਾ ਰਾਜ਼ ਵੀ ਛੁਪਿਆ ਹੁੰਦਾ ਹੈ। ਬਹੁਤ ਵਾਰ ਜਦੋਂ ਅਸੀਂ ਜੋ ਕਰਦੇ ਹਾਂ ਉਸ ਦੀ ਜਿਹੜੀ ਹੈ ਉਹ ਰੈਕਗਨੀਸ਼ਨ ਵੀ ਚਾਹੁੰਦੇ ਆ ਤਾਂ ਫਿਰ ਬਹੁਤ ਵਾਰ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਜਿਵੇਂ ਉਹ ਭਾਈ ਮੰਝ ਦੀ ਸਾਖੀ ਜਿਹੜੀ ਸਾਡਾ ਇਤਿਹਾਸ ਦੱਸਦਾ ਹੈ ਕਿ ਕਿਵੇਂ ਉਹ ਆਪਣਾ ਸਭ ਕੁਝ ਛੱਡ ਕੇ ਤਬਾਹ ਵੀ ਹੁੰਦਾ ਚਲਾ ਗਿਆ ਔਰ ਉਹ ਗੁਰੂ ਦੀ ਸਿੱਖੀ ਨੂੰ
ਉਹਨਾਂ ਨੇ ਆਪਣੇ ਲੜ ਬੰਨਿਆ ਹੋਇਆ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਰਹੇ ਕਿ ਭਾਈ ਮੰਝ ਜੇ ਲੱਗਦਾ ਕਿ ਸਿੱਖੀ ਪਕਾਉਣੀ ਔਖੀ ਹੈ ਤੇ ਵਾਪਸ ਕਰ ਦੇ, ਪਰ ਉਹ ਤੁਰੇ ਰਹੇ। ਫਿਰ ਇੱਕ ਉਹ ਵੀ ਸਟੇਜ ਆਈ ਕਿ ਜਿਹਦੇ 'ਚ ਉਸ ਕਦਰ ਉਹਨਾਂ ਨੇ ਉਹ ਰੁਤਬਾ ਹਾਸਲ ਕੀਤਾ ਕਿ ਗੁਰੂ ਅਰਜਨ ਸਾਹਿਬ ਨੇ ਆਪਣੇ ਗਲ ਨਾਲ ਲਾ ਕੇ ਫਰਮਾਇਆ ਕਿ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਸੋ ਇਹ ਨਿਸ਼ਕਾਮਤਾ ਉਸ ਸਾਖੀ ਚੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਭਾਈ ਜੋ ਵੀ ਅਸੀਂ ਭੇਟ ਕਰਦੇ ਹਾਂ ਉਸ ਦਾ ਗੁਰੂ ਔਰ ਸਿੱਖ ਵਿਚਲਾ ਰਿਸ਼ਤਾ ਹੀ ਰਹੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਹ ਵੀ ਸਮਝਦੇ ਹਾਂ ਕਿ ਜਦੋਂ ਜਿਹੜੇ ਵੀਰ ਭੈਣਾਂ ਅੱਗੇ ਹੋ ਕੇ ਪੰਥ ਲਈ ਕੁਛ ਕਰਦੇ ਨੇ ਉਹਨਾਂ ਦੀ ਵੀ ਇੱਕ ਵੱਡੀ ਕੁਰਬਾਨੀ ਹੈ ਔਰ ਉਹਨੂੰ ਰੈਕਗਨਾਈਜ਼ ਵੀ ਕਰਨਾ ਬਣਦਾ। ਪਰ ਅੱਜ ਜੇ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਰਹੇ ਹੋਵੋਗੇ ਤੇ ਜਿਹੜੀ ਉਹਨਾਂ ਦੀ ਚਾਹਨਾ ਸੀ ਕਿ ਜਿਹੜੀ ਦਸਮ ਪਾਤਸ਼ਾਹ ਦੀ ਬਾਣੀ, ਬੇਸ਼ੱਕ ਉਹ ਦਸਮ ਗ੍ਰੰਥ ਰਾਹੀਂ ਹੈ ਜਾਂ ਉਸ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਅੰਕਿਤ ਕੀਤਾ, ਜਾਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਤਨਖਾਹਨਾਮੇ 'ਚ ਅਸੀਂ ਦੇਖਦੇ ਹਾਂ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਵੀ ਜਦੋਂ ਅਸੀਂ ਈਵਨ ਬਾਦਸ਼ਾਹ ਦੀ ਗੱਲ ਕਰਦੇ ਤੇ ਬਾਦਸ਼ਾਹ ਕੋਈ ਆਪ ਨਹੀਂ ਸੀ ਲਿਖਦੇ, ਉਹਨਾਂ ਦੇ ਜਿਹੜੇ ਨੇ ਉਹ ਕਲਮ ਨਵੀਸ ਉਹਨਾਂ ਦੇ ਕੋਲ ਜਿਹੜੇ ਦਰਬਾਰੀ ਹੁੰਦੇ ਸੀ, ਸਵਾਲ ਪੁੱਛੇ ਜਾਂਦੇ ਸੀ। ਇਸੇ ਲਈ ਫਰਮਾਨ ਜਿਹੜਾ ਰਾਇਲ ਫਰਮਾਨ ਵੀ ਹੁੰਦਾ ਸੀ ਉਸ ਦੇ ਉੱਤੇ ਸਟੈਂਪ ਹੁੰਦੀ ਸੀ। ਇਸੇ ਲਈ ਜਿਹੜੇ ਹੁਕਮਨਾਮੇ ਵੀ ਗੁਰੂ ਸਾਹਿਬ ਲਿਖ ਕੇ ਭੇਜਦੇ ਸੀ ਉਹਨਾਂ ਦੇ ਥੱਲੇ ਗੁਰੂ ਕੀ ਸਟੈਂਪ। ਔਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਪੰਜਾਬ ਵੱਲ ਤੋਰਿਆ, ਭਾਵੇਂ ਉਹਨਾਂ ਨੂੰ ਨਗਾਰਾ, ਨਿਸ਼ਾਨ ਸਾਹਿਬ ਔਰ 5 ਸਿੱਖਾਂ ਦੀ ਕੌਂਸਲ ਔਰ 5 ਤੀਰ ਬਖਸ਼ੇ, ਪਰ ਸਭ ਤੋਂ ਵੱਡੀ ਬਖਸ਼ਿਸ਼ ਉਹ ਗੁਰੂ ਕੀ ਮੋਹਰ ਸੀ। ਔਰ ਉਸ ਦੇ ਥੱਲੇ ਫਿਰ ਉਹਨਾਂ ਨੇ ਹੁਕਮਨਾਮੇ ਵੀ ਜਾਰੀ ਕੀਤੇ ਸੰਗਤ ਦੇ ਨਾਂ, ਜਿਹਦੇ ਥੱਲੇ ਸਿੰਘ ਆ ਕੇ ਜੁੜਦੇ ਰਹੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਇੱਕ ਕਰਾਮਾਤ ਦਿਖਾਈ। ਇਸੇ ਤਰ੍ਹਾਂ ਜਦੋਂ ਅਸੀਂ 1699 ਖਾਲਸਾ ਪੰਥ ਦੀ ਸਾਜਨਾ ਔਰ 1708 ਦੇ ਵਿੱਚ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਦੇ ਵਕਤ ਨੂੰ ਦੇਖਦੇ ਹਾਂ ਤੇ ਲਗਭਗ ਇਹ ਜਿਹੜਾ 9 ਸਾਲ ਦਾ ਪੀਰੀਅਡ ਬਣਦਾ। ਸੋ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਆਲਰੇਡੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਨ। ਫਿਰ ਦਸਵੇਂ ਪਾਤਸ਼ਾਹ ਦੇ ਜੀਵਨ 'ਚ ਵੀ ਉਹ ਚੱਲਦਾ ਰਿਹਾ। ਲੇਕਿਨ ਇਹ ਜਿਹੜਾ 9 ਸਾਲ ਦਾ ਪੀਰੀਅਡ ਸੀ, ਇਸ ਪੀਰੀਅਡ 'ਚ ਜਿੱਥੇ ਜਿੱਥੇ ਵੀ ਦਸਵੇਂ ਪਾਤਸ਼ਾਹ, ਜਦੋਂ ਅਸੀਂ ਖਾਲਸਾ ਸਾਜਨਾ ਤੋਂ ਬਾਅਦ ਲਗਭਗ 5 ਸਾਲ ਬਾਅਦ ਘੇਰਾ ਪੈਂਦਾ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ, ਔਰ ਜਿਹੜੇ ਪ੍ਰਮੁੱਖ ਵਿਦਵਾਨ ਸਿੱਖ ਗੁਰੂ ਸਾਹਿਬ ਦੇ ਆਲੇ ਦੁਆਲੇ ਸਨ, ਫਿਰ 1704 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਚਮਕੌਰ ਦੀ ਗੜੀ, ਮਾਛੀਵਾੜਾ, ਤਖਤ ਦਮਦਮਾ ਸਾਹਿਬ ਜਿੱਥੇ ਲਗਭਗ 9 ਮਹੀਨੇ ਗੁਰੂ ਸਾਹਿਬ ਨੇ ਸਟੇ ਕੀਤਾ। ਫਿਰ ਮਾਰਚ ਜਿਹੜਾ ਉਹਨਾਂ ਦਾ ਉਹ ਸਾਊਥ ਵੱਲ ਹੁੰਦਾ, ਗੋਦਾਵਰੀ ਦੇ ਕੰਢੇ ਹਜ਼ੂਰ ਸਾਹਿਬ ਉਹਨਾਂ ਨੇ ਜੋਤੀ ਜੋਤ ਸਮਾਏ। ਸੋ ਇਸ ਦੌਰਾਨ ਜਿਹੜੇ ਵਿਦਵਾਨ ਸਿੱਖ ਜਦੋਂ ਵੀ ਉਹ ਬੈਠੇ ਨੇ ਸੰਗਤ ਦੇ ਵਿੱਚ, ਖਾਲਸਾ ਰੂਪ 'ਚ ਆ ਕੇ ਕੋਈ ਸਵਾਲ ਕਰਦਾ, ਗੁਰੂ ਸਾਹਿਬ ਜਵਾਬ ਦਿੰਦੇ ਨੇ। ਤੇ ਉਹ ਜਿਹੜੇ ਲਿਖਾਰੀ ਨੇ, ਇਸ ਚੋਂ ਅਸੀਂ ਦੇਖਦੇ ਹਾਂ ਕਿ ਅੱਡ-ਅੱਡ ਰਹਿਤਨਾਮੇ, ਜਿਹਨਾਂ ਦੇ ਲਈ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ। ਰਹਿਤ ਇੱਕ ਡਿਸਿਪਲਿਨ ਹੈ, ਔਰ ਅਸੀਂ ਜਦੋਂ ਗੁਰੂ ਸਾਹਿਬ ਦਾ ਹੀ ਆਪਣਾ ਫਰਮਾਨ ਦੇਖਦੇ ਹਾਂ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਇਹ ਮਹਿਜ਼ ਇੱਕ ਡਿਸਿਪਲਿਨ, ਫੌਜੀ ਡਿਸਿਪਲਿਨ ਵਾਂਗ ਨਹੀਂ ਹੈ। ਇਹ ਰਹਿਤ ਜਿਹੜੀ ਹੈ, ਇਸ ਦੇ ਵਿੱਚ ਗੁਰੂ ਦਾ ਪਿਆਰ ਵੀ ਹੈ, ਨਾਮ ਦਾ ਬੀਜ ਵੀ ਹੈ, ਜੀਵਨ ਨੂੰ ਗੁਰੂ ਸਿੱਖਿਆ ਦੇ ਮੁਤਾਬਕ ਜਿਉਣਾ ਵੀ ਹੈ, ਉਸ ਲਈ ਰਵਾਇਤ ਵੀ ਹੈ, ਔਰ ਸਿੱਖੀ ਦੀਆਂ ਕਦਰਾਂ ਕੀਮਤਾਂ ਦਾ ਜਿਹੜਾ ਪੈਮਾਨਾ ਗੁਰੂ ਸਾਹਿਬ ਨੇ ਰੱਖਿਆ ਉਹ ਹੈ। ਔਰ ਇਸੇ ਕਰਕੇ ਜਦੋਂ ਅਸੀਂ ਅੱਡ-ਅੱਡ ਰਹਿਤਨਾਮਿਆਂ ਦੇ ਰੂਪ 'ਚ ਦੇਖਦੇ ਹਾਂ, ਰਹਿਤਨਾਮਾ ਭਾਈ ਨੰਦ ਲਾਲ, ਕਿਉਂਕਿ ਭਾਈ ਨੰਦ ਲਾਲ ਗੁਰੂ ਸਾਹਿਬ ਦੇ ਸਭ ਤੋਂ ਜੇ ਲਰਨਡ, ਖਾਸ ਤੌਰ ਤੇ ਜਦੋਂ ਫਾਰਸੀ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਤਾਂ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਰੂਹਾਨੀਅਤ ਦੀ ਵੀ ਟੀਸੀ ਨੂੰ ਛੂਹਦੀਆਂ ਨੇ, ਔਰ ਵਰਲਡਲੀ ਜਿਹੜੀ ਲਰਨਿੰਗ ਹੈ ਉਸ ਨੂੰ ਵੀ ਛੂਹਦੀਆਂ ਨੇ। ਭਾਈ ਗੁਰਦਾਸ ਜੀ ਤੋਂ ਬਾਅਦ ਉਸ ਕਿਸਮ ਦਾ ਜਿਹੜਾ ਅਸੀਂ ਵਰਤਾਰਾ ਜਾਂ ਜਲਵਾ ਉਹਨਾਂ 'ਚ ਦੇਖਦੇ ਹਾਂ। ਪਰ ਦੂਸਰੇ ਜਿਹੜੇ ਵਿਦਵਾਨ ਸਿੱਖ ਜਿਨ੍ਹਾਂ ਦੇ ਨਾਂ ਨਾਲ ਰਹਿਤਨਾਮੇ ਜੁੜੇ ਨੇ, ਰਹਿਤਨਾਮਾ ਭਾਈ ਦਇਆ ਸਿੰਘ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਰਹਿਤਨਾਮਾ ਭਾਈ ਚੋਪਾ ਸਿੰਘ ਔਰ ਕੇਸਰ ਸਿੰਘ ਛੱਬਰ, ਇਹ ਸਾਰੇ ਵੀ ਆਉਂਦੇ ਨੇ। ਇਹ ਅਨਫੋਰਚੂਨੇਟ ਸੀ ਕਿ ਵਕਤ ਪਾ ਕੇ ਇਹਨਾਂ ਰਹਿਤਨਾਮਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਰਲਾ ਹੁੰਦਾ ਚਲਾ ਗਿਆ। ਔਰ ਜਦੋਂ ਪੰਥ ਨੇ ਫਿਰ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ
ਇਸ ਦੇ ਉੱਤੇ ਇੱਕ ਪੂਰੀ ਡਿਸਕਸ਼ਨ ਕਈ ਦਹਾਕੇ ਚੱਲਣ ਤੋਂ ਬਾਅਦ ਜਿਹੜੀ ਰਹਿਤ ਮਰਿਆਦਾ ਸਾਹਮਣੇ ਲਿਆਂਦੀ, ਉਸ ਦੇ ਵਿੱਚ ਗੁਰਬਾਣੀ, ਸਿੱਖੀ ਰਵਾਇਤ ਔਰ ਰਹਿਤਨਾਮਿਆਂ ਚੋਂ ਵੀ ਇੱਕ ਵੱਡਾ ਹਿੱਸਾ ਉਸ ਨੂੰ ਫਿਰ ਕੋਡੀਫਾਈ ਕੀਤਾ ਗਿਆ। ਔਰ ਇਹੀ ਕਿਉਂਕਿ ਇਹ ਬਹੁਤ ਵਾਰ ਹੁੰਦਾ ਹੈ ਕਿ ਜੀ ਇਹ 10ਵੇਂ ਪਾਤਸ਼ਾਹ ਦਾ ਆਪਣਾ ਲਿਖਿਆ ਹੈ ਜਾਂ ਕਿਹਦਾ ਲਿਖਿਆ ਹੈ। ਸੋ ਬਹੁਤ ਵਾਰ ਇਹ ਵੀ ਹੁੰਦਾ ਹੈ ਕਿ ਵੀ ਇਹ ਜਦੋਂ ਸਵਾਲਾਂ ਦੇ ਜਵਾਬ ਨੇ ਉਹ ਉਹਨਾਂ ਰਹਿਤਨਾਮਿਆਂ 'ਚ ਅੱਡ ਸਮੇਂ ਮੁਤਾਬਕ ਲਿਖੇ ਗਏ। ਫਿਰ ਜਦੋਂ ਅਸੀਂ ਇਤਿਹਾਸ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਗੁਰੂ ਸਾਹਿਬਾਨ ਦਾ ਤਾਂ ਜਿਵੇਂ ਪਹਿਲੇ 5 ਔਰ 6ਵੇਂ ਗੁਰੂ ਸਾਹਿਬ ਦਾ ਵੀ ਉਹਨਾਂ ਦੇ ਜੀਵਨ ਦਾ ਭਾਵੇਂ ਕੋਈ ਕ੍ਰੋਨੋਲੋਜੀਕਲ ਆਰਡਰ 'ਚ ਤਾਂ ਨਹੀਂ, ਜੀਵਨ ਸਾਖੀ ਅਦਰ ਦੈਨ ਕਿ ਜਿਨ੍ਹਾਂ ਨੂੰ ਅਸੀਂ ਜਨਮ ਸਾਖੀ ਅਕਾਊਂਟ ਕਹਿੰਦੇ ਹਾਂ, ਜਿਹੜੀ ਜਨਮ ਸਾਖੀ ਭਾਈ ਬਾਲੇ ਵਾਲੀ, ਪੁਰਾਤਨ ਜਨਮ ਸਾਖੀ ਭਾਈ ਮਿਹਰਬਾਨ ਜਿਹੜੀ ਪ੍ਰਿਥੀ ਚੰਦ ਦੇ ਲੜਕੇ ਨੇ ਲਿਖੀ, ਉਹਨਾਂ ਤੇ ਆਧਾਰਿਤ ਉਹਨਾਂ ਦੇ ਜੀਵਨ ਬਿਰਤਾਂਤ ਨੇ। ਪਰ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਉਸ ਦਾ ਝਲਕਾਰਾ ਜਲਵਾ ਮਿਲਦਾ ਔਰ ਕੁਝ ਖਾਸ ਬਿਰਤਾਂਤ ਬਗਦਾਦ ਔਰ ਮੁਲਤਾਨ ਔਰ ਅਚਲ ਵਟਾਲਾ ਔਰ ਸਤਿਗੁਰੂ ਨਾਨਕ ਪ੍ਰਗਟਿਆ ਦੇ ਨਾਲ ਉਸ ਵੇਲੇ ਦਾ ਸਾਰਾ ਉਹ ਸਾਨੂੰ ਦੇਖਣ ਨੂੰ ਮਿਲਦਾ। ਉਸ ਤੋਂ ਬਾਅਦ ਦੂਸਰੇ ਇਤਿਹਾਸਕ ਸੋਰਸ ਵੀ ਨੇ। ਫਿਰ ਭਾਈ ਨੰਦ ਲਾਲ ਜਿਹੜੇ ਨੇ ਉਹਨਾਂ ਦੀਆਂ ਰਚਨਾਵਾਂ 'ਚੋਂ ਅਸੀਂ, ਕਿਉਂਕਿ ਜਿਹੜੀ 52 ਕਵੀਆਂ ਰਾਹੀਂ ਜੋ ਕੁਝ ਰਚਿਆ ਗਿਆ ਉਹ ਤਾਂ ਵਿਦਿਆ ਸਾਗਰ ਗ੍ਰੰਥ ਜਿਹੜਾ ਪਤਾ ਨਹੀਂ ਕਿੰਨੇ ਮਣ ਦਾ ਕਿਹਾ ਜਾਂਦਾ ਹੈ, ਉਹ ਤਾਂ ਸਰਸਾ ਦੀ ਭੇਟਾ ਹੋ ਗਿਆ। ਔਰ ਉਸ 'ਚੋਂ ਦੂਸਰੇ ਅਕਾਊਂਟ ਕਿਸੇ ਨਾ ਕਿਸੇ ਹਵਾਲੇ ਨਾਲ ਚੱਲਦੇ ਰਹੇ। ਬੰਸਾਵਲੀ ਨਾਮਾ, ਪਰਚੀਆਂ ਭਾਈ ਸੇਵਾ ਦਾਸ, ਔਰ ਇਹ ਵੀ ਸਾਡੇ ਅੱਡ ਸੋਰਸ ਨੇ। ਸਿੱਖ ਮਿਸਲਾਂ ਦੇ ਪੀਰੀਅਡ ਦਾ ਜਿਹੜਾ ਇਤਿਹਾਸ ਹੈ ਉਸ ਦਾ ਸਾਡਾ ਪ੍ਰਾਚੀਨ ਸੋਮਾ ਜਿਹੜਾ ਹੈ ਉਹ ਪ੍ਰਾਚੀਨ ਪੰਥ ਪ੍ਰਕਾਸ਼ ਹੈ ਭਾਈ ਰਤਨ ਸਿੰਘ ਭੰਗੂ, ਜਿਹੜੇ ਕਿ ਭਾਈ ਮਤਾਬ ਸਿੰਘ ਮੀਰਾ ਕੋਟੀਏ ਜਿਨ੍ਹਾਂ ਨੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਦੇ ਨਾਲ ਮਿਲ ਕੇ ਮੱਸਾ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦੇ ਪੋਤਰੇ, ਉਹਨਾਂ ਦੀ ਲਿਖਤ ਚੋਂ ਹੀ ਅਸੀਂ ਮਿਸਲ ਪੀਰੀਅਡ ਜਾਂ ਜਿਹੜੀ ਸਿੱਖੀ ਸਪਿਰਿਟ ਹੈ, ਖਾਲਸਾਈ ਸਪਿਰਿਟ ਹੈ, ਰਾਜ ਕਰੇ ਹੈ ਇੱਕੇ ਲੜ ਮਰੇ ਹੈ, ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਸਾਰੇ ਜਿਹੜੇ ਕਨਸੈਪਟ ਨੇ ਉਹਦੇ ਚੋਂ ਨਿਕਲਦੇ ਨੇ। ਔਰ ਉਹਦੇ ਤੇ ਹੀ ਬੇਸਡ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਜਿਸ ਦੀ ਰਚਨਾ ਜਿਹੜੀ ਆ 19ਵੀਂ ਸਦੀ 'ਚ ਆ ਕੇ ਹੁੰਦੀ ਹੈ, ਉਸ ਨੂੰ ਹੀ ਫਿਰ ਜਿਹੜਾ ਵਾਰਤਕ ਰੂਪ ਦੇ ਵਿੱਚ ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਇਹ ਸਾਰੇ ਸਾਡੇ ਸੋਰਸ ਨੇ। ਕਿਉਂਕਿ ਬਹੁਤ ਵਾਰ ਕੁਝ ਸਾਡੇ ਵਿਊਅਰਸ ਵੱਲੋਂ ਪੁੱਛਿਆ ਵੀ ਜਾਂਦਾ ਹੈ ਕਿ ਕੀ ਹੈ। ਫਿਰ ਅਸੀਂ ਜਦੋਂ ਤੱਕ 20ਵੀਂ ਸਦੀ 19ਵੀਂ ਸਦੀ ਦੇ ਅਖੀਰ 'ਚ ਜਾਂ 20ਵੀਂ ਸਦੀ ਦੀ ਬਿਗਨਿੰਗ ਤੱਕ ਪਹੁੰਚਦੇ ਹਾਂ, ਫਿਰ ਭਾਈ ਵੀਰ ਸਿੰਘ, ਭਾਈ ਕਾਨ ਸਿੰਘ ਨਾਭਾ ਦਾ ਬਹੁਤ ਵੱਡਾ ਖਜ਼ਾਨਾ ਜਿਹੜਾ ਹੈ ਉਹ ਮਹਾਨ ਕੋਸ਼ ਦੇ ਰੂਪ ਦੇ ਵਿੱਚ ਗੁਰਮਤ ਪ੍ਰਭਾਕਰ ਔਰ ਬਹੁਤ ਸਾਰੇ ਸੁਧਾਕਰ, ਗੁਰਮਤ ਪ੍ਰਭਾਕਰ, ਇਹ ਉਹਨਾਂ ਦੇ ਨੇ। ਔਰ ਬਾਅਦ ਦੇ ਵਿੱਚ ਤਾਂ ਸਰ ਕਰਮ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਮਾਡਰਨ ਲੀਆਂ ਦੇ ਉੱਤੇ ਸਿੱਖ ਇਤਿਹਾਸ ਨੂੰ ਤੋੜਨ ਦੇ ਵਿੱਚ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਹੈ, ਉਹ ਆਪਣੀ ਪੜ੍ਹਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਛੱਡ ਕੇ ਇਸ ਪਾਸੇ ਲੱਗੇ। ਫਿਰ ਡਾਕਟਰ ਗੰਡਾ ਸਿੰਘ ਜਿਨ੍ਹਾਂ ਨੇ ਐਜ਼ ਏ ਹਿਸਟੋਰੀਅਨ ਜਿਹੜਾ ਕ੍ਰੋਨੋਲੋਜੀਕਲ ਆਰਡਰ ਹੁੰਦਾ ਹੈ, ਔਰ ਫਿਰ ਸਰ ਕਪੂਰ ਸਿੰਘ ਜਿਨ੍ਹਾਂ ਨੇ ਉਸ ਦੇ ਵਿੱਚ ਵੈਸਟ ਦੀ ਫਿਲਾਸਫੀ, ਈਸਟ ਦੀ ਫਿਲਾਸਫੀ ਨੂੰ ਸਮਝਦੇ ਆ, ਸਿੱਖ ਹਿਸਟਰੀ, ਸਿੱਖ ਥਿਓਲੋਜੀ, ਸਿੱਖ ਫਿਲਾਸਫੀ, ਉਸ ਨੂੰ ਨਵੇਂ ਈਡੀਅਮ ਦੇ ਵਿੱਚ ਦਿੱਤਾ। ਸੋ ਇਹ ਆਰਡਰ ਹੈ। ਇਸ ਲਈ ਜਦੋਂ ਅਸੀਂ ਬਹੁਤ ਵਾਰ ਇਹ ਕੋਟ ਕਰਦੇ ਹਾਂ, ਕਈ ਵਾਰੀ ਇਹ ਪੁੱਛਿਆ ਜਾਂਦਾ ਹੈ ਕਿ ਜੀ ਜਿਹੜੀ ਇਹ ਤੁਕ ਹੈ ਕਹੂ ਕਿਸੇ ਕੋ ਰਾਜ ਨਾ ਦਹੇ, ਇਹ ਕਿੱਥੋਂ ਆਈ, ਕਿ 10ਵੇਂ ਪਾਤਸ਼ਾਹ ਦੀ ਹੈ ਨਹੀਂ ਹੈ। ਪਰ ਅਸੀਂ ਅੱਜ ਕਿਉਂਕਿ ਟੌਪਿਕ ਉਹ ਚੁਣਿਆ ਜਿਹਦੇ ਥੱਲੇ ਜੇ ਤੁਸੀਂ ਸਕਰੀਨ ਤੇ ਵੀ ਦੇਖੋਗੇ ਤੇ ਇਹ ਮੁੱਖ ਤੌਰ ਦੇ ਉੱਤੇ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਈ ਸਹਿਥੀ ਯਹ ਹਮਾਰੇ ਪੀਰ। ਹੁਣ ਇਹ 10ਵੇਂ ਪਾਤਸ਼ਾਹ ਦਾ ਫਰਮਾਨ ਅਸੀਂ ਕੋਟ ਕਰਦੇ ਹਾਂ। ਫਿਰ ਜਦੋਂ ਅਸੀਂ ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ ਸ਼ਸਤਰਨ ਕੇ ਅਧੀਨ ਹੈ ਰਾਜ, ਕਉ ਕਿसी को राज न दे हैं जो ले हैं निज बल से ले हैं, राज बिना न धर्म चले हैं धर्म बिना सब दले मले हैं। ਇਹ ਅਸੀਂ ਇਸ ਪਾਰਟ 'ਚ ਦੇਖਦੇ ਹਾਂ। ਫਿਰ ਅਸੀਂ ਜਦੋਂ ਰਹਿਤਨਾਮਾ ਭਾਈ ਨੰਦ ਲਾਲ ਜੀ ਦੇ ਰੂਪ ਦੇ ਵਿੱਚ ਦੇਖਦੇ ਹਾਂ, ਤਨਖਾਹਨਾਮਾ, ਕਿਉਂਕਿ ਇਹਨਾਂ ਦੇ ਤਨਖਾਹਨਾਮਾ, ਬੰਦਗੀਨਾਮਾ, ਰਹਿਤਨਾਮਾ 'ਚ ਬਹੁਤ ਸਾਰੀ ਰਹਿਤ ਨਾਲ ਸੰਬੰਧ, ਤਨਖਾਹਨਾਮਾ ਭਾਈ ਸਾਹਿਬ ਦਾ। ਸੋ ਉਹਦੇ 'ਚ ਫਿਰ ਅਸੀਂ ਦੇਖਦੇ ਹਾਂ ਖਾਲਸਾ ਸੋਏ
नाम स्यों जोड़े खालसा सोए बंधन को तोड़े, खालसा सोए जो चढ़े तुरंग, खालसा सोए जो करे नित जंग, खालसा सोए शस्त्र को धारे, खालसा सोए दुष्ट को मारे, खालसा सोए गुरबाणी हित लाए, खालसा सोए सार मुँह खाए, खलक खालक की जान के खलक दुखावै नाहे, खलक दुखै नंदलाल जी खालिक को पैताहें, खालसा सोए निर्धन को पाले, खालसा सोए दुष्ट को गाले, ਜਿਹੜੇ ਅਸੀਂ ਅਕਸਰ ਕੋਟ ਕਰਦੇ ਹਾਂ। ਹੁਣ ਜਦੋਂ ਅਸੀਂ ਮੌਜੂਦਾ ਸੰਘਰਸ਼ ਦੀ ਗੱਲ ਕਰਦੇ ਹਾਂ, ਇਸ ਦੇ ਨੂੰ ਜਦੋਂ 39 ਸਾਲ ਬਾਅਦ ਲਗਭਗ ਜੂਨ 84 ਦਾ ਪਹਿਲਾ ਹਫਤਾ ਜਦੋਂ ਕਿ ਭਾਰਤੀ ਹਕੂਮਤ ਟੋਟਲ ਵਾਰ ਸਿੱਖਾਂ ਦੇ ਉੱਤੇ ਜਿਹੜੀ ਆ ਉਹ ਭਰਪਾ ਕਰਦੀ ਹੈ, ਔਰ ਉਸ ਤੋਂ ਬਾਅਦ ਸਾਡਾ ਖਾਲਿਸਤਾਨ ਦਾ ਸੰਘਰਸ਼ ਨਿਖਰ ਕੇ ਨਿੱਤਰੇ ਰੂਪ ਦੇ ਨਿੱਤਰ ਕੇ, ਕਿਉਂਕਿ 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਔਰ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜੀ। ਹੁਣ ਇਸ ਦੇ ਵਿੱਚ ਕਿਉਂਕਿ ਅੱਜ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਹ ਸਾਰੀ ਮੂਵਮੈਂਟ ਜਿਹੜੀ ਲਗਭਗ 1 ਸਾਲ ਦੇ ਵਿੱਚ ਜਿਸ ਨੇ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਆਪਣੇ ਵੱਲ ਇਵੇਂ ਖਿੱਚਿਆ ਜਿਵੇਂ ਕਿ ਮੈਗਨੇਟ ਜਾਂ ਚੁੰਬਕ ਆਇਰਨ ਡਸਟ ਨੂੰ ਆਪਣੇ ਵੱਲ ਖਿੱਚਦਾ ਹੈ। ਇੱਕ ਪਾਸੇ ਸਿੱਖੀ ਦਾ ਵਰਤਾਰਾ ਪੰਜਾਬ ਦੀ ਧਰਤੀ ਤੇ ਖਾਲਸਾ ਵਹੀਰ, ਖਾਲਸੇ ਦਾ ਜਾਓ ਜਲਾਲ, ਖਾਲਸਾਈ ਬਾਣਾ, ਖਾਲਸਾਈ ਰੋਹ ਰੀਤਾਂ, ਖਾਲਸਾਈ ਸਿਧਾਂਤ, ਇਸ ਦੀ ਚਰਚਾ ਹੋ ਰਹੀ ਸੀ ਤੇ ਦੁਸ਼ਮਣ ਦੇ ਖੈਮੇ ਦੇ ਵਿੱਚ ਚਾਣਕਿਆਪੁਰੀ ਚ ਕੌਟਲਿਆ ਮਾਰਗ ਦੇ ਅੰਦਰ ਬੈਠੇ ਉਹਨਾਂ ਦੇ ਚਾਣਕਿਆ ਪੁੱਤਰ ਇਹ ਦੇਖ ਰਹੇ ਸੀ ਕਿ ਇਹ ਬਹਾ ਜਿਹੜਾ ਕਿ ਇੱਕਦਮ ਪੰਜਾਬ ਦੇ ਵਿੱਚ ਜਿਸ ਰਵਾਨਗੀ ਦੇ ਨਾਲ ਤੁਰਿਆ, ਇਸ ਨੂੰ ਕਿਵੇਂ ਰੋਕਣਾ, ਇਸ ਨੂੰ ਕਿਵੇਂ ਬਦਨਾਮ ਕਰਨਾ, ਇਸ ਨੂੰ ਕਿਵੇਂ ਦਬਾਉਣ ਦੇ ਲਈ ਜਿਹੜੇ ਨੇ ਸਾਰੇ ਹਰਬੇ ਵਰਤਣੇ ਨੇ, ਪਰ ਇਹਨੂੰ ਅਗੇਨ ਉਸੇ ਹੀ ਸਿਚੁਏਸ਼ਨ 'ਚ ਪੁੱਟ ਕਰਨਾ ਜਿਹਨੂੰ ਲਾਅ ਐਂਡ ਆਰਡਰ ਦੇ ਨਾਂ ਥੱਲੇ ਜੋ ਕੁਛ 80s ਦੇ ਵਿੱਚ ਇੰਦਰਾ ਗਾਂਧੀ ਨੇ ਕੀਤਾ। ਹਾਲਾਂਕਿ ਇਸ ਦੇ ਬਿਹਾਈਂਡ ਤਾਂ ਇਹ ਚੱਲ ਰਿਹਾ ਸੀ ਜਿਵੇਂ ਐਮਰਜੈਂਸੀ ਵੇਲੇ ਸਿੱਖਾਂ ਵੱਲੋਂ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣਾ, ਬੇਸ਼ੱਕ ਉਹ ਭਾਰਤ ਭਰ ਦੇ ਲੋਕਾਂ ਦੀ ਸਿਵਲ ਲਿਬਰਟੀਜ਼ ਦੀ ਬਹਾਲੀ ਲਈ ਸੀ, ਲੇਕਿਨ ਜਦੋਂ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਤੇ ਉਹ ਤਾਂ ਸਾਰੀ ਬਹੁ ਗਿਣਤੀ ਜਿਹੜੀ ਹੈ ਉਹ ਇੰਦਰਾ ਗਾਂਧੀ ਦੇ ਨਾਲ ਹੀ ਖਲੋਤੀ ਔਰ ਉਹਨੇ ਵੀ ਇਹੀ ਫੈਸਲਾ ਕੀਤਾ ਸੀ ਕਿ ਭਾਈ ਇਹੀ ਅੜਨ ਵਾਲੇ ਨੇ, ਇਹਨਾਂ ਨੂੰ ਝਾੜ ਦਿਓ ਤੇ ਭਾਰਤ ਦੇ ਵਿੱਚ ਫਿਰ ਤੁਸੀਂ ਸਦੀਆਂ ਤੱਕ ਜਿਹੜਾ ਆਰਾਮ ਦੇ ਨਾਲ ਰਾਜ ਕਰੋ, ਤੁਹਾਨੂੰ ਕੌਣ ਰੋਕ ਸਕਦਾ। ਇਹੀ KGB ਦਾ ਡ੍ਰੀਮ ਸੀ, ਇਹੀ ਰਾਹ ਦਾ ਡ੍ਰੀਮ ਸੀ। ਹੁਣ ਜਦੋਂ ਅਸੀਂ ਇੱਕ ਪਾਸਾ ਇਹ ਦੇਖ ਰਹੇ ਹਾਂ, ਇਹੀ ਹਾਲ ਜਦੋਂ 13 ਮਹੀਨੇ ਦੇ ਲਗਭਗ ਦਿੱਲੀ ਦੀਆਂ ਬਰੂਹਾਂ ਤੇ 3 ਪਾਸਿਆਂ ਤੋਂ ਦਿੱਲੀ ਨੂੰ ਘੇਰ ਕੇ ਸਿੱਖ ਬੈਠੇ ਕਿਸਾਨੀ ਔਰ ਉਹ ਫਿਰ ਜਿਹੜੇ ਕਹਿੰਦੇ ਸੀ ਕਿ ਮੋਦੀ ਤੋਂ ਬਿਨਾਂ ਜਿਹੜਾ ਕੁਛ ਵੀ ਜਿਹੜਾ ਉਹ ਸੰਭਵ, ਮੋਦੀ ਹੈ ਤਾਂ ਮੁਮਕਿਨ ਹੈ, ਉਹਨੂੰ ਕਿਵੇਂ ਮੋਦੀ ਨੂੰ ਜਿਹੜਾ ਉਹ ਪੜ੍ਹਨੇ ਪਾਇਆ, ਇਹ ਵਰਤਾਂਤ ਕੱਲਾ ਉਸ ਧਰਤੀ ਨੇ ਹੀ ਨਹੀਂ ਦੇਖਿਆ, ਉਹਨਾਂ ਲੋਕਾਂ ਨੇ ਕੁੱਲ ਦੁਨੀਆ ਨੇ ਦੇਖਿਆ, ਕਿਉਂਕਿ ਉਹ ਮੂਵਮੈਂਟ ਫਾਰਮਰਸ ਦੀ ਸਪੋਰਟ ਦੇ ਵਿੱਚ ਡਾਇਸਪੋਰਾ ਸਿੱਖਾਂ ਨੇ ਉਹਦੇ 'ਚ ਲੀਡਿੰਗ ਰੋਲ ਲਿਆ ਔਰ ਉਸ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਿਰ ਖਾਲਸਾਈ ਜਲਵਾ 1783 ਦੇ ਦੁਹਰਾ ਵਾਲਾ ਵੀ ਵਾਪਰਿਆ। ਜੇ 1783 'ਚ 30,000 ਖਾਲਸਾ ਫੌਜ ਨੇ ਦਿੱਲੀ ਦੇ ਵਿੱਚ ਮੁਕਾਮ ਕਰਕੇ ਸਰ ਬਘੇਲ ਸਿੰਘ, ਸਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਖਾਲਸਾਈ ਪਰਚਮ ਝੁਲਾਇਆ ਸੀ ਤੇ ਠੀਕ 26 ਜਨਵਰੀ 2023 ਨੂੰ ਉਹੀ ਕਰਾਮਾਤ ਜਿਸ ਨੂੰ ਦੀਪ ਸਿੱਧੂ ਨੇ ਠੀਕ ਇਹੀ ਕਿਹਾ ਭਾਜੀ ਮੋੜੀ, ਕਿਉਂਕਿ 6 ਜੂਨ ਨੂੰ ਜਦੋਂ ਉਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਸਾਰਾ ਮਲੀਆ ਮੇਟ ਕਰ ਦਿੱਤਾ ਤੇ ਫਿਰ ਅਕਾਲ ਤਖਤ ਸਾਹਿਬ ਔਰ ਖੰਡਰਾਤ ਬਣੀ ਬਿਲਡਿੰਗ ਦਰਸ਼ਨੀ ਜੋੜੀ ਤੇ ਤਿਰੰਗਾ ਝੁਲਾਇਆ ਸੀ, ਉਸ ਦਾ ਜਵਾਬ ਦਿੱਤਾ। ਸੋ ਜ਼ਾਹਿਰ ਹੈ ਵੀ 3 ਖੇਤੀ ਕਾਨੂੰਨ ਵੀ ਉਹਨਾਂ ਨੂੰ ਵਾਪਸ ਲੈਣੇ ਪਏ। ਸੋ ਇਹ ਜਿਹੜਾ ਉਹਨਾਂ ਦਾ ਜਿਹੜਾ ਰਿਵੈਂਜ ਹੈ ਉਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਸਿੱਖਾਂ ਨੂੰ ਸਬਕ ਸਿਖਾਉਣ ਵਾਲਾ ਉਹ ਆਉਣਾ ਸੀ ਔਰ ਉਹ ਅਸੀਂ ਦੇਖਿਆ ਕਿ ਉਹ
उन्होंने 18 मार्च तो अनलीश किया। भाई अमृतपाल सिंह जां वो सारा उन्होंने वहीर नूं रोकना जिहड़ी कि मुक्तसर साहब जा रही सी, वो तो एक एलीबाई है। असल दे विच वो सारी गेम जिहड़ी अज भी उस अंदाज दे विच अनफोल्ड हो रही है। पंजाब दे विच पूरा जिहड़ा वो सेंसरशिप है, मीडिया ते यूट्यूब और दूजे चैनल तो बाद चैनल ब्लॉक हो रहे। और ये जे 18 मार्च तो लैके हुण तक असीं देखिए आलमोस्ट 3 हफ्ते हो जाने ने, तो पहली बार है कि एडिटर्स गिल्ड ने अज ये स्टेटमेंट दी है। उहदे च उन्होंने कहा कि जी ये सरकार मोदी सरकार वो कंडीशनस जिहड़े फलां केस सुप्रीम कोर्ट ने दित्तियां सी कि जदों तुसीं कोई ब्लॉक करना है पहलां तुसीं नोटिस दिओगे, फिर तुसीं रीज़न दसोगे, फिर तुसीं इवें करोगे कि उन्होंने कोई फॉलो नहीं कर रहे। नहीं तो 3 हफ्ते एडिटर्स गिल्ड नूं भी इस गल का जिहड़ा एडिटर्स गिल्ड उन्होंने कोई फिक्र नहीं सी कि भाई उन्होंने कुछ करना है, क्योंकि ये इवें ही है जदों टाडा कानून टैररिस्ट एंड डिसरप्टिव एक्टिविटीज़ एक्ट पार्लीमेंट दे विच पेश होया तो बहुत पहला विरोधता हुई। उन्हें होम मिनिस्ट्री ने कहा 80s की गल है 85 पीरीयड की कि दिस इज़ ओनली फॉर पंजाब, तो सारे चुप करके बह गए भी सिखां नूं तां कुट चढ़नी चाहिए, उन्होंने नाल तो जो मर्जी करो। सो जदों असीं ये गलबात भी कर रहे हैं, छापियां का सिलसिला उस तरह जारी है, फड़ो फड़ाई उस तरह जारी है, और बाकी स्टेटां दे विच भी यूपी दे जिवें कल असीं एक गुरुद्वारे के हवाले नाल कीता सी, और ये हजूर साहब तक यानी पंजाब तो दखण तक जदों असीं हजूर साहब कहते हैं और ये दखण दे नाल जाके जुड़दा। हालां एक पासे मैं एक RSS दे आइडियालॉग नूं सुन रहा सी, वो कह रहा सी कि देखो गुरु ग्रंथ साहिब दे विच गुरु नानक साहिब ने जी पंजाब सी, पंजाब ने भारत नूं ऋग्वेद दी गिफ्ट दित्ती, और जिहड़ा लेकिन इंडिया ने पंजाब नूं गुरु ग्रंथ साहब दी गिफ्ट दित्ती। हुण ओहनूं इंटरप्रेट कर रहा कि देखो गुरु नानक साहब ने ही जिहड़ा वैस्ट और ईस्ट नूं जोड़िया कि जी जे उन्होंने अपना मूल मंत्र दिता है, एक ओंकार दे दुआले गल खड़ी की है, तो उन्होंने दखणी ओंकार भी दिता कि दखण चों लिया के और फिर वो भगतां दी बाणी महाराष्ट्र दे दूसरे जिहड़े ने जयदेव और नामदेव और बंगाल दे जयदेव, महाराष्ट्र दे नामदेव, उन्होंने गल करके कि जी गुरु ग्रंथ उन्हें कहा जी जे सब तो पुरातन साडा सनातन दा ग्रंथ है जिहदे च वध तो वध जिहड़ियां रचनावां ने ऋषियां दियां कि वो ऋग्वेद है, पर जे साडा सनातन दा पुरवार तो बाद ये कोई वड्डा ग्रंथ है गुरु ग्रंथ है। हुण एक पासे वो उन्हां दा पूरा आइडियोलॉजिकली और सिद्धांतक जोर लगा होया है सिख धर्म नूं सनातन धर्म दे खाते च पाउण दा, उस दे लई उन्होंने अपने दुमछल्ले खड़े किए हुए ने। और एक तजिंदर बग्गा नां दा जिहड़ा उन्हां दा टॉमी है, वो उन्हें पिछले दिनों च अपने ट्विटर ते जां दूजे वाहिगुरू शब्द भी इस किस तरीके दे नाल जोड़ के वासुदेव और हा हरि हरि नाम विष्णु दा अवतार कृष्ण गग्गा गोबिंद कलयुग रारा राम त्रेता कि जी सिखां जिहड़े गुरु साहब ने भी उन्हां देवतियां नूं ही नमस्कार करके ते देवतियां नूं भी बड़े भाई गुरदास जी की वार दी एक दी मिस इंटरप्रटेशन है। हालांकि श्रोमणी कमेटी ने इस दे उत्ते जवाबी लिखिਆ, लेकिन इस वेले तुसीं अंदाज़ा नहीं ला सकते कि किन्ने इस किस्म दे जिहड़े ने वैबसाइट चल रहे ने। एक यूके दा निडर सिंह दे नां थल्ले एक पूरा सनातनी निहंग बाणे च हुण जे तुसीं बहुत वार असीं नीला बाणा गुरु के प्यारे गुरु कियां लाडलियां फौजां करके देखते हैं और बहुत वड्डी जिहड़ी है कंट्रीब्यूशन जां दूजा, लेकिन इस बाणे दे विच भी उन्होंने इस किस्म दे जिहड़े ने वो खड़े कर दिते ने बाहर, जिहदे थल्ले वो एक पासे भंग नूं जस्टिफाई करन दी लाइन है, पर दूसरे पासे जिहड़ी सिख धर्म दी सनातनी इंटरप्रटेशन शिव जी नाल जोड़ के और पता नहीं की होर जदों तुसीं पढ़दे हो तो तुहानूं लगदा भी ये कोई पुराणिक हिंदू धर्म पढ़ रहे हो जां तुसीं कोई सिੱਖੀ ਦੀ ਟੈਕਸਟ ਪੜ੍ਹ ਰਹੇ ਸੋ ਉਹ ਤਾਂ ਚੱਲ ਹੀ ਰਿਹਾ, ਲੇਕਿਨ ਦੂਸਰੇ ਪਾਸੇ ਸਿੱਖਾਂ ਨੂੰ ਨਿਮਾਣਾ ਨਿਤਾਣਾ ਬਲਹੀਨ ਜਾਂ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ ਕਿ ਜਿੱਥੇ ਤੁਸੀਂ ਆਪਣੀ ਪਰੰਪਰਾ ਨੂੰ ਆਪਣੀ ਰਵਾਇਤ ਨੂੰ ਆਪਣੀ ਕੌਮ ਨੂੰ ਨਫ਼ਰਤ ਕਰਨ ਲੱਗ ਜਾਓ, ਜੋ ਤੁਹਾਡੇ ਨਾਲ ਹੋ ਰਿਹਾ ਹੈ ਇਸ ਦੇ ਲਈ ਤੁਸੀਂ ਆਪਣੇ ਆਪ ਨੂੰ ਹੀ ਦੋਸ਼ ਦੇਣ ਲੱਗ ਜਾਓ ਕਿ ਜੀ
ਤੁਹਾਡਾ ਹੀ ਕਸੂਰ ਹੈ, ਕਿਉਂਕਿ ਜਿਵੇਂ ਉਹਨਾਂ ਨੇ ਪਹਿਲਾ ਨੈਰੇਟਿਵ ਬਣਾਇਆ ਜੂਨ ਚ ਜੇ ਜੀ ਸੰਤ ਹਥਿਆਰਾਂ ਨਾਲ ਅੰਦਰ ਨਾ ਜਾਂਦੇ ਤੇ ਦਰਬਾਰ ਸਾਹਿਬ ਤੇ ਹਮਲੇ ਦਾ ਜਿਹੜਾ ਉਹਨਾਂ ਨੂੰ ਬਹਾਨਾ ਹੀ ਨਹੀਂ ਸੀ ਮਿਲਣਾ। ਜੇ ਕੋਈ ਇਹ ਵੀ ਕਹਿ ਜੂ ਤਾਂ ਉਹਨਾਂ ਨੇ ਬਹਾਨਾ ਬਣਾਇਆ। ਦੇਖੋ ਜੀ, ਫਿਰ ਅਸੀਂ ਬਹਾਨਾ ਦਿੱਤਾ ਨਾ ਜੀ, ਬਹਾਨਾ ਕਿਉਂ ਦਿੱਤਾ? ਉਹਨਾਂ ਨੂੰ ਪੁੱਛੋ ਜੀ, ਚਲੋ ਉੱਥੇ ਬਹਾਨਾ ਦੇ ਦਿੱਤਾ ਹੈ, ਜਿਹੜੇ ਹੋਰ 36 ਥਾਵਾਂ ਦੇ ਉੱਤੇ ਉਹਨਾਂ ਨੇ ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਕੀਤਾ ਹੈ, ਟੈਂਕ ਲਿਆਂਦੇ ਤਰਨਤਾਰਨ ਸਾਹਿਬ, ਮੁਕਤਸਰ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਪਟਿਆਲਾ, ਉੱਥੇ ਕਿਹੜੇ ਪਿੰਡਾਂ ਵਾਲੇ ਬੈਠੇ ਸੀ ਹਥਿਆਰਾਂ ਦੇ ਨਾਲ? ਫਿਰ ਚੁੱਪ। ਸੋ ਇਹ ਇੱਕ ਕਲਾਸ ਇਸ ਪੀਰੀਅਡ 'ਚ ਖੜੀ ਕਰ ਦਿੱਤੀ ਗਈ ਹੈ, ਜਿਹੜੇ ਹੁਣ ਇਸ ਮੌਜੂਦਾ ਬਿਰਤਾਂਤ ਦੇ ਵਿੱਚ ਵੀ ਉਹ ਕਹਿੰਦੇ ਨੇ ਜੀ ਅੰਮ੍ਰਿਤਪਾਲ ਸਿੰਘ ਹੋਰੀ ਅੰਮ੍ਰਿਤ ਛਕਾਈ ਜਾਂਦੇ, ਉਹਨਾਂ ਨੂੰ ਕੌਣ ਰੋਕਦਾ ਸੀ? ਇੱਕ ਇੱਥੇ ਬਾਹਰ ਬੈਠਾ ਹੈ ਇਸ ਕਿਸਮ ਦਾ ਬੂਥਣਾ ਜਿਹੜਾ ਇਹ ਕਹਿੰਦਾ ਜੀ ਮੈਂ ਤਾਂ ਵੀ ਇੰਨਿਆਂ ਨੂੰ ਛਕਾਇਆ ਸੀ, ਮੈਨੂੰ ਤਾਂ ਨਹੀਂ ਕਿਸੇ ਨੇ ਰੋਕਿਆ। ਹੁਣ ਗੱਲ ਇਹ ਹੈ ਕਿ ਵੀ ਜੇ ਤਾਂ ਮਕਸਦ ਸਿਰਫ ਤੇ ਸਿਰਫ ਇੱਕ ਕਲਰਫੁਲ ਹਿੰਦੂ ਬਣਾਉਣ ਦਾ ਇਹਨਾਂ ਦੇ ਜਿਹੜੇ ਬਣਾਏ ਹੋਏ ਨੇ ਜਾਂ ਇਹਨਾਂ ਦੇ ਤੋਰੇ ਹੋਏ ਨੇ, ਉਹ ਤਾਂ ਉਸੇ 'ਚ ਹੀ ਉਹਨਾਂ ਨੂੰ ਕੀ ਇਤਰਾਜ਼ ਹੈ? ਤੁਸੀਂ ਸਾਰੀ ਰਾਤ ਢੋਲਕੀਆਂ ਛੈਣੇ ਕੁੱਟੀ ਜਾਓ, ਦਿਨੇ ਵੀ ਕੁੱਟੀ ਜਾਓ, 10 ਚੱਕਰ ਕੱਟੋ, 15 ਕੱਟੋ। ਔਰ ਇਹ ਬੜਾ ਇੰਪੋਰਟੈਂਟ ਹੈ ਕਿ ਅਸੀਂ ਇਸ ਗੱਲ ਨੂੰ ਸਮਝੀਏ ਕਿ ਭਾਈ ਇਹ ਸਾਡੇ ਗਲ ਵਿੱਚ ਪਾਈ ਕਿਰਪਾਨ ਇਹ ਇੱਕ ਮਹਿਜ਼ ਜਨਾਊ ਨਹੀਂ ਹੈ। ਕਿ ਜੇ ਗੁਰੂ ਨਾਨਕ ਸਾਹਿਬ ਨੇ ਜਨਾਊ ਨੂੰ ਇਸ ਲਈ ਨਹੀਂ ਸੀ ਕੀਤਾ ਕਿ ਭਾਈ ਉਹ ਇੱਕ ਡਿਸਕ੍ਰਿਮੀਨੇਸ਼ਨ ਦਾ ਪ੍ਰਤੀਕ ਸੀ, ਪਰ ਇਸ ਲਈ ਵੀ ਕਿ ਵੀ ਜਿਨ੍ਹਾਂ ਗੱਲਾਂ ਕਰਕੇ ਜਿਹਨੂੰ ਤੁਸੀਂ ਕਿਸੇ ਨੂੰ ਆਪਣੇ ਮਜ਼ਹਬ 'ਚ ਲਿਆਉਣ ਦਾ ਇੱਕ ਸਿੰਬਲ ਦੇ ਤੌਰ ਤੇ ਜਾਂ ਇੱਕ ਰਸਮ ਦੇ ਤੌਰ ਤੇ ਵਰਤਦੇ ਹੋ, ਵੀ ਤੁਸੀਂ ਤਾਂ ਨਾ ਤੁਹਾਡੇ ਕੋਲ ਦਇਆ ਹੈ, ਨਾ ਸੰਤੋਖ ਹੈ, ਨਾ ਜਤ ਹੈ, ਨਾ ਸਤ ਹੈ। ਇਹ ਜਨਾਊ ਜੀ ਕਾ ਹੈ ਹੀ ਤਾਂ ਪਾਂਡੇ ਘੱਤ, ਕਿ ਜੇ ਪੰਡਤਾ ਤੇਰੇ ਕੋਲ ਹੈ ਤੇ ਇਹ ਜਨਾਊ ਪਾ। ਹੁਣ ਜੇ ਗੁਰੂ ਨਾਨਕ ਸਾਹਿਬ ਇੱਕ ਦੂਸਰੇ ਧਰਮ ਵਾਲੇ ਨੂੰ ਇਹ ਕਹਿ ਕੇ 10-11 ਸਾਲ ਦੀ ਉਮਰ 'ਚ ਚੈਲੰਜ ਕਰਦੇ ਨੇ, ਤੇ ਅੱਜ ਜੇ ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਜਿਹੜੇ, ਕਿਉਂਕਿ ਗੁਰੂ ਨਾਨਕ ਜੋਤ ਹੈ, ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਆਪਣੇ ਸਿੱਖਾਂ ਨੂੰ ਪੁੱਛਣਗੇ ਕਿ ਭਾਈ ਤੁਸੀਂ ਗਲ 'ਚ ਕਿਰਪਾਨ ਪਾਈ ਹੈ, ਇਹ ਕਾਹਦੇ ਲਈ ਹੈ? ਇਹ ਜਨਾਊ ਹੈ? ਇਹ ਸਿਰਫ ਇੱਕ ਰਵਾਇਤ ਹੈ ਤੁਸੀਂ ਰੱਖ ਰਹੇ ਹੋ, ਜਾਂ ਇਸ ਦਾ ਕੋਈ ਮਤਲਬ ਸੀ? ਔਰ ਇਹ ਮਹਿਜ਼ ਇੱਕ ਰਸਮ ਦੇ ਤੌਰ ਤੇ ਗੁਰੂ ਨੇ ਨਹੀਂ ਸੀ ਪਵਾਈ। ਜਦੋਂ ਅਸੀਂ ਹੁਣ ਜੇ 10ਵੇਂ ਪਾਤਸ਼ਾਹ ਦੀ ਬਾਣੀ ਦੇ ਅਸੀਂ ਇਸ ਪਾਠ ਨੂੰ ਵੀ ਦੇਖਦੇ ਤੇ ਫਿਰ ਗੁਰੂ ਸਾਹਿਬ ਤਾਂ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਔਰ ਤੀਰ, ਹੁਣ ਇਹ ਸਾਰੇ ਇਸ ਦੇ ਵਿੱਚ ਜੇ ਅੰਗਰੇਜ਼ੀ ਦੇ ਇਹਦੇ ਲਈ ਲਫ਼ਜ਼ ਅਸੀਂ ਦੇਖੀਏ ਤਾਂ ਸੌਰਡ ਹੈ, ਸੈਬਰ ਹੈ, ਸਿਮਟਾਰ ਹੈ, ਐਕਸ ਹੈ, ਮਸਕਟ ਹੈ, ਸ਼ੈਫਟ ਹੈ, ਰੈਪੀਅਰ ਹੈ, ਡੈਗਰ ਹੈ, ਸਪੀਅਰ ਹੈ। ਹੁਣ ਇਹ ਸਾਰੇ ਹੀ ਜਿਹੜੇ ਨੇ ਇਹ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ ਸੈਫ ਸਰੋਈ ਸਹਿਥੀ यह हमारे these are our saints ਕਿ ਜੇ ਕਿਸੇ ਹੋਰ ਸਾਧ ਦੇ ਚਰਨਾਂ 'ਚ ਜਾ ਕੇ ਨੱਕ ਰਗੜ ਕੇ ਉੱਥੋਂ ਨਹੀਂ ਮਿਲਣਾ ਹੈ। ਜੇ ਤੁਹਾਡੀ ਜੇ ਆਜ਼ਾਦੀ ਨਿਕਲੇਗੀ, ਤੁਹਾਡਾ ਸਵੈਮਾਨ, ਤੁਹਾਡੀ ਗੈਰਤ, ਤੁਹਾਡਾ ਸੈਲਫ ਰਿਸਪੈਕਟ, ਤੁਹਾਡੇ ਹਿਊਮਨ ਰਾਈਟਸ, ਉਹ ਇਹਦੇ ਨਾਲ ਜੁੜੇ ਹੋਏ ਨੇ। ਔਰ ਇਹ ਗੱਲ ਦੀ ਕਲੈਰਿਟੀ ਫਿਰ ਅਸੀਂ ਦੂਸਰੇ ਪਾਸੇ ਹੋਰ ਵੀ ਦੇਖਦੇ ਹਾਂ। ਸ਼੍ਰੀ ਮੁਖਵਾਕ ਭੰਨਿਓ ਗਰੀਬ ਨਿਵਾਜ਼ ਪਾਤਸ਼ਾਹੀ 10ਵੀਂ शस्त्रन के अधीन है राज, कि अल्टीमेटली पोलिटिकल पावर जुड़ी हुई है शस्त्रां दे नाल, पावर दे नाल। और जिवें संत पिंडा वाले जो इंटरप्रेट करते सन किरपान नूं, किरपा ते आन दो लफ्जां दा मेल, आन अणख है, गैरत है, स्वैमान है, और ज़ाहिर है कि भाई जदों असीं किरपा कहंदे हैं ये अकाल पुरख ने सानू बख्शिश कीती है कि जदों असीं किसे दे लई जिवें ਅਸੀਂ ਇਹ ਦੁਹਰਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਦੁਸ਼ਟ ਨੂੰ ਗਾਲਣਾ ਜਿਹੜਾ ਇਹ ਕਿਰਪਾ ਕਰਨੀ ਹੈ। ਸੁਧਣਾ ਲਫ਼ਜ਼ ਵੀ ਇਹ ਹੈ, ਸ਼ੁੱਧ ਕਰਨਾ, ਪਿਉਰੀਫਾਈ ਕਰਨਾ। ਤੇ ਜਦੋਂ ਤੁਸੀਂ ਤੁਹਾਡੀ ਆਨ ਔਰ ਅਣਖ ਦੇ ਉੱਤੇ ਹਮਲਾ ਹੁੰਦਾ ਤੇ ਫਿਰ ਉਸ ਲਈ ਕਿਰਪਾਨ ਕੱਢਣਾ ਇਹ ਤੁਹਾਡੇ ਲਈ ਜਸਟੀਫਾਈ ਹੁੰਦਾ। ਔਰ ਜਦੋਂ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਸਾਡੀ ਖਾਲਿਸਤਾਨ ਦੀ ਸਟਰਗਲ UN ਚਾਰਟਰ ਦੇ ਥੱਲੇ ਹੈ, ਤਾਂ ਫਿਰ ਉਹ ਲਫ਼ਜ਼ ਜਿਹੜੇ ਮੈਂ ਕਈ ਵਾਰ ਦੁਹਰਾਏ ਨੇ UN ਚਾਰਟਰ ਦੇ ਪ੍ਰੀਐਂਬਲ 'ਚ ਲਿਖੇ ਹੋਏ ਨੇ, ਇਫ ਏ ਮੈਨ ਚਾਰਟਰ ਆਫ ਹਿਊਮਨ ਰਾਈਟਸ ਦੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law।
ਕਿ ਜੇ ਕਿਸੇ ਮਨੁੱਖ ਨੂੰ, ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਹੈ, ਤੇ ਫਿਰ ਹਰ ਹਾਲਤ ਵਿੱਚ ਉਸ ਦੇ ਇਨਸਾਨੀ ਹਕੂਕ ਮਹਿਫੂਜ਼ ਹੋਣੇ ਚਾਹੀਦੇ ਨੇ, ਉਹਨਾਂ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ। ਸੋ ਸਾਡੇ ਲਈ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਕੀਤਾ, ਉਹ ਵੀ ਐਨ 10ਵੇਂ ਪਾਤਸ਼ਾਹ ਦਾ ਹੀ ਇਹ ਫਰਮਾਨ, ਜਿਸ ਦਾ ਇਹ ਜੇ ਪ੍ਰੀਐਂਬਲ ਕਹਿਣਾ ਹੋਏ ਕਿ ਉਹਨਾਂ ਦੇ ਉਸ ਫਰਮਾਨ ਦੀ ਟਰਾਂਸਲੇਸ਼ਨ ਹੈ, ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਰਸਤੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਹੁੰਦਾ ਹੈ, ਉਸ ਦੇ ਉੱਤੇ ਲਾਜ਼ਮ ਹੁੰਦਾ ਹੈ। ਇਹੀ UN ਚਾਰਟਰ ਹੈ। ਔਰ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਅੱਜ ਔਰ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਇਸ ਦੇ ਉੱਤੇ, ਜਦੋਂ ਸ਼ਸਤਰ ਦੇ ਉੱਤੇ ਉਹਨਾਂ ਨੇ ਜ਼ੋਰ ਦਿੱਤਾ ਹੈ, ਹੁਣ ਜਿਨ੍ਹਾਂ ਨੂੰ ਇਹ ਕਹਿ ਕੇ ਜੀ ਉਹਨਾਂ ਦੇ ਔਰ ਸਾਰੇ ਉਹਨਾਂ ਦੇ ਹਥਿਆਰ ਲਾਇਸੈਂਸਡ ਸੀ, ਇਹਦੇ ਬਾਵਜੂਦ ਔਰ ਉਹਨਾਂ ਦਾ ਕਹਿਣਾ ਕਿ ਭਾਈ ਅਸੀਂ ਤੁਹਾਡੀ ਸਿਕਿਉਰਿਟੀ ਨਹੀਂ ਲੈਣੀ, ਪਰ ਸਾਨੂੰ ਗੁਰੂ ਨੇ ਦੱਸਿਆ ਹੋਇਆ ਕਿਵੇਂ ਅਸੀਂ ਆਪਣੀ ਹਿਫਾਜ਼ਤ ਕਰਨੀ ਹੈ। ਲੇਕਿਨ ਉਸ ਸਾਰੇ ਨੂੰ ਜਿਵੇਂ ਉਹਨਾਂ ਨੇ, ਜੇ ਸਰਕਾਰੇ ਖਾਲਸਾ ਦਾ ਝੰਡਾ ਸੀ, ਜੀਂਦ ਔਰ ਪਟਿਆਲਾ ਔਰ ਨਾਭਾ ਔਰ ਕਪੂਰਥਲਾ ਰਿਆਸਤਾਂ ਦੇ ਝੰਡੇ ਸੀ, ਉਹਨਾਂ ਨੂੰ ਵੀ ਜਿਹੜਾ ਉਹ ਖਾਲਿਸਤਾਨ ਦੇ ਝੰਡੇ ਦੇ ਨਾਲ ਜੋੜ ਕੇ ਬਦਨਾਮ ਕਰਨ ਦੀ, ਜਿਹੜੇ ਉਹਨਾਂ ਦੇ ਲਾਇਸੈਂਸਡ ਵੈਪਨ ਨੇ ਉਹਨਾਂ ਨੂੰ ਵੀ ਇਸ ਕਿਸਮ ਦਾ ਖੌਫ, ਡਰ ਕਿ ਜੇ ਅੱਛਾ ਫਲਾਂ ਥਾਂ ਟ੍ਰੇਨਿੰਗ ਹੋ ਰਹੀ ਸੀ, ਫਲਾਂ ਥਾਂ ਉਹ ਨਿਸ਼ਾਨੇਬਾਜ਼ੀ ਕਰ ਰਹੇ ਸੀ। ਸੋ ਅਸੀਂ ਇਸ ਗੱਲ ਨੂੰ ਸਮਝੀਏ ਕਿ ਸਿਧਾਂਤ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ। ਬੇਸ਼ੱਕ ਅਸੀਂ ਸਾਰੇ ਤਰੀਕੇ, ਜਦੋਂ ਫਿਰ ਅਸੀਂ ਅਮਰੀਕਾ ਦੇ ਹੀ ਮੈਲਕਮ ਐਕਸ ਔਰ ਉਹਨਾਂ ਦੇ ਬਾਈ ਆਲ ਮੀਨਸ ਪੋਸੀਬਲ, ਇਹੀ UN ਚਾਰਟਰ ਹੈ, ਇਹੀ ਸਾਡੇ ਗੁਰੂ ਦਾ ਸਿਧਾਂਤ ਹੈ। ਔਰ ਇਸ ਲਈ ਇਹ ਜਿਹੜੀ ਦੁਸ਼ਮਣ ਵੱਲੋਂ ਇੱਕ ਖੌਫ ਪੈਦਾ ਕਰਨ ਵਾਲਾ ਨੈਰੇਟਿਵ ਸਿਰਜਿਆ ਜਾ ਰਿਹਾ ਅੱਜ ਵੀ, ਇਸ ਹਵਾਲੇ ਨਾਲ ਉਹੀ 80s ਦੇ ਦੌਰ ਦਾ ਇਸ ਖੌਫ ਤੋਂ ਜਿਹੜਾ ਉਹ ਆਪਣੇ ਆਪ ਨੂੰ ਦੂਰ ਰੱਖੀਏ, ਰਾਦਰ ਇਸ ਗੱਲ ਨੂੰ ਐਸਰਟ ਕਰੀਏ। ਔਰ ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਸ਼ਹੀਦ ਸਿੰਘ ਜਾਂ ਇੱਕ ਸਿੰਘ ਦਾ ਰੁਤਬਾ ਕੀ ਹੈ, ਉਸ ਨੂੰ ਜਿਹਦੀ ਅੰਗਰੇਜ਼ੀ ਟਰਾਂਸਲੇਸ਼ਨ ਵੀ ਹੈ, ਹੁਕਮ ਸਤਤਾ ਟਿਕਨ ਮਨ ਸਿੱਖਨ ਗੁਰ ਦੇਖਾ, ਕਿ ਸਿੱਖ ਨੂੰ ਗੁਰੂ ਦੇਖ ਰਿਹਾ ਹੈ। ਸਿੱਖ ਸ਼ੁੱਡ ਅਡਾਪਟ ਟਰੂਥ and accept the will of God. These are what the Guru keeps an eye on and tests. ਕਿ ਗੁਰੂ ਦੇਖ ਰਿਹਾ ਆਪਣੇ ਸਿੱਖ ਨੂੰ, ਪਰਖ ਰਿਹਾ ਹੈ, ਅੱਖ ਦੇ ਨਾਲ ਨਿਹਾਰ ਰਿਹਾ ਹੈ। ਹੁਕਮ ਸਤਤਾ ਟਿਕਨ ਮਨ, ਕਿ ਭਾਈ ਸੱਚ ਦੇ ਉੱਤੇ ਖਲੋ ਕੇ ਸਿੱਖ ਗੁਰੂ ਦੇ ਹੁਕਮ ਅਨੁਸਾਰ ਜੀਵਨ ਜਿਉ ਰਿਹਾ ਕਿ ਨਹੀਂ, ਇਹ ਗੁਰੂ ਦੇਖ ਰਿਹਾ। ਜੋ ਸਾਬਤ ਹੈ ਸਿਦਕ ਮੈਂ ਔਰ ਰਣ ਮੈਂ ਸੂਰਾ, ਸੋ ਭੌਜਲ ਤੇ ਤਰ ਗਿਓ ਪਾਇਓ ਪਦ ਰੂਰਾ। ਜੋ ਸਾਬਤ ਹੈ ਸਿਦਕ ਮੈਂ, ਉਹ ਸਿੱਖ ਜਿਸ ਦਾ ਸਿਦਕ ਸਾਬਤ ਹੈ, ਉਹ ਸਿਦਕੀ ਹੈ। ਔਰ ਰਣ ਮੈਂ ਸੂਰਾ, ਜੰਗ ਦੇ ਮੈਦਾਨ ਦੇ ਵਿੱਚ ਉਹ ਸੂਰਬੀਰਾਂ ਵਾਂਗ ਜੂਝਦਾ ਹੈ। ਔਰ ਉਹ ਰਣ ਦੇ ਮੈਦਾਨ 'ਚ ਸੂਰਬੀਰਾਂ ਵਾਂਗ ਜੂਝਣਾ, ਉਹ ਭਗਤ ਕਬੀਰ ਜੀ ਨੇ ਡਿਫਾਈਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ 'ਚ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨਾ ਛਾੜੈ ਖੇਤ। ਜੋ ਸਾਬਤ ਹੈ ਸਿਦਕ ਮੈਂ ਔਰ ਰਣ ਮੈਂ ਸੂਰਾ, ਸੋ ਭੌਜਲ ਤੇ ਤਰ ਗਿਓ ਪਾਇਓ ਪਦ ਰੂਰਾ। ਰੂਰਾ ਹੁੰਦਾ ਸੋਹਣਾ, ਕਿ ਵੀ ਉਹ ਸਿੱਖ ਜਿਹੜਾ ਸਿਦਕ 'ਚ ਪੱਕਾ ਹੈ, ਰਣ ਦੇ ਵਿੱਚ ਜੂਝਦਾ ਹੈ, ਉਸ ਨੇ ਇਸ ਭਵ ਸਾਗਰ ਨੂੰ, ਇਸ ਮਾਇਆ ਰੂਪੀ ਸੰਸਾਰ ਨੂੰ ਪਾਰ ਕਰ ਲਿਆ। ਉਹੀ ਸੋਹਣੇ ਨੇ, ਉਹੀ ਨਾਨਕ ਤੇ ਮੁਖ ਉਜਲੇ ਨੇ। ਪਰ ਉਹਦੇ ਨਾਲ ਦੂਸਰੇ ਨੂੰ ਵੀ ਡਿਸਕ੍ਰਾਈਬ ਕੀਤਾ ਕਿ ਭਗੌੜੇ ਜਾਂ ਦੂਜੇ ਕੌਣ ਨੇ, ਜਿਨ ਕੇ ਸਿਦਕ ਨਾ ਸਾਬਤੀ ਕਾਤਰ ਜੰਜਾਲੀ, ਭਟਕਤ ਜਨਮ ਰੋ ਮਰਨ ਮੈਂ ਸੁਖ ਤੇ ਨਿਤ ਖਾਲੀ। ਜਿਨ ਕੇ ਸਿਦਕ ਨਾ ਸਾਬਤੀ ਕਾਤਰ ਜੰਜਾਲੀ, those who are not faithful and are trapped in attachment are lost cowards। ਕਿ ਵੀ ਜਿਨ੍ਹਾਂ ਦਾ ਸਦਕ ਸਾਬਤ ਨਹੀਂ ਹੈ, ਜਿਨ ਕੇ ਸਦਕ ਨਾ ਸਾਬਤੀ ਕਾਤਰ ਜੰਜਾਲੀ, ਜੰਜਾਲਾਂ 'ਚ ਫਸੇ ਹੋਏ ਨੇ। ਭਟਕਤ ਜਨਮ ਰੂ ਮਰਨ ਮੈਂ ਸੁਖ ਤੇ ਨਿਤ ਖਾਲੀ, they remain trapped in a cycle of transmigration and are forever without bliss। ਕਿ ਉਹਨਾਂ ਦੇ ਉੱਤੇ ਗੁਰੂ ਦੀ ਬਖਸ਼ਿਸ਼ ਨਹੀਂ ਹੈ,
ਉਹ ਇਸ ਮਾਇਆ ਦੇ ਜੰਜਾਲ ਵਿੱਚ ਫਸੇ ਹੋਏ, ਜਨਮ ਮਰਨ ਦੇ ਚੱਕਰ 'ਚ ਫਸੇ ਰਹਿਣਗੇ। ਸੋ ਅਸੀਂ ਜਿੱਥੇ ਇਸ ਗੁਰਸਿੱਖ ਕਪਲ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਸਮਝਦੇ ਹਾਂ ਕਿ ਉਹਨਾਂ ਨੇ ਇਹ ਉਹਨਾਂ ਦੀਆਂ ਹੀ ਫੇਵਰੇਟ ਤੁਕਾਂ ਸੀ, ਜਿਸ ਦਾ ਉਹਨਾਂ ਨੇ ਕਿਹਾ ਜੀ ਨਾਂ ਦੀ ਲੋੜ ਨਹੀਂ, ਤੁਸੀਂ ਇਸ ਦੀ ਪੱਟੀ ਚਲਾ ਦਿਓ। ਤੇ ਉਹਨੇ ਸਾਨੂੰ ਮੌਕਾ ਵੀ ਦਿੱਤਾ ਕਿ ਅਸੀਂ ਆਪਣੇ ਵਿਊਅਰਸ ਨਾਲ ਇਸ ਸਾਰੇ ਦੀ ਡੈਪਥ ਦੀ ਸਾਂਝ ਵੀ ਪਾ ਸਕੀਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ, ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਪੀ ਸਰਵਿਸਿਜ਼ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੱਕ ਪਾਸੇ ਜਿੱਥੇ ਪੰਥਕ ਹਲਕਿਆਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੁਰੱਖਿਅਤ ਹੋਣ ਦੀ ਧਾਰਨਾ ਜ਼ੋਰ ਪੜ ਰਹੀ ਹੈ, ਉੱਥੇ ਦੂਸਰੇ ਪਾਸੇ ਇਹ ਬਹਿਸ ਵੀ ਤਿੱਖੀ ਹੋਈ ਰਹੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੱਡੇ ਇਕੱਠ ਵਿੱਚ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦੇਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਬਾਹਰ ਰਹਿ ਕੇ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਸੋ ਸਾਡੇ ਬਹੁਤ ਸਾਰੇ ਵਿਊਅਰਸ ਨੇ ਇਸ ਉੱਪਰ ਸਾਡੀ ਰਾਏ ਜਾਣਨੀ ਚਾਹੀਏ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਏਜੰਸੀਆਂ ਦੀ ਖੇਡ ਦੇ ਮੁਤਾਬਕ ਉਹਨਾਂ ਨੇ ਪਿਛਲੇ 24 ਘੰਟੇ 'ਚ ਆਲਮੋਸਟ ਭਾਈ ਅੰਮ੍ਰਿਤਪਾਲ ਸਿੰਘ ਨਾਲ ਸੰਬੰਧਿਤ ਮੁੱਦਾ ਗਾਇਬ ਕਰ ਦਿੱਤਾ ਹੈ ਮੀਡੀਆ 'ਚੋਂ। ਬਿਲਕੁਲ। ਲੇਕਿਨ ਫੜੋ ਫੜੀ, ਛਾਪੇਮਾਰੀ ਔਰ ਜਿਹੜੇ ਚੈਨਲ ਪ੍ਰਾਈਵੇਟ ਨੇ ਉਹ ਬੈਨ ਕਰਨ ਦਾ ਸਿਲਸਿਲਾ, ਗੁਰਦੁਆਰਿਆਂ ਨੂੰ ਘੇਰਨ ਦਾ ਸਿਲਸਿਲਾ ਉਹ ਬਰਾਬਰ ਜਾਰੀ ਹੈ। ਉੱਤਰਾਖੰਡ ਵੀ, ਯੂਪੀ ਵੀ, ਮਹਾਰਾਸ਼ਟਰ 'ਚ ਵੀ ਔਰ ਪੰਜਾਬ ਦੇ ਵਿੱਚ ਵੀ। ਜਿਹੜੀਆਂ ਹੁਣ ਖਬਰਾਂ, ਕਿਉਂਕਿ ਜਦੋਂ ਅਸੀਂ ਇਹ ਦੇਖਦੇ ਹਾਂ ਵੀ ਕੁਝ ਚੀਜ਼ਾਂ ਦੀ ਜਦੋਂ ਤੁਸੀਂ ਟਾਈਮਿੰਗ ਦੇ ਨਾਲ ਜੋੜ ਕੇ ਦੇਖਦੇ ਹੋ ਕਿ 18 ਤਰੀਕ ਨੂੰ ਜਦੋਂ ਕਿ ਇਹ ਸਿਲਸਿਲਾ ਇਹਨਾਂ ਨੇ ਸ਼ੁਰੂ ਕੀਤਾ, ਜਲੰਧਰ ਜ਼ਿਲ੍ਹੇ ਦੇ ਵਿੱਚ 7 ਜ਼ਿਲ੍ਹਿਆਂ ਦੀ ਪੁਲਿਸ ਔਰ ਸੈਂਟਰਲ ਕੰਪਨੀਆਂ ਔਰ ਦੂਜੀਆਂ ਤੀਜੀਆਂ, ਐਨ ਉਸ ਤੋਂ ਅਗਲੇ ਦਿਨ ਸਿੱਧੂ ਮੂਸੇਵਾਲਾ ਦੀ ਬਰਸੀ ਸੀ ਜਿਸ ਤੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਸੀ। ਇਕੱਠ ਤਾਂ ਫਿਰ ਵੀ ਹੋਇਆ, ਪਰ ਜਿਹੜਾ ਫੋਕਸ ਸੀ ਜਾਂ ਬਜਾਏ ਕਿ ਏਜੰਸੀਆਂ ਦੀ ਖੇਡ ਕੀ ਹੈ, ਉਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਜਿਵੇਂ ਇੰਟਰਵਿਊ ਲਿਆਂਦਾ ਗਿਆ, ਸੋ ਉਹ ਸਾਰੇ ਨੂੰ ਉਹਨਾਂ ਨੇ ਸਾਈਡ ਲਾਈਨ ਕਰ ਦਿੱਤਾ। ਹੁਣ ਜੇ ਪਿਛਲੇ 2-3 ਦਿਨ ਤੋਂ ਇਹ ਫਿਰ ਖਬਰਾਂ 'ਚ ਆਇਆ ਜਦੋਂ ਕਿ ਨਵਜੋਤ ਸਿੱਧੂ ਪਟਿਆਲਾ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ 2 ਦਿਨ ਬਾਅਦ ਉਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲਿਆ, ਪ੍ਰੈਸ ਕਾਨਫਰੰਸ ਵੀ ਕੀਤੀ, ਕਿਉਂਕਿ ਨਵਜੋਤ ਸਿੱਧੂ ਦੇ ਹੀ ਕਾਂਗਰਸ ਪ੍ਰਧਾਨ ਹੁੰਦੇ ਆ। ਸਿੱਧੂ ਮੂਸੇਵਾਲਾ ਨੇ ਕਾਂਗਰਸ ਜੁਆਇਨ ਕੀਤੀ ਸੀ ਔਰ ਮਾਨਸਾ ਸੀਟ ਤੋਂ ਵੀ ਕਾਂਗਰਸ ਦੇ ਕੈਂਡੀਡੇਟ ਦੇ ਤੌਰ ਤੇ ਲੜਿਆ ਸੀ। ਔਰ ਇਸ ਪੀਰੀਅਡ 'ਚ ਜਿਹੜਾ ਉਹ, ਕਿਉਂਕਿ 10 ਮਹੀਨੇ ਤਾਂ ਨਵਜੋਤ ਸਿੱਧੂ ਬਿਹਾਈਂਡ ਬਾਰ ਸੀ, ਹੁਣ ਜਿਹੜਾ ਉਹਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਪਿੰਡ 'ਚ ਆ ਕੇ ਕੀਤੀ ਔਰ ਉਹਨਾਂ ਦੇ ਪਿਤਾ ਔਰ ਮਾਤਾ ਸਿੱਧੂ ਮੂਸੇਵਾਲਾ ਦਾ ਨਾਲ ਬੈਠੇ ਨੇ, ਉਹਨੇ ਕਿਹਾ ਵੀ ਗੈਂਗਸਟਰ ਤਾਂ ਮੀਅਰ ਪ੍ਰੌਨਸ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਖਿਡੌਣੇ ਨੇ, ਇਹਨਾਂ ਦੇ ਪਿੱਛੇ ਜਿਹੜੀ ਹੈ ਖੇਡ ਕੋਈ ਹੋਰ ਹੈ। ਹੁਣ ਹਾਲਾਂ ਉਹਨੇ ਕੋਈ ਨੇਮ ਨਹੀਂ, ਹਾਲਾਂ ਜਦੋਂ ਜੇਲ੍ਹ ਤੋਂ ਇੱਕਦਮ ਬਾਹਰ ਆਇਆ ਤਾਂ ਉਹਨੇ ਇਸ ਦੇ ਉੱਤੇ ਵਾਈਜ਼ਲੀ ਕੋਈ ਕਾਮੈਂਟ ਨਹੀਂ ਸੀ ਕੀਤਾ, ਪਰ ਉਹਨੇ ਇਹ ਕਿਹਾ ਕਿ ਬਈ ਇਹ ਖੇਡ ਸਮਝਣੀ ਪਏਗੀ ਕਿ ਗੈਂਗਸਟਰਾਂ ਨੂੰ ਕੌਣ ਵਰਤ ਰਿਹਾ। ਹੁਣ ਇਹ ਦੇਖਦੇ ਹਾਂ ਕਿ ਵੀ ਕੋਈ ਨਾ ਕੋਈ ਇਸ ਪਾਸੇ ਵੀ ਧਿਆਨ ਨਾ ਜਾਏ। ਅੱਜ ਜਦੋਂ ਅਸੀਂ ਖਬਰਾਂ ਦੇਖਦੇ ਹਾਂ
ਕਿਉਂਕਿ ਜਿਹੜੀ ਦਾ ਨਵਜੋਤ ਸਿੱਧੂ ਦਾ ਸੀ ਗੈਂਗਸਟਰਸ ਮੀਅਰ ਪੌਨਸ ਸਮਵਨ ਐਲਸ ਪੁਲਿੰਗ ਦਾ ਸਟ੍ਰਿੰਗਸ, ਕਿ ਜਿਹੜਾ ਡੋਰ ਹੈ ਕੋਈ ਹੋਰ ਖਿੱਚ ਰਿਹਾ ਹੈ, ਇਹ ਅੱਗੋਂ ਕਠਪੁਤਲੀਆਂ ਨੇ। ਔਰ ਅੱਜ ਦੀ ਖਬਰ ਦੇ ਵਿੱਚ ਅਸੀਂ ਇਮੀਡੀਏਟਲੀ ਦੇਖਦੇ ਹਾਂ ਕੇਂਦਰ ਨੇ ਤਿਆਰ ਕੀਤੀ 28 ਗੈਂਗਸਟਰਾਂ ਦੀ ਸੂਚੀ, ਜ਼ਿਆਦਾਤਰ ਕੈਨੇਡਾ ਤੇ ਅਮਰੀਕਾ 'ਚ ਬੈਠੇ ਨੇ। ਦਰਸ਼ਕ ਦੇਖ ਵੀ ਸਕਦੇ ਨੇ ਸਕਰੀਨ ਤੇ ਜਿਹੜੀ ਸਟੋਰੀ ਸੀ ਕਿ ਗੋਲਡੀ ਬਰਾੜ ਦਾ ਨਾਂ ਸਭ ਤੋਂ ਉੱਪਰ। ਹੁਣ ਇੱਕ ਸਚਨ ਬਿਸ਼ਨੋਈ ਨੂੰ ਛੱਡ ਕੇ ਜਿਨ੍ਹਾਂ ਦੀਆਂ ਪਿਕਚਰਾਂ ਵੀ ਨੇ ਸਭ ਸਿੱਖਾਂ ਦੇ ਮੁੰਡੇ ਨੇ, ਔਰ 28 ਗੈਂਗਸਟਰਾਂ ਦੀ ਸੂਚੀ ਪੂਰਾ ਇਹ ਦਿੱਤਾ ਹੈ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਲਮੋਸਟ 28 ਚੋਂ 20 ਜਾਂ 22 ਜਿਹੜੇ ਨੇ ਉਹ ਸਿੱਖ ਲੜਕੇ ਨੇ। ਹੁਣ ਇਹ ਉਹਨਾਂ ਨੇ, ਜਦੋਂ ਅਸੀਂ ਦੇਖਦੇ ਹਾਂ ਕਿ ਬਾਹਰਲੇ ਮੁਲਕਾਂ 'ਚ ਨੈਗੇਟਿਵਿਟੀ ਪੂਰੇ ਜ਼ੋਰ ਨਾਲ, ਬਿਲਕੁਲ ਈਵਨ ਕੱਲ ਅਸੀਂ ਡਿਸਕਸ ਕੀਤਾ ਸੀ ਕਿ UN ਦੀ ਡਰੱਗ ਐਂਡ ਕ੍ਰਾਈਮ ਏਜੰਸੀ ਨੂੰ ਅਪਰੋਚ ਕੀਤਾ ਹੈ, ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਮੋਨੀਟਰਿੰਗ ਏਜੰਸੀ ਹੈ ਜਿਹੜੀ ਕਿਹਨੂੰ ਗ੍ਰੇ ਜ਼ੋਨ 'ਚ ਪਾਉਣਾ ਹੈ, ਉਹਨਾਂ ਨੂੰ ਕਿਹਾ ਮਨੀ ਲਾਂਡਰਿੰਗ, ਡਰੱਗਸ ਔਰ ਇਹ ਜਿਹੜੀ ਹੈ ਟਰਾਂਸਫਰ, ਇਲੀਗਲ ਮਨੀ, ਇਹ ਉਹ। ਹੁਣ ਇਹ ਆਲਰੇਡੀ ਬਾਹਰ ਕਿਹਨੂੰ ਇਹ ਗੈਂਗਸਟਰ ਬਣਾ ਦੇਣਗੇ, ਕਿਹਦੀ ਐਕਸਟ੍ਰੈਡੀਸ਼ਨ ਮੰਗ ਲੈਣਗੇ, ਕਿਹਨੂੰ ਕਰਨਗੇ। ਪਰ ਜਿਉਂ ਹੀ ਇਹ ਗੱਲ ਆਈ ਕਿ ਵੀ ਇਹ ਗੈਂਗਸਟਰ ਤਾਂ ਇੱਥੇ ਜਿਹੜੇ ਬੈਠੇ ਹੋਏ ਨੇ ਇਹ ਤਾਂ ਐਵੇਂ ਉਹਨਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਨੇ, ਧਾਗਾ ਕੋਈ ਹੋਰ ਖਿੱਚ ਰਿਹਾ, ਤੇ ਉਹਨਾਂ ਨੇ ਇਹ ਜਿਹੜੀ ਸਾਰੀ ਹੈ ਅੱਜ ਦੀ ਮੇਨ ਪਲਾਂਟ ਇਹੀ ਜਿਹੜੀ ਹੈ ਕੀਤੀ ਹੋਈ ਹੈ। ਫਿਰ ਅਸੀਂ ਦੇਖਦੇ ਹਾਂ ਕਿ ਨਾਲ ਦੀ ਨਾਲ ਇਹ ਬੇਸ਼ੱਕ ਆਪ ਇੰਡੀਆ ਜਿਹੜਾ RSS ਦਾ ਮਾਊਥ ਪੀਸ ਹੈ, ਉਹਨੇ ਇਹ ਖਬਰ ਬਣਾ ਦਿੱਤੀ ਕਿ ਬਈ ਬੈਂਡ ਟੈਰਰਿਸਟ ਆਊਟਫਿਟ ਖਾਲਿਸਤਾਨ ਲਿਬਰੇਸ਼ਨ ਫੋਰਸ ਟੇਕਸ ਰਿਸਪੌਂਸਿਬਿਲਿਟੀ ਫॉर ਸੈਟਿੰਗ ਫਾਇਰਸ at 3 locations across ਹਰਿਆਣਾ, ਦਿੱਲੀ ਐਂਡ UP। ਹੁਣ ਹਰਿਆਣਾ, UP, ਦਿੱਲੀ 'ਚ 3 ਥਾਂ ਤੇ ਅੱਗਾਂ ਲੱਗੀਆਂ ਪਿਛਲੇ ਦਿਨਾਂ। ਉਹਨਾਂ ਨੇ ਕਿਸੇ ਨਾਮ ਨਿਹਾਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉੱਤੇ ਪਾ ਦਿੱਤਾ ਕਿ ਜੀ ਉਹਨਾਂ ਦੇ ਲੈਟਰ ਹੈਡ ਵੀ ਦੇ ਦਿੱਤਾ, ਉਸ ਦੇ ਉੱਤੇ ਪੂਰੀ ਖਬਰ ਬਣਾਈ ਹੋਈ ਹੈ ਕਿ ਜੀ ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਕਿ ਵੀ ਅਸੀਂ ਇਹਨਾਂ 3 ਥਾਵਾਂ ਤੇ ਅੱਗ ਲਾਈ। ਹੁਣ ਇਹ ਇਸ ਕਿਸਮ ਦੀ ਖਬਰ ਹੈ ਕਿਉਂਕਿ ਸਿਰਫ ਇਹਨਾਂ ਦੇ ਮਾਊਥ ਪੀਸ 'ਚ ਆਈ, ਅਜੇ ਤੱਕ ਉਹਨਾਂ ਦਾ ਜਿਹੜਾ ਮੁੱਖ ਧਾਰਾ ਹਿੰਦੂ ਮੀਡੀਆ, ਹਿੰਦੂਤਵੀ, ਉਹਨੇ ਨਹੀਂ ਚੁੱਕੀ ਹੈ। ਹੁਣ ਤੁਸੀਂ ਜੇ ਇਹੀ ਖਬਰ ਚੱਲਣ ਲੱਗ ਗਈ ਜਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ, ਤਾਂ ਇਹਦਾ ਮਤਲਬ ਇਹ ਹੈ ਕਿ ਵੀ ਇਹ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਨੇ। ਔਰ ਇਹ ਕਰਕੇ ਜੀ ਦੇਖੋ ਇਹਨਾਂ ਨੇ ਤਾਂ ਤੁਹਾਡੇ ਉਹ ਤਿੰਨੋਂ ਹੀ, ਦਿੱਲੀ ਵੀ, ਹਰਿਆਣਾ ਵੀ ਤੇ UP ਵੀ, ਜਿੱਥੇ ਇਹਨਾਂ ਨੇ ਜਦੋਂ ਮਰਜ਼ੀ ਇਹ ਉਸ ਕਿਸਮ ਦੀ ਐਂਟੀ ਸਿੱਖ ਵਾਇਲੈਂਸ ਜਿਹੜੀ ਹੈ ਉਹ ਟ੍ਰਿਗਰ ਕਰ ਸਕਦੇ ਨੇ। ਔਰ ਇਧਰ ਇਹ ਚੱਲ ਰਿਹਾ ਤੇ ਪੰਜਾਬ 'ਚ ਅਸੀਂ ਦੇਖਦੇ ਹਾਂ ਕਿ ਹਿੰਦੂ ਪਲੀਜ਼ਿੰਗ ਲਾਈਨ ਪ੍ਰਾਈਮ ਜਿਹੜੀ ਹੈ ਚੀਫ ਮਿਨਿਸਟਰ ਭਗਵੰਤ ਮਾਨ, CM ਦੀ ਯੋਗਸ਼ਾਲਾ ਟੂ ਸਟਾਰਟ ਇਨ 4 ਸਿਟੀਜ਼ ਸੇਜ਼ ਪੰਜਾਬ। CM ਮਾਨ ਨੂੰ ਕਹਿੰਦਾ ਜੀ ਮੈਂ ਵੀ ਰੋਜ਼ ਯੋਗਾ ਕਰਦਾ, ਲੋਕਾਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਔਰ ਚੀਫ ਮਿਨਿਸਟਰ ਦੀ ਯੋਗਸ਼ਾਲਾ ਇਹ 4 ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਤੇ ਪਟਿਆਲਾ ਇਹ ਅਸੀਂ ਖੋਲ ਰਹੇ ਹਾਂ। ਔਰ ਇਹ yoga is part of our country's culture, it is part of our country's heritage, but nowadays we are forgetting it. I also do yoga every morning, it has many benefits, but yoga has vanished from our busy lives. We want to make yoga a public way ਹੋ ਗਿਆ। ਹੁਣ ਉਹ ਦੱਸ ਰਿਹਾ ਕਿ ਇਹ 5 ਕਕਾਰੀ ਸਾਡਾ ਵਿਰਸਾ ਨਹੀਂ ਹੈ ਪੰਜਾਬ ਦਾ, ਅਸੀਂ ਤਾਂ ਯੋਗਾ ਦੇ ਮਗਰ ਲੱਗਣ ਵਾਲੇ ਆ, ਇਹ ਸਾਡਾ ਵਿਰਸਾ ਹੈ, ਭੁੱਲ ਗਏ। ਔਰ ਇਹ ਜਦੋਂ ਕਿ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਘਰਾਂ 'ਚੋਂ ਚੁੱਕੇ ਹੋਏ ਨੇ, ਪੂਰਾ ਉਹ ਚੱਲ ਰਿਹਾ। ਔਰ ਸਾਡੇ ਇੱਕ ਵੀਰ ਨੇ ਲਿਖਿਆ ਵੀ ਹੈ ਕਿ ਭਾਈ ਇਹ ਜਿੱਥੇ ਭੰਨ ਤੋੜ ਕੀਤੀ ਉਹਨਾਂ ਨੇ ਹਰੀਕੇ 'ਚ ਜਾਂ ਮੁਦਕੀ ਜਾਂ ਦੂਸਰੀਆਂ ਥਾਵਾਂ ਤੇ ਜਿੱਥੇ ਗੱਡੀਆਂ ਤੋੜੀਆਂ, ਮੋਟਰਸਾਈਕਲ ਤੋੜੇ, ਵੀ ਉਹ ਕੋਈ ਹੋਰ ਹੀ ਗੈਂਗ 20-25 ਬੰਦਿਆਂ ਦੀ ਜਿਹੜੀ ਸਿੱਧੀ IG ਲੈਵਲ ਤੇ ਜੁੜੇ ਹੋਏ ਜਿਹੜੇ ਨੇ। ਹੁਣ ਕੀ ਚੱਲ ਰਿਹਾ ਹੈ, ਉਹ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਇੱਕ ਤਾਂ ਬਲੈਕ ਕੈਟ ਫਿਨੋਮੀਨਾ ਹੈ ਹੀ ਸੀ, ਕਾਲੇ ਕੱਛਿਆਂ ਵਾਲੇ ਸੀ, ਇਸ ਕਿਸਮ ਦੇ ਲੋਕ ਵੀ ਪੰਜਾਬ 'ਚ ਉਤਾਰੇ ਹੋਏ ਨੇ। ਹੁਣ ਇਸ ਸਭ ਦੇ ਚੱਲਦੇ ਆ, ਕਿਉਂਕਿ ਜਿਹੜਾ ਟੌਪਿਕ ਤੁਸੀਂ ਕਿਹਾ ਪਿਛਲੇ 24 ਘੰਟੇ 'ਚ ਬਹੁਤ ਸਾਰੀਆਂ ਕਾਲਾਂ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦੀ ਲਿਖਤ ਵੀ ਆਈ, ਹੋਰ ਵੀ ਬਹੁਤ ਸਾਰਿਆਂ ਦੀ, ਕਿਉਂਕਿ ਹੁਣ ਜਿਹੜੀ ਧਿਰ ਅੱਜ ਤੋਂ ਜਿਹੜੇ ਵੀਰ ਕੁਛ ਯਕੀਨ ਨਹੀਂ ਸੀ ਕਰਦੇ ਕਿ ਭਾਈ ਅੰਮ੍ਰਿਤਪਾਲ ਸਿੰਘ ਨਿਕਲ ਗਏ ਨੇ, ਹੁਣ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਸ਼ਾਇਦ ਇਹ ਖਬਰ ਗਲਤ ਨਾ ਹੋਏ। ਹੁਣ ਨਵੀਂ ਡਿਬੇਟ ਇਸ ਦੇ ਉੱਤੇ ਇੱਕ ਉਹ ਨੇ ਜਿਨ੍ਹਾਂ ਦਾ ਇਹ ਹੈ ਕਿ ਜੀ ਦੇਖੋ ਜਿਵੇਂ ਉਹਨਾਂ ਦੇ ਮੈਸੇजेस ਤੋਂ ਵੀ ਸੀ ਕਿ ਵੀ ਉਹਨਾਂ ਨੇ ਕੋਈ
ਇਹ ਡਿਨਾਈ ਨਹੀਂ ਸੀ ਕੀਤਾ। ਉਹਨਾਂ ਨੇ ਕਿਹਾ ਜੀ ਜੇ ਉਹ ਢੰਗ ਨਾਲ ਆਉਂਦੇ ਗ੍ਰਿਫਤਾਰੀ ਲੈਣ, ਗ੍ਰਿਫਤਾਰੀ ਦੇ ਦਿੰਦੇ ਵੀ ਮੈਂ ਕੋਈ ਗ੍ਰਿਫਤਾਰੀ ਤੋਂ ਤਾਂ ਭੱਜਿਆ ਨਹੀਂ, ਨਾ ਹੀ ਮੈਂ ਡਰਦਾ ਜੇਲ੍ਹ ਜਾਣ ਤੋਂ ਜਾਂ ਦੂਜੇ ਤੋਂ। ਹੁਣ ਇਸ ਸਾਰੇ ਚੋਂ ਭਾਵੇਂ ਉਹ ਬਿਟਵੀਨ ਦਾ ਲਾਈਨ ਸੀ, ਲੇਕਿਨ ਜਿਹੜੀ ਹੁਣ ਇੱਕ ਸੋਚ ਨਿੱਧਰ ਕੇ ਆ ਰਹੀ ਹੈ ਕਿ ਵੀ ਈਵਨ ਜਦੋਂ ਉਹਨਾਂ ਨੇ ਇਹ ਸਾਰਾ ਕਿਹਾ ਕਿ ਵੀ ਕਿਤੇ ਨਾ ਕਿਤੇ ਉਹ ਜਾਂ ਉਹਨਾਂ ਦੇ ਨਾਲ ਜਿਹੜੇ ਵੀ ਕੋਈ ਸੰਪਰਕ 'ਚ ਹੋਣਗੇ ਉਹ ਇਸ ਗੱਲ ਦੇ ਉੱਤੇ ਕਰ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੀ ਹੈ ਉਹ ਆਪਣੀ ਗ੍ਰਿਫਤਾਰੀ ਦੇਣ ਵੱਡੇ ਇਕੱਠ ਦੇ ਵਿੱਚ। ਉਹ ਭਾਵੇਂ ਸਰਬੱਤ ਖਾਲਸਾ ਰੂਪ 'ਚ ਹੋਏ, ਕਿਸੇ ਹੋਰ ਰੂਪ 'ਚ ਹੋਏ, ਜਿੱਥੇ ਤਾਂ ਕਿ ਇਹ ਹੋਏ ਕਿ ਭਾਈ ਅਸੀਂ ਐਟ ਵਿਲ ਜਿਹੜਾ ਹੈ ਉਹ ਤਿਆਰ ਹੈ ਫੇਸ ਕਰਨ ਨੂੰ ਕੁਛ ਵੀ। ਔਰ ਸਾਡੀ ਵੀ ਰਾਏ ਪੁੱਛੀ ਗਈ। ਹਾਲਾਂ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਤਾਂ ਖੈਰ ਲਫ਼ਜ਼ਾਂ ਦੇ ਨਾਲ ਹੀ ਕਿ ਭਾਈ ਸਿੱਖ ਸਰੈਂਡਰ ਨਹੀਂ ਕਰਦਾ ਕਦੇ ਵੀ, ਔਰ ਉਹ ਚਲੇ ਜਾਣ ਕਿਤੇ ਵੀ ਜਾਂ ਦੂਜੇ, ਉਹ ਕਿਹਾ ਉਹਨੂੰ ਲੈ ਕੇ ਵੀ ਕਈਆਂ ਦੀ ਡਿਬੇਟ ਹੋਈ। ਸਰਬੱਤ ਖਾਲਸਾ ਨੂੰ ਲੈ ਕੇ ਜਿਹੜੀ ਡਿਬੇਟ ਹੈ ਉਹ ਅਸੀਂ ਆਲਰੇਡੀ ਉਹਦੇ ਤੇ ਗੱਲ ਕੀਤੀ ਹੋਈ ਹੈ। ਮੇਰਾ ਆਪਣਾ ਇਸ ਦਾ ਨਿੱਜੀ ਇਹ ਖਿਆਲ ਹੈ, ਮੈਂ ਇਹ ਸਮਝਦਾ ਵੀ ਬੇਸ਼ੱਕ ਕਿਉਂਕਿ ਇੱਕ ਤਬਕਾ ਉਹ ਹੈ ਜਿਨ੍ਹਾਂ 'ਚ ਕੋਈ ਜਿਹੜੇ ਸਾਡੇ ਪਿੰਡ ਦੇ ਵੀ ਸ਼ਾਮਲ ਨੇ, ਜਿਹੜੇ ਈਵਨ ਪਹਿਲਾਂ ਹੀ ਇਸ ਗੱਲ ਦੇ ਉੱਤੇ ਹੀ ਸੀ ਕਿ ਜੀ ਉਹਨਾਂ ਨੂੰ ਉੱਥੋਂ ਨਿਕਲਣਾ ਨਹੀਂ ਸੀ ਚਾਹੀਦਾ, ਉੱਥੇ ਹੀ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਸੀ, ਕਿੰਨਾ ਕੁ ਵੱਡਾ ਕੇਸ ਬਣਨਾ ਸੀ, ਕਿੰਨਾ ਕੁ ਵੱਡਾ ਇਹ ਹੈ। ਚਲੋ ਉਹ ਪਾਰਟ ਵੀ ਓਵਰ ਹੋ ਗਿਆ। ਮੇਰਾ ਆਪਣਾ ਖਿਆਲ ਫਿਰ ਉਹੀ ਹੁਣੇ ਕਹਿੰਦੇ ਨੇ ਜੀ ਜੇ ਗ੍ਰਿਫਤਾਰੀ ਦੇ ਵੀ ਦਿੰਦੇ ਨੇ ਕੀ ਹੈ, NSA ਹੈ ਉਹ ਕਿੰਨੀ ਕੁ ਦੇਰ ਲਾ ਲੈਣਗੇ, 2 ਸਾਲ ਅੰਦਰ ਰੱਖ ਲੈਣਗੇ, 4 ਸਾਲ ਰੱਖ ਲੈਣਗੇ, ਔਰ ਦੂਸਰਾ ਹੋਏਗਾ। ਪਰ ਮੇਰਾ ਆਪਣਾ ਇਹ ਨਿੱਜੀ ਖਿਆਲ ਹੈ, ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਸ ਹਾਲਤ 'ਚ ਨੇ, ਕਿਵੇਂ ਉਹਨਾਂ ਦਾ ਕਿਸੇ ਖੱਬੇ ਸੱਜੇ ਪਾਸੇ ਨਿਕਲਣਾ ਪੋਸੀਬਲ ਹੋ ਸਕਦਾ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਨਾਂ ਦੇ ਹੱਥਾਂ 'ਚ ਆਉਣ ਦਾ ਇਹ ਨਹੀਂ ਹੈ ਕਿ ਵੀ ਉਹ ਪਹਿਲੀ ਪਾਰਟ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਿਹੜੇ 7 ਉਹਨਾਂ ਨੇ ਚੁੱਕੇ ਉਹਨਾਂ ਨੂੰ ਕਾਲਾ ਪਾਣੀ ਲੈ ਗਏ ਡਿਬਰੂਗੜ੍ਹ। ਫਿਰ ਜੇ ਅਸੀਂ ਇਹ ਦੇਖੀਏ ਕਿ ਹੁਣ ਉਹਨਾਂ ਦੇ ਚਾਚਾ ਜੀ ਜਿਹੜੇ ਬ੍ਰਿਟਿਸ਼ ਸਿਟੀਜ਼ਨ ਨੇ, ਉਹਨਾਂ ਦੇ ਉੱਤੇ ਉਹਨਾਂ ਹੈਬੀਅਸ ਕਾਰਪਸ ਹਾਈ ਕੋਰਟ 'ਚ ਪਾਈ ਹੋਈ ਸੀ ਵਕੀਲਾਂ ਵੱਲੋਂ ਕਿ ਜੀ ਦੱਸੋ ਉਹਨਾਂ ਤੇ ਤਾਂ ਕੀ ਕੇਸ ਪਾਇਆ, ਔਰ ਉਹਨੇ ਜਿਹੜਾ ਗਵਰਨਮੈਂਟ ਨੇ ਕਿਹਾ ਜੀ ਉਹ ਇਲੀਗਲ ਕਨਫਾਈਨਮੈਂਟ 'ਚ ਨਹੀਂ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਅੱਜ ਹੀਅਰਿੰਗ ਦੇ ਲਈ ਆਈ ਹੈਬੀਅਸ ਕਾਰਪਸ ਜਿਹੜੀ ਹੈ ਪਟੀਸ਼ਨ ਜਸਟਿਸ ਅਨਿਲ ਖੇਤਰਪਾਲ ਦੇ ਸਾਹਮਣੇ, ਤੇ ਉਹਨੇ ਕਿਹਾ ਕਿ ਵੀ ਇਹ ਜਿਹੜਾ ਜਿਹੜੇ ਉਹਨਾਂ ਦੇ ਚਾਚਾ ਜੀ ਨੇ ਹਰਜੀਤ ਸਿੰਘ, ਹੀ ਇਜ਼ ਪ੍ਰੋਫੈਸਿੰਗ ਰੈਡੀਕਲ ਆਈਡੀਓਲੋਜੀ ਐਂਡ ਰੇਜ਼ਿੰਗ ਦਾ ਡਿਮਾਂਡ ਆਫ ਸੈਸੈਸ਼ਨ ਆਫ ਪੰਜਾਬ ਫਰੋਮ ਇੰਡੀਆ ਬਾਈ ਵਾਇਲੈਂਟ ਮੀਨਸ। He had also been supporting Amritpal's activity, instigating, provoking, conspiring to wage a war against the state for a separate nation. Already ਉਹਨਾਂ ਨੇ ਕਿਹਾ ਜੀ ਉਹ ਤਾਂ ਅੰਮ੍ਰਿਤਪਾਲ ਦੇ ਨੇ ਵਾਇਲੈਂਟ ਮੀਨਸ ਦੇ ਨਾਲ ਆਜ਼ਾਦੀ ਦੀ ਗੱਲ ਕੀਤੀ ਹੋਈ ਹੈ। ਇਹ ਵੀ ਜਿਹੜੇ ਨੇ ਉਹ ਇਨਸਟੀਗੇਟ ਕਰ ਰਹੇ ਸੀ, ਪ੍ਰੋਵੋਕ ਕਰ ਰਹੇ ਸੀ, ਕੰਸਪਾਇਰ ਕਰ ਰਹੇ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਇਨੋਸੈਂਟ ਬੰਦਾ ਜਿਹੜੇ ਸਿਰਫ ਉਹਨਾਂ ਨੂੰ ਡਰਾਈਵ ਕਰਕੇ ਲਿਜਾਂਦੇ ਸੀ, ਹਰਜੀਤ ਸਿੰਘ ਉਹਨਾਂ ਨੇ ਕੋਈ ਮੀਡੀਆ ਨੂੰ ਇੰਟਰਵਿਊ ਨਹੀਂ ਦਿੱਤੇ, ਕੋਈ ਉਹਨਾਂ ਨੂੰ ਇਹ ਕਹਿ ਕੇ ਕਿ ਜੀ ਇਹ ਅੰਮ੍ਰਿਤਪਾਲ ਦਾ ਚਾਚਾ ਇਹ ਇਨਸਟੀਗੇਟ ਕਰ ਉਹਦੇ ਕਹਿਣ ਦੇ ਉੱਤੇ, ਕਿਉਂਕਿ ਉਹ ਵਾਇਲੈਂਟ ਮੀਨਸ ਦੇ ਨਾਲ ਸੀ। ਫਿਰ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਜੀ ਭਾਈ ਅੰਮ੍ਰਿਤਪਾਲ ਸਿੰਘ 2 ਸਾਲ 4 ਸਾਲ 3 ਸਾਲ ਬਾਅਦ ਉਹਨਾਂ ਨੂੰ ਬਾਹਰ ਆ ਲੈਣ ਦੇਣਗੇ ਔਰ ਉਹ ਜਿਸ ਆਜ਼ਾਦ ਖਾਲਸਾਈ ਸਪਿਰਿਟ ਦੇ ਵਿੱਚ ਆਪਣੀ ਗੱਲ ਕਰਦੇ ਨੇ ਉਹ ਕਰ ਸਕਣਗੇ। ਸੋ ਮੈਂ ਸਮਝਦਾ ਵੀ ਇਸ ਨੂੰ ਹਾਂ ਜੇ ਅਸੀਂ ਇਵੇਂ ਹੀ ਸਮਝਦੇ ਹਾਂ, ਔਰ ਮੈਂ ਤਾਂ ਅੱਜ ਵੀ ਗੱਲ ਹੋ ਰਹੀ ਸੀ ਕਿਸੇ ਵੀਰ ਨਾਲ, ਮੈਂ ਕਿਹਾ ਜੱਗੀ ਜੌਲ ਬ੍ਰਿਟਿਸ਼ ਸਿਟੀਜ਼ਨ 5 ਸਾਲ ਤੋਂ ਜੇਲ੍ਹ ਦੇ ਵਿੱਚ ਹੈ, ਤਿਹਾੜ ਬੈਠਾ, ਉਹਨੂੰ ਤਾਂ ਨਹੀਂ ਆਸਾਮ ਭੇਜਿਆ ਹੋਇਆ। ਇੰਨੇ ਐਮਪੀਆਂ ਨੇ ਲਿਖਿਆ, ਦੂਜਾ ਫ੍ਰੀ ਜੱਗੀ ਜੌਲ ਮੁਹਿੰਮ ਵੀ ਚੱਲੀ, ਅਸੀਂ ਛੁਡਾ ਲਿਆ ਉਹਨਾਂ ਨੂੰ, ਜਥੇਦਾਰ ਜਗਤਾਰ ਸਿੰਘ ਹਵਾਰਾ। ਹੁਣ ਇਹਦੇ ਬਾਵਜੂਦ ਕਿ ਉਹ ਸਰਬੱਤ ਖਾਲਸਾ ਦੇ ਬਣਾਏ ਜਥੇਦਾਰ ਨੇ ਔਰ ਪੂਰਾ ਆਪਣੀ ਟਰਮ ਤੋਂ ਵੀ ਕਿੰਨਾ ਜ਼ਿਆਦਾ ਉਹ ਕਰ ਚੁੱਕੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਾਡੇ ਮਨ 'ਚ ਬਹੁਤ ਵਾਰ ਭਗੌੜੇ ਦਾ ਮਤਲਬ ਕਦੇ ਵੀ ਇਹ ਨਹੀਂ ਲੈਣਾ ਚਾਹੀਦਾ ਜਿਹੜਾ ਕਿ ਇਹ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ। ਮੈਂ ਸਮਝਦਾ ਵੀ ਮੈਸੇਜ 10ਵੇਂ ਪਾਤਸ਼ਾਹ ਦਾ ਇਹੀ ਰਿਹਾ ਕਿ ਅਸੀਂ ਜਦੋਂ ਇਹ ਠੀਕ ਹੈ ਕਿ ਵੀ ਹਾਂ ਜੇ ਆਮੋ ਸਾਹਮਣੇ ਮੁਕਾਬਲਾ ਉੱਥੇ ਤੁਸੀਂ ਹਥਿਆਰ ਕਿਸੇ ਦੇ ਸਾਹਮਣੇ ਰੱਖਦੇ ਹੋ, ਸਰੈਂਡਰ ਕਰ, ਉਹ ਨਹੀਂ ਐਕਸੈਪਟੇਬਲ ਹੈ। ਬਾਕੀ ਸਟਰਗਲ ਜਿਹੜੀਆਂ ਨੇ ਉਹ ਕਈ ਰੂਪ ਦੇ ਵਿੱਚ ਕਈ ਪਾਸਿਓਂ, ਹੁਣ ਅੱਜ ਹੀ ਉਹ ਦਿਨ ਹੈ ਜਦੋਂ ਕਾਮਾਗਾਟਾ ਮਾਰੂ ਜਹਾਜ਼ ਜਿਹਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਸੀ ਬਾਬਾ ਗੁਰਦਿੱਤ ਸਿੰਘ ਸਰਹਾਲੀ, ਉਹਨਾਂ ਨੇ ਉਹ ਜਹਾਜ਼ ਬਾਏ ਕੀਤਾ ਸੀ।
ਹੁਣ ਜਦੋਂ ਉਹ ਵਾਪਸ ਗਿਆ ਔਰ ਬਜਬਜ ਘਾਟ ਦੇ ਕੰਢੇ ਤੇ ਕਲਕੱਤੇ ਦੇ ਵਿੱਚ ਫਾਇਰਿੰਗ ਹੋਈ, 12-14 ਸਿੰਘ ਜਿਹੜੇ ਨੇ ਉਹ ਸ਼ਹੀਦ ਹੋਏ, ਉਹ ਸਲਿੱਪ ਕਰ ਗਏ ਸੀ। ਬਾਬਾ ਗੁਰਦਿੱਤ ਸਿੰਘ ਉੱਥੋਂ ਨਹੀਂ ਸੀ ਆਏ। 20-21 ਸਾਲ 22 ਸਾਲ ਉਹ ਜਿਹੜੇ ਨੇ ਉਹ ਰਹੇ ਨੇ ਅੰਡਰਗਰਾਉਂਡ, ਜਿਹਦੇ ਲਈ ਲਫ਼ਜ਼ ਵਰਤਦੇ ਆ, ਜਾਂ ਰੂਪੋਸ਼ ਹੋ ਕੇ। ਫਿਰ ਗਾਂਧੀ ਨੇ ਕਿਵੇਂ ਉਹਦੇ ਸੰਪਰਕ ਚ ਆਏ ਜਾਂ ਕੀ ਉਹਨੇ ਕਿਹਾ ਜੀ ਨਹੀਂ ਕਰ ਦਿਓ। ਨਨਕਾਣਾ ਸਾਹਿਬ ਦੇ ਇੱਕ ਇਕੱਠ ਚ 20-22 ਸਾਲ ਬਾਅਦ ਉਹਨਾਂ ਨੇ ਜਿਹੜਾ ਉਹ ਆਪਣੇ ਆਪ ਨੂੰ ਪੇਸ਼ ਕੀਤਾ। ਹਾਲਾਂ ਉਹਨਾਂ ਦਾ ਤਾਂ ਕੁਝ ਵੀ ਨਹੀਂ ਸੀ, ਉਹਨਾਂ ਨੇ ਕੋਈ ਬੰਬ ਤੋਪਾ ਨਹੀਂ, ਉਹਨਾਂ ਤੋਂ ਜਹਾਜ਼ ਲਿਆ ਸੀ ਕਾਮਾਗਾਟਾ ਮਾਰੂ, ਔਰ ਜਿਹੜਾ ਲਾ ਇਹਨਾਂ ਨੇ ਬਣਾਇਆ ਸੀ ਕਿ ਜੀ ਕੈਨੇਡਾ ਚ ਉਹੀ ਆ ਸਕਦਾ ਜਿਹੜੀ ਸ਼ਿਪ ਸਿੱਧੀ ਆਏ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਵੀ ਜਿਹੜਾ ਕਈ ਵਾਰ ਤੁਸੀਂ ਰੂਪੋਸ਼ ਹੋ ਕੇ ਵੀ, ਔਰ ਇਵੇਂ ਹੀ ਅਸੀਂ ਬਹੁਤ ਸਾਰੇ ਹੋਰ ਬੱਬਰ ਅਕਾਲੀ ਲਹਿਰ ਜਾਂ ਦੂਸਰਿਆਂ ਨਾਲ ਸੰਬੰਧਿਤ ਵੀ ਉਸ ਦੀ ਗੱਲ ਕਰ ਸਕਦੇ ਹਾਂ। ਸੋ ਮੇਰੀ ਜੇ ਨਿੱਜੀ ਕੋਈ ਮੇਰੀ ਰਾਏ ਪੁੱਛੇ, ਹਾਂ ਜੇ ਤਾਂ ਲੱਗਦਾ ਵੀ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਫਿਰ ਤਾਂ ਇੱਕ ਵੱਖਰੀ ਗੱਲ ਹੈ, ਪਰ ਆਪਸ਼ਨਸ ਹਮੇਸ਼ਾ ਹੁੰਦੀਆਂ ਨੇ, ਇਸ ਦੇ ਵਿੱਚ ਵੀ ਹੈ। ਸੋ ਮੈਂ ਸਮਝਦਾ ਵੀ ਇਹ ਜਿਹੜਾ ਖਾਸ ਤੌਰ ਤੇ ਹੁਣ ਤਾਂ ਉਹਨਾਂ ਦਾ ਰੁਤਬਾ ਕੱਲਾ ਇੱਕ ਫੌਜੀ ਵਾਲਾ ਨਹੀਂ ਹੈ, ਇਹ ਤਾਂ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ। ਉਹਨਾਂ ਦਾ ਰੁਤਬਾ ਇੱਕ ਜਰਨੈਲ ਵਾਲਾ ਹੈ, ਔਰ ਉਹਨਾਂ ਨੂੰ ਕਿਤੇ ਵੀ ਕਿਸੇ ਵੀ ਸੈਟਿੰਗ ਚੋਂ ਅਗਵਾਈ ਦੇਣ ਦੀ ਸਮਰੱਥਾ ਰੱਖਦੇ ਨੇ। ਉਹਨਾਂ ਦੀ ਆਵਾਜ਼ ਦੇ ਵਿੱਚ ਦਮ ਹੈ, ਉਹਨਾਂ ਦੇ ਨਾਲ ਮੁਹੱਬਤ ਕਰਨ ਵਾਲੇ ਦੁਨੀਆ ਦੇ ਕੋਨੇ-ਕੋਨੇ 'ਚ ਨੇ। ਔਰ ਬਾਕੀ ਜਿਵੇਂ ਵੀ ਉਹਨਾਂ ਦਾ, ਕਿਉਂਕਿ ਸਾਡਾ ਉਹਨਾਂ ਦੇ ਕੋਈ ਤੱਕ ਪਹੁੰਚ ਤਾਂ ਨਹੀਂ ਆ, ਉਹਨਾਂ ਦੀਆਂ ਜਥੇਬੰਦੀ ਦੇ ਤੱਕ ਵੀ ਉਹ ਆਪਣਾ ਫੈਸਲਾ ਕਰਦੇ ਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਗ੍ਰਿਫਤਾਰੀ ਲਈ ਪੇਸ਼ ਕਰਨ ਵਾਲੀ ਰਾਏ ਜਿਹੜੀ ਹੈ ਠੀਕ ਨਹੀਂ। ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 18 ਮਾਰਚ ਤੋਂ ਮੋਦੀ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ ਵਿੱਢੀ ਗਈ ਜੰਗ ਦੀ ਤਹਿ ਵਿੱਚ ਕੀ ਹੈ। ਇਸ ਸੰਬੰਧੀ ਬਹੁਤ ਸਾਰਿਆਂ ਵੱਲੋਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ। ਇਸ ਬਾਬਤ ਸਾਨੂੰ ਭੈਣ ਅਮਨਜੋਤ ਕੌਰ ਦੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 18 ਮਾਰਚ ਤੋਂ ਜੋ ਵਰਤਾਰਾ ਭਾਰਤੀ ਏਜੰਸੀਆਂ ਦਾ ਸਿੱਖ ਕੌਮ ਦੇ ਖਿਲਾਫ ਇੱਕ ਹੋਰ ਜਿਹੜੀ ਹੈ ਮਾਰੂ ਮੁਹਿੰਮ ਵਿੱਢਣ ਦਾ, ਉਸ ਨੂੰ ਲੈ ਕੇ ਅੱਡ-ਅੱਡ ਵਿਊ ਪੁਆਇੰਟ ਸਾਰੇ ਪਾਸੇ ਡਿਸਕਸ ਹੋ ਰਹੇ ਨੇ। ਸਾਨੂੰ ਖੁਸ਼ੀ ਹੈ ਕਿ ਕਾਫੀ ਲੰਬੇ ਅਰਸੇ ਤੋਂ ਬਾਅਦ ਸਾਡੀ ਭੈਣ ਅਮਨਜੋਤ ਕੌਰ ਨੇ ਸਾਨੂੰ ਲਿਖਿਆ। ਅਸੀਂ ਉਹਨਾਂ ਦੀ ਹਮੇਸ਼ਾ ਹੀ ਜਿਹੜੀ ਹੈ ਸੇਫਟੀ ਨੂੰ ਲੈ ਕੇ ਵੀ ਮੈਂ ਫਿਕਰਮੰਦ ਹੁੰਦਾ ਜਦੋਂ ਲੰਬਾ ਵਕਤ ਪੈ ਜਾਂਦਾ ਹੈ। ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ। ਔਰ ਉਹਨਾਂ ਦੀ ਲਿਖਤ ਕਿਉਂਕਿ ਇੰਨੀ ਕੰਪਰੈਹੈਂਸਿਵ ਹੁੰਦੀ ਹੈ, ਉਹ ਮਹਿਜ਼ ਕੋਈ ਤਾਰੀਫ ਜਾਂ ਕੰਡੈਮਨੇਸ਼ਨ ਤੇ ਹੀ ਬੇਸਡ ਨਹੀਂ ਹੁੰਦੀ। ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਰੀਅਲ ਫੋਕਸ ਉਸ ਵਿਚਲਾ ਜਿਹੜਾ ਚੱਲ ਰਿਹਾ ਸਾਰੀ ਪ੍ਰੋਸੈਸ ਹੈ, ਉਸ ਦੇ ਬਿਹਾਈਂਡ ਕੀ ਹੈ ਉਹਨੂੰ ਸਮਝਣ ਦਾ ਹੁੰਦਾ। ਸੋ ਮੇਰੇ ਲਈ ਇਹ ਇਵੇਂ ਹੀ ਹੁੰਦਾ ਜਿਵੇਂ ਤੁਸੀਂ 10 ਥਾਵਾਂ ਤੋਂ ਇਨਫੋਰਮੇਸ਼ਨ ਲੈ ਕੇ ਕਿਸੇ ਟੌਪਿਕ ਨੂੰ ਬਿਲਡ ਕਰਨਾ ਹੈ ਤੇ ਉਹ ਇੱਕ ਕੰਡੈਂਸਡ ਫਾਰਮ ਦੇ ਵਿੱਚ ਹੁੰਦਾ ਹੈ। ਇਸ ਲਈ ਹਾਲਾਂ ਸਾਨੂੰ ਕਈ ਵਾਰ ਕੁਝ ਵੀਰ ਭੈਣਾਂ ਕਹਿਣਗੇ ਜੀ ਤੁਸੀਂ ਸਾਰੀ ਕਵਰ ਟੂ ਕਵਰ ਲਿਖਤ ਕਿਸੇ ਦੀ ਪੜ੍ਹਦੇ ਹੋ, ਉਹਦੇ ਕੋਲੋਂ ਵਿੱਚੋਂ ਇੱਕ ਅੱਧਾ ਪੈਰਾ ਲੈ ਲੈ। ਮੈਂ ਕਹਿੰਦਾ ਇਹ ਜਸਟਿਸ ਵੀ ਨਹੀਂ ਹੁੰਦਾ ਲਿਖਤ ਦੇ ਨਾਲ, ਕਿਉਂਕਿ ਕੁਝ ਹੁੰਦੀਆਂ ਨੇ ਜਿਨ੍ਹਾਂ 'ਚ ਅਸੀਂ ਇਵੇਂ ਵੀ ਕਰ ਲੈਂਦੇ ਹਾਂ ਜਿਹੜੇ ਅਸੀਂ ਮੈਸੇजेस ਡਿਸਕਸ ਕਰਦੇ ਹਾਂ, ਪਰ ਕੁਝ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਹੁੰਦਾ ਔਰ ਹਰ ਚੀਜ਼ ਦੂਜੇ ਨਾਲ ਬੱਝੀ ਹੁੰਦੀ ਹੈ। ਤਾਂ ਉਹਨਾਂ ਨੇ ਜਿਹੜਾ ਇਹ ਸਾਰਾ ਵਰਤਾਂਤ ਕੀ ਹੈ ਕਿ ਮੋਦੀ ਸਿੱਖਾਂ ਤੋਂ ਬਦਲਾ ਵੀ ਲੈ ਰਿਹਾ, ਜੋ ਕਿਸਾਨ ਮੂਵਮੈਂਟ ਦੀ ਸਕਸੈਸ ਸੀ ਜਿਹਦੇ 'ਚ ਉਹਨੂੰ ਜਿਹੜਾ ਥੁੱਕਿਆ ਚੱਟਣਾ ਪਿਆ, ਜਾਂ ਕਿ ਇਹ 2024 ਦੀਆਂ ਚੋਣਾਂ ਤੱਕ ਮੈਜੋਰਿਟੀ ਹਿੰਦੂਆਂ ਨੂੰ ਖੁਸ਼ ਕਰਕੇ ਉਹਨਾਂ ਦੀਆਂ ਵੋਟਾਂ ਲੈਣ ਦਾ। ਸੋ ਉਹਨਾਂ ਨੇ ਕਿਹਾ ਕਿ ਦਿਸ ਪੁਟਿੰਗ ਆਪੋਜੀਸ਼ਨ ਲੀਡਰਸ ਇਨ ਜੇਲ, disqualifying Rahul Gandhi as MP and proving him Deshtaroi, attacking mosques on Ram Navami, targeting Sikhs across North India and defaming Sikhs in India and abroad. This is Modi insecure and wanting to win 2024 at all costs। ਇਹ ਸਾਰੇ ਹੀ ਵਰਤਾਓ ਰਾਮ ਨੌਮੀ ਦੇ ਉੱਤੇ 100 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਜਿਹੜੇ ਨੇ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਕੀਤੀ ਹੈ। ਰਾਹੁਲ ਗਾਂਧੀ ਦੇ ਖਿਲਾਫ ਕੈਂਪੇਨ ਵੀ ਕਿ ਦੇਸ਼ ਧਰੋਹੀ, ਉੱਥੇ ਆਕਸਫੋਰਡ ਜਾ ਕੇ ਉਹਨੇ ਕੀ ਕਿਹਾ
ਫਿਰ ਉਹਨੂੰ ਅਨਸੀਟ ਕੀਤਾ, ਫਿਰ ਉਹਨੂੰ ਨੋਟਿਸ ਦਿੱਤਾ ਵੀ ਆਪਣਾ ਬੰਗਲਾ ਛੱਡ ਜਿੱਥੇ ਤੂੰ ਰਹਿ ਰਿਹਾ। ਉਹਨਾਂ ਨੇ ਕਿਹਾ ਜੀ ਇਹ ਉਹਦੀ ਇਨਸਿਕਿਉਰ ਹੈ ਮੋਦੀ, ਔਰ ਉਹ 2024 ਦੀਆਂ ਇਲੈਕਸ਼ਨਾਂ ਹਰ ਹਾਲਤ ਜਿੱਤਣਾ ਚਾਹੁੰਦਾ। ਅੱਛਾ। I feel Punjab is also being burnt because old parties are desperate to bring down Aam Aadmi Party and want to punish Punjabis for electing Aam Aadmi Party. BJP, Akalis and Congress are using fear psychosis to give impression that Punjab is burning when poor Punjabis have kept complete silence and peace despite hysteria created by Godi media and IT cell online. उन्होंने कहा दूसरियां भी जड़ियां धिरां ने अकाली बीजेपी कांग्रेस वो भी पनिश करना चाਹੁੰਦੀਆਂ ਇਹਨਾਂ ਨੂੰ ਕਿ ਭਾਈ ਇਹ ਹੈ, ਲੇਕਿਨ ਪੰਜਾਬੀਆਂ ਨੇ ਸ਼ਾਂਤ ਰਹਿ ਕੇ ਇਹਦੇ ਬਾਵਜੂਦ ਕਿ ਗੋਦੀ ਮੀਡੀਆ ਔਰ ਉਹਨਾਂ ਦੇ ਆਈਟੀ ਸੈੱਲ ਨੇ ਜਿਹੜਾ ਪੂਰੀ ਅੱਗ ਲਾਈ ਹੋਈ। ਆਲਸੋ ਹੈਡ ਟਵਿੱਟਰ ਆਈਡੀ ਸਸਪੈਂਡਡ ਔਰ ਵਿਦਹੈਲਡ ਡਿਊ ਟੂ ਇੰਡੀਅਨ ਗਵਰਨਮੈਂਟ। ਉਹਨਾਂ ਦੇ ਵੀ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਵੀ ਟਵਿੱਟਰ ਆਈਡੀ ਜਿਹੜੀ ਹੈ ਉਹ ਸਸਪੈਂਡ ਕੀਤੀ ਹੋਈ ਹੈ। I never felt like making Instagram or Twitter IDs again after my hard work was lost last year. ਪਿਛਲੇ ਸਾਲ ਹੀ ਉਹਨਾਂ ਦਾ ਬਲੌਕ ਕਰਤਾ ਸੁਣ ਕੇ ਮੈਂ ਦੁਬਾਰਾ ਨਹੀਂ ਬਣਾਈ। I would request diaspora to map everything and record every account that was suspended, every site that was banned, every innocent who was arrested, and every hateful Indian media report, and also upload tutorials for Indian Sikhs on how to take backups of data, hide ID and location online, avoid being tracked. ਉਹਨਾਂ ਨੇ ਇਹ ਕਿਹਾ ਕਿ ਵੀ ਇਹ ਡਾਇਸਪੋਰਾ ਨੂੰ ਚਾਹੀਦਾ ਹੈ ਕਿ ਹਰ ਚੀਜ਼ ਦਾ ਰਿਕਾਰਡ ਵੀ ਰੱਖਣ ਤੇ ਕਿਵੇਂ ਜਿਹੜਾ ਆਈਡੀ ਨੂੰ ਹਾਈਡ ਕੀਤਾ ਜਾ ਸਕਦਾ, ਆਪਣੇ ਆਪ ਨੂੰ ਬਚਾ ਕੇ ਰੱਖਿਆ ਜਾ ਸਕਦਾ, ਇਸ ਲਈ ਟਿਊਟੋਰੀਅਲ ਵੀ ਦੇਣ ਭਾਰਤ ਦੇ ਸਿੱਖਾਂ ਨੂੰ। I like what diaspora did to teach lesson to Indians at embassies abroad. ਕਿ ਜੋ ਡਾਇਸਪੋਰਾ ਨੇ ਬਾਹਰਲੀਆਂ ਐਮਬੈਸੀਆਂ 'ਚ ਜਿਹੜਾ ਉਹ ਜਲਵਾ ਦਿਖਾਇਆ, ਉਹਨਾਂ ਨੇ ਕਿਹਾ ਜੀ ਮੈਨੂੰ ਇਹ ਬਹੁਤ ਪਸੰਦ ਹੈ। I am no longer bothered by hysteria of Indian media on TV or online, though I fear some attack on Sikhs in states outside Punjab, given how media has been demonizing visible Sikh identity on TV. ਉਹਨਾਂ ਨੇ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਇਹ ਕੀ ਹੈ, ਇਹ ਮੀਡੀਆ ਨੂੰ ਕੀ ਹਿਸਟੀਰੀਆ ਚੰਬੜਦਾ, ਪਰ ਇਸ ਗੱਲ ਦਾ ਜ਼ਰੂਰ ਹੈ ਕਿ ਜਿਹੜੇ ਕੁਝ ਸੂਬਿਆਂ ਦੇ ਵਿੱਚ ਪੰਜਾਬ ਤੋਂ ਬਾਹਰ ਜੋ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਹੈ ਸਿੱਖਾਂ ਤੇ ਅਟੈਕ ਹੋ ਸਕਦੇ ਨੇ। I can understand now how Indira must have created atmosphere against Sikhs in 1983 and 1984. I can ਜਿਹੜਾ ਹੈ ਉਹਨਾਂ ਨੇ ਕਿਹਾ ਵੀ ਮੈਂ ਸਮਝ ਸਕਦੀ ਹਾਂ ਕਿ ਹੁਣ ਦੇ ਮਾਹੌਲ ਨੂੰ ਦੇਖ ਕੇ ਕਿ 1983-84 'ਚ ਇੰਦਰਾ ਗਾਂਧੀ ਨੇ ਕਿਵੇਂ ਦਾ ਮਾਹੌਲ ਕ੍ਰੀਏਟ ਕੀਤਾ ਹੋਵੇਗਾ। 4 decades later we have same story in election year and a power hungry maniac scapegoating minorities. I always knew Modi will not take backing down on farm laws lightly, and he will take revenge from Sikhs when he feels time is right. Modi never retreats. Only in case of farm laws he had to do so. He is taking revenge now. उन्होंने कहा जी कि मैनू ये हमेशा ही लगता सी कि भी ये ਜਿਹੜਾ ਸਿਰ ਫਿਰਿਆ ਪਾਵਰ ਹੰਗਰੀ ਮੋਦੀ ਹੈ ਇਹ ਮਾਫ ਨਹੀਂ ਕਰੇਗਾ ਸਿੱਖਾਂ ਨੂੰ, ਕਿਉਂਕਿ ਉਹਨੂੰ ਇਹ ਜਿਹੜਾ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ ਸੀ। ਪਰ ਟਾਈਮਿੰਗ ਕਦੋਂ ਰਾਈਟ ਟਾਈਮ ਹੋਏ ਔਰ ਹੁਣ ਉਹਨੇ ਉਹ ਰਿਵੈਂਜ ਲੈ ਰਿਹਾ। ਐਂਡ ਵਾਂਟਸ ਬੀਜੇਪੀ ਟੂ ਮੇਕ ਇਨਰੋਡਸ ਇਨ ਪੰਜਾਬ ਐਂਡ ਗੈਟ ਹਿੰਦੂ ਵੋਟਸ ਦੇਅਰ ਐਜ਼ ਵੈਲ। ਪੰਜਾਬ 'ਚ ਵੀ ਬੀਜੇਪੀ ਆਪਣੀ ਜੜ੍ਹਾਂ ਲਾਉਣਾ ਚਾਹੁੰਦੀ ਹੈ ਔਰ ਹਿੰਦੂ ਵੋਟਾਂ ਵੀ ਲੈਣਾ ਚਾਹੁੰਦੀ ਹੈ। Sikhs should understand the game and whip BJP in elections, not vote for them in other states either. Indian media is so desperate and anti-Sikh that when Amritpal said he is in Chardhi Kala in his new video, a stupid Hindi channel said Amritpal Chardhi Kala नाम की जगह पर छुपा है और पुलिस अब उस जगह की तलाश में है। कि इन्हां दा हाल देख लो, असीं ये डिस्कस भी कीता सी। Imagine being so clueless about language and our own country. Indians will forever keep looking for Chardhi Kala naam ki jagah which only Sikhs have attained. ਇਹ ਉਹਨਾਂ ਨੇ ਬੜੀ ਸਪਿਰਿਚੁਅਲ ਰੂਹਾਨੀ ਗੱਲ ਕੀਤੀ ਕਿ ਇਹਦੇ 'ਚ ਗਵਾਚੇ ਰਹਿਣਗੇ। ਉਹ ਸਿੱਖ ਨੂੰ ਹੀ ਪਤਾ ਹੈ ਚੜ੍ਹਦੀ ਕਲਾ ਕੀ ਹੁੰਦੀ ਹੈ। ਬਹੁਤ ਡੂੰਘੀ ਗੱਲ ਕੀਤੀ ਹੈ। Amritpal has not done any crime yet, but he is being treated as most wanted man in India, hunted down like a terrorist. It's shocking how media can make someone a dreaded criminal over mere speeches. ਉਹਨਾਂ ਨੇ ਕਿਹਾ ਕਿ ਜੀ ਉਹਨੇ ਕੋਈ ਕ੍ਰਾਈਮ ਨਹੀਂ ਕੀਤਾ ਪਰ ਉਹਨੂੰ ਇੰਨਾ ਖੌਫਨਾਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕ੍ਰਿਮੀਨਲ
ਕਿ ਜਿਵੇਂ ਸਾਰਾ ਭਾਰਤ ਉਹਨੂੰ ਲੱਭਣ ਦੇ ਉੱਤੇ ਲੱਗਾ ਹੋਇਆ, ਉਹਨੇ ਸਿਰਫ ਸਪੀਚਸ ਹੀ ਦਿੱਤੀਆਂ, ਉਹ ਵੀ ਜਿਹੜੀਆਂ ਨੇ ਆਪਣੀ ਰਵਾਇਤ ਦੇ ਮੁਤਾਬਕ। ਇਫ only speeches are an issue, then Hindutavi Babas have made worst hate speeches. Why are they not a national security threat? वो तो प्रज्ञा साध्वी के चाकू हमने इसलिए इन्हें इनकी धार तीखी करो, है जी। धर्म संसद चो मुसलमाना की नस्लकुशी की कॉल दे रहे हैं। ऐसी गल तो कोई भी अमृतपाल सिंह ने, उन्हें तो अपनी परंपरा, अपनी ट्रेडिशन, अपने हकों दी डिफेंड करने की गल की। I think this saga is good tuition and trailer for us who were not in 1984 and didn't know how Indian media and government made Sikh criminals and incited bloodbath against Sikhs and demonized peaceful Punjab। उन्होंने कहा जी साडे लिए भी ये असीं इस ट्रेलर तो देख सकते हैं कि भी 1984 के दौर च की होया होएगा। Indians are not able to get away with lies anymore thanks to internet, so they now try to suspend our IDs for telling truths। कि भी वो सच का सामना नहीं कर सकते ते वो साडियां आईडीज नूं सस्पेंड करके जिहड़ा वो साडे तो जान छड़ा रहे हैं। I am ashamed to be an Indian or born and still living in India, a country that hates minorities so much yet pretends to be secular, a country that needs to scapegoat minorities to unite majority and hide failures of ruling government। उन्होंने कहा मैं शर्मिंदा हां, मैं इत्थे पैदा हुई हां, रह रही हां, जिहड़ा मुल्क इन्ना घट गिणतियां नूं नफरत करदा है और उन्हां नूं एक बहाना बना के जिहड़ा वो मेजोरिटी नूं इकट्ठियां रख रहे हैं और जिहड़ी हुकूमत है उस दियां नाकामयाबियां नूं छुपाउण दी कोशिश है। बीजेपी इज आल्सो टारगेटिंग SGPC and suspending accounts of Jathedar of Akal Takht on Twitter also, besides IT cell spreading hate against Sikhs। ਹੁਣ ਇਹ ਤੁਸੀਂ ਦੇਖੋ ਜੇ ਪੋਪ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਜਾਏ ਕੀ ਹੋਏਗਾ ਕ੍ਰਿਸਚੀਅਨ ਵਰਲਡ। ਬਿਲਕੁਲ ਐਕਟਿੰਗ ਜਥੇਦਾਰ ਦਾ ਉਹ ਟਵੀਟ ਜਿਹੜਾ ਬੜਾ पोलाइटली उन्होंने भगवंत मान की ट्वीट दे गायब करता गया, उसनूं उड़ा दिता। उन्होंने कहा कि भाई ये इत्थों तक पहुंचे हुए हैं। मीनवाइल आई एम हैप्पी पाकिस्तान रिकग्नाइज सिक्स एज ए सैपरेट कम्युनिटी, गुड वर्क एंड राइट टाइमिंग टू डू सो। पिछले दिनों की खबर सी क्योंकि सेंसस पाकिस्तान चल रही है ऑन नैट और दूजी, और इस वेले 78,000 के करीब सिख पाकिस्तान च ने और उन्होंने उस कॉलम दे विच सिखां नूं एक अड कौम के तौर पर रैकगनाइज किया, उहदा उन्होंने हवाला दिता है। आई गैस इंडियन एजेंसीज गॉट ए सिख मैन किल्ड इन पाकिस्तान 2 days ago। अटैक्स अगेंस्ट सिख्स विल इंक्रीज नाउ इन माई ओपीनियन। पिछले दिनों पेशावर च अपनी दुकान ते बैठे दयाल सिंह नाम के सिख नूं गोलियां नाल भुन दिता गया सी और इन्हां दा भी यही ख्याल है और होर भी बहुत सारियां दा सी कि भाई हुण ये जदों इधर चल रहा है तो ये इन्हां दियां एजेंसियां दा काम है। सिख शुड रीटैलीएट हार्डर एंड नॉट गिवन, कि सिखां नूं हुण सख्त जान हो के अगे वधन की लोड़ है और किसी भी जिहड़ा दबाव हेठ नहीं आना चाहिए। आई डू नॉट फील बैड एट ऑल नॉर सरप्राइज्ड। आई एंजॉय फ्रस्ट्रेशन ऑफ हिंदूज नाउ एस्पेशली अराउंड इलेक्शन ईयर्स। I know how low they can stoop. Sikhs should remember it all and give it back to BJP, RSS, Aam Aadmi Party, SAD, etc. when time is right। कि भी असी भुलना नहीं है तो जो ठीक वक्त आया इन्हां दी भाजी असी मोड़नी है। I do not always agree with whatever Amritpal does or says, but good for him to hold nose of Indians। उन्होंने कहा जी मैं हर गल नाल तो नहीं सहमत जिहड़ी अमृतपाल कहंदा, उन्होंने नक्कों फड़ लिया उन्होंने इंडिया। वेट फॉर मोर एंटी-सिख ड्रामा टू अनफोल्ड एज 2024 नियर्स, मे गॉड सेव अस फ्रॉम एनी पोग्राम। उन्होंने कहा कि भाई अजे 2024 ਦੀਆਂ ਇਲੈਕਸ਼ਨ ਚੋਣਾਂ ਤੋਂ ਪਹਿਲਾਂ ਸਿੱਖਾਂ ਦੇ ਖਿਲਾਫ ਹੋਰ ਵੀ ਕੁਛ ਨਾ ਕੁਛ ਡਰਾਮਾ ਅਨਫੋਲਡ ਹੋਏਗਾ ਤੇ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ कि कोई भी पोग्राम जिवें नवंबर 84 और नस्ल कुशी उस तो रब सानू महफूज रखे। भैन जी अमनजोत कौर जी का बहुत बहुत शुक्रिया जी। ठाकुर साहब इतने ने ब्रेक व्यूअर्स तो सन इसी तरह बने रहना, मिलते हैं आफ्टर दिस शॉर्ट ब्रेक। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ 6ਵਾਂ ਨੈਸ਼ਨਲ ਸਿੱਖ ਡੇ ਸਿੱਖ ਫਰੀडम ਮਾਰਚ 8 ਅਪ੍ਰੈਲ 2023 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ।
ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰੂ ਘਰਾਂ ਤੋਂ ਬੱਸਾਂ ਸੰਬੰਧੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਵਿੱਚ ਇੱਕ ਬਾਈਪਾਰਟੀਸਨ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਗਿਆ ਹੈ। ਇਸ ਰੈਜ਼ੋਲੂਸ਼ਨ ਵਿੱਚ ਖਾਲਸਾ ਸਾਜਨਾ ਦਿਵਸ 14 ਅਪ੍ਰੈਲ ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦੇਣ ਦੀ ਮੰਗ ਕੀਤੀ ਗਈ ਹੈ। ਇਹ ਸਿੱਖ ਕੌਮ ਲਈ ਬੜੇ ਮਾਣ ਤੇ ਫਖਰ ਵਾਲੀ ਗੱਲ ਹੈ। ਸੋ ਇਸ ਲਈ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਵਿਸ਼ੇਸ਼ ਉਦਮ ਕੀਤਾ ਗਿਆ। ਸੋ ਅਸੀਂ ਸਿੱਖ ਕਾਕਸ ਅਤੇ ਸਿੱਖ ਸੰਗਤ ਨੂੰ ਇਸ ਤੇ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ? ਦੇਖੋ, ਇਸ ਵੇਲੇ ਜਿੱਥੇ ਭਾਰਤੀ ਹਕੂਮਤ ਔਰ ਉਹਨਾਂ ਦੀਆਂ ਬਾਹਰ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟਸ ਵੱਲੋਂ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਲਈ ਇੱਕ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ ਔਰ ਖਾਸ ਤੌਰ ਤੇ 4 ਮੁਲਕ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਉਹਨਾਂ ਨੇ ਟਾਰਗੇਟ ਕੀਤੇ ਹੋਏ ਨੇ। ਇਹਨਾਂ ਦੇ ਜਿਹੜੇ ਐਨਵੋਏ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਸੱਦ ਕੇ ਤਲਬ ਕਰਕੇ, ਜਿਹੜਾ ਕਿ ਇੱਕ ਇਨਸਲਟ ਹੁੰਦਾ ਹੈ ਡਿਪਲੋਮੇਸੀ ਦੇ ਸੰਸਾਰ ਦੇ ਵਿੱਚ, ਪ੍ਰੋਟੈਸਟ ਵੀ ਇੰਡੀਅਨ ਗਵਰਨਮੈਂਟ ਨੇ ਕੀਤੇ ਨੇ। ਔਰ ਇਸ ਵੇਲੇ ਇੰਨੀ ਨੈਗੇਟਿਵਿਟੀ ਇੰਟਰਨੈਸ਼ਨਲ ਮੀਡੀਆ 'ਚ ਵੀ, ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਇੰਗਲੈਂਡ ਦਾ ਗਾਰਡੀਅਨ ਹੋਏ ਔਰ ਦੂਸਰੇ ਜਿਹੜੇ ਅਖਬਾਰ ਜਿਹੜੇ ਮੰਨੇ ਜਾਂਦੇ ਨੇ ਕਿ ਜੀ ਇਹ ਤਾਂ ਜਿਹੜੇ ਨੇ ਉਹ ਸਬਸਕ੍ਰਿਪਸ਼ਨ ਦੇ ਉੱਤੇ ਜਾਂ ਲੋਕਾਂ ਦੀ ਡੋਨੇਸ਼ਨ ਦੇ ਉੱਤੇ ਨੇ, ਈਵਨ ਉਹਨਾਂ ਦੇ ਵਿੱਚ ਵੀ ਇਸ ਹੱਦ ਤੱਕ ਇਹਨਾਂ ਦੀ ਜਿਹੜੀ ਹੈ ਉਹ ਘੁਸਪੈਠ ਹੋਈ ਹੈ ਕਿ ਬਹੁਤ ਵਾਰ ਇਹ ਕੁਝ ਸਾਡੇ ਵੀਰ ਭੈਣਾਂ ਉਪਰਾਮਤਾ ਵੀ ਦੱਸਦੇ ਨੇ ਕਿ ਭਾਈ ਇਹਨਾਂ ਨੂੰ ਕਿਉਂ ਸੱਚ ਪਤਾ ਨਹੀਂ ਲੱਗਦਾ ਬਾਹਰ ਬੈਠਿਆਂ ਇਹਨਾਂ ਲੋਕਾਂ ਨੂੰ। ਇਹ ਵੀ ਉਹਨਾਂ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਨੇ। ਪਰ ਮੈਂ ਸਮਝਦਾ ਵੀ ਦੇਖੋ, ਕੁਝ ਚੀਜ਼ਾਂ ਅਸੀਂ ਇੱਕ ਉਸ ਹਕੂਮਤ ਦੇ ਅਗੇਂਸਟ ਲੜ ਰਹੇ ਹਾਂ ਜਿਹੜਾ ਦੁਨੀਆ ਦੀਆਂ ਹੁਣ 5ਵੀਂ 6ਵੀਂ ਇਕੋਨਮੀ ਦੇ ਵਿੱਚ ਸ਼ਾਮਲ ਹੈ, ਜਿਨ੍ਹਾਂ ਦਾ ਇੱਕ ਵੱਡਾ ਨੈਟਵਰਕ ਹੈ, ਜਿਨ੍ਹਾਂ ਦੇ ਕੋਲ ਰਿਸੋਰਸ ਨੇ ਔਰ ਜਿਨ੍ਹਾਂ ਨੇ ਉਸ ਝੂਠ ਨੂੰ, ਜਦੋਂ ਅਸੀਂ ਡਿਸਕਸ ਕੀਤਾ ਸੀ ਕਿ ਡਿਸਇਨਫੋ ਲੈਬ ਦੇ ਥੱਲੇ ਜਦੋਂ ਇਨਵੈਸਟੀਗੇਟ ਹੋਇਆ ਕਿ ਕਿਵੇਂ ਉਹਨਾਂ ਨੇ ਕਿੰਨੇ ਵੱਡੇ ਪੈਮਾਨੇ ਤੇ ਜਾਲੀ NGOs ਔਰ ਖਬਰਾਂ ਪਲਾਂਟ ਕਰਨ ਔਰ ਈਵਨ ਆਪਣਿਆਂ ਨੂੰ ਦੱਬਣ ਲਈ ਪੈਗਾਸਸ ਜਿਹੜਾ ਮਾਲਵੇਅਰ ਉਸ ਦੇ ਰਾਹੀਂ ਵੀ ਕੀਤਾ ਹੋਇਆ। ਸੋ ਇੱਥੇ ਵੀ ਇਹ ਜੇ ਦੇਖਿਆ ਜਾਏ ਤਾਂ ਬਹੁਤ ਵਾਰ ਪੋਲੀਟੀਸ਼ੀਅਨ ਦੁਨੀਆ 'ਚ ਹਰ ਪਾਸੇ ਉਹ ਆਪਣਾ ਇੱਕ ਪਾਸੇ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਦੇਖਦੇ ਨੇ ਕਿ ਕੀ ਚੱਲ ਰਿਹਾ ਹੈ, ਫਿਰ ਉਹਨਾਂ ਦੇ ਹਲਕਿਆਂ ਦੇ ਵਿੱਚ ਜਿੱਥੋਂ ਪੈਸੇ ਆ ਰਹੇ ਹੁੰਦੇ ਨੇ ਉਸ ਪ੍ਰਭਾਵ ਨੂੰ ਵੀ ਕਬੂਲਦੇ ਨੇ। ਜਿਵੇਂ ਜਾਰਜੀਆ ਸਟੇਟ ਅਸੈਂਬਲੀ ਨੇ ਹਿੰਦੂ ਫੋਬੀਆ ਦਾ ਰੈਜ਼ੋਲੂਸ਼ਨ ਕੱਢ ਦਿੱਤਾ ਔਰ ਇਸੇ ਤਰ੍ਹਾਂ ਜਿਹੜਾ ਬਹੁਤ ਵਾਰ ਮੀਡੀਆ 'ਚ ਵੀ ਉਸ ਕਿਸਮ ਦੀਆਂ ਸਟੋਰੀਜ਼, ਜੇ ਹੁਣ CNN ਦਾ IBN ਔਰ ਦੂਜਾ ਉੱਥੇ ਆ ਉਹ ਵੀ ANI ਜਾਂ ਉਹਨਾਂ ਦੀਆਂ ਸਟੋਰੀਜ਼ ਹੀ ਲੈਂਦੇ ਨੇ। ਲੇਕਿਨ ਇਹਦੇ ਬਾਵਜੂਦ ਗੱਲ ਇਹ ਨਹੀਂ ਹੈ ਕਿ ਵੀ ਇਹ ਕੀ ਕਰਦੇ ਨੇ ਤਾਂ ਦੁਸ਼ਮਣ ਨੇ ਤਾਂ ਕਿਸੇ ਹੱਦ ਤੱਕ ਵੀ ਜਾਣਗੇ ਕਿ ਇਸ ਸਭ ਦੇ ਬਾਵਜੂਦ ਜੇ ਸਿੱਖਾਂ ਨੇ, ਜਿਵੇਂ ਅਸੀਂ ਕੈਨੇਡਾ ਦੀ ਗੱਲ ਕੀਤੀ ਕਿ April 1 ਤੋਂ ਜਿਹੜਾ ਉਹ ਸਿੱਖ ਹੈਰੀਟੇਜ ਮੰਥ ਸ਼ੁਰੂ ਹੋਇਆ, ਕਿਵੇਂ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਟ੍ਰਿਬਿਊਟ ਦਿੱਤੀ ਗਈ। ਇਸੇ ਤਰੀਕੇ ਦੇ ਨਾਲ ਅਸੀਂ ਆਸਟ੍ਰੇਲੀਆ 'ਚ ਦੇਖਦੇ ਹਾਂ ਕਿ ਜੇ ਕੈਨਬਰਾ ਪੱਕਾ ਮੋਰਚਾ ਲੱਗਾ ਹੋਇਆ ਜੋ ਪੰਜਾਬ 'ਚ ਸਿਵਲ ਲਿਬਰਟੀਜ਼ ਦਾ ਘਾਣ ਹੋ ਰਿਹਾ ਤੇ 6 ਦੇ ਕਰੀਬ ਮੈਂਬਰ ਪਾਰਲੀਮੈਂਟ ਸਪੋਰਟ 'ਚ ਨਿਕਲਦੇ ਨੇ। ਹੁਣ ਅਮਰੀਕਾ ਜਿੱਥੇ ਕਿ US ਕਾਂਗਰਸ ਦੇ ਵਿੱਚ ਬਾਈਪਾਰਟੀਸਨ, ਜਦੋਂ ਅਸੀਂ ਬਾਈਪਾਰਟੀਸਨ ਕਹਿੰਦੇ ਇਹਦਾ ਮਤਲਬ ਡੈਮੋਕ੍ਰੈਟ ਔਰ ਰਿਪਬਲਿਕਨਸ ਟੁਗੈਦਰ। ਔਰ ਅੱਜ ਜਿਹੜੀ ਵੱਡੀ ਖਬਰ ਮੈਂ ਸਮਝਦਾ ਵੀ ਸਾਡੇ ਲਈ ਫਖਰ ਔਰ ਮਾਣ ਵਾਲੀ ਹੈ। ਔਰ ਇੰਡੀਆ ਵੀ ਜਦੋਂ ਇਸ ਲੈਵਲ ਦੀ ਕੋਈ ਖਬਰ ਹੁੰਦੀ ਹੈ, ਇਹ ਉਹਨਾਂ ਦੀ PTI ਨਿਊਜ਼ ਏਜੰਸੀ ਜਿਨ੍ਹਾਂ ਦਾ ਨੁਮਾਇੰਦਾ ਉੱਥੇ
ਲਲਿਤ ਝਾਅ ਬੈਠਾ ਹੋਇਆ ਵਾਸ਼ਿੰਗਟਨ, ਜਿਹਨੇ ਚੀਕਾਂ ਮਾਰੀਆਂ ਸੀ ਜੀ ਉੱਥੇ ਮੈਨੂੰ ਗਾਲਾਂ ਕੱਢਤੀਆਂ, ਮੈਨੂੰ ਫਲਾਣਾ ਕੱਢਤਾ, ਉਹਨੂੰ ਬੇਸ ਬਣਾ ਕੇ ਗਵਰਨਮੈਂਟ ਨੇ ਪ੍ਰੋਟੈਸਟ ਵੀ, ਇਹ ਉਹਦੀ ਸਟੋਰੀ ਭੇਜੀ ਹੋਈ ਹੈ PTI ਦੀ। ਹੁਣ ਆਪਣੇ ਵੱਲੋਂ ਤਾਂ ਉਹਨਾਂ ਨੂੰ ਇਹ ਤਕਲੀਫ ਹੈ ਵੀ ਕੀ ਹੋ ਰਿਹਾ, ਲੇਕਿਨ ਇਹ ਸਟੋਰੀ ਇਹ ਹੈ ਕਿ ਰੈਜ਼ੋਲੂਸ਼ਨ ਇੰਟਰੋਡਿਊਸਡ ਇਨ US ਹਾਊਸ ਆਫ ਰਿਪਰੈਜ਼ੈਂਟੇਟਿਵਸ ਟੂ ਡੈਜ਼ਿਗਨੇਟ April 14 ਐਜ਼ ਨੈਸ਼ਨਲ ਸਿੱਖ ਡੇ। ਹੁਣ ਉਹਨਾਂ ਨੇ ਕਿਹਾ ਜੀ ਕਿ US ਹਾਊਸ ਦੇ ਵਿੱਚ ਕਾਂਗਰਸ ਵੂਮਨ ਮੈਰੀ ਗੈਰੀ ਸਕੈਲਟਨ ਨੇ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਬਾਈਪਾਰਟੀਸਨ, ਜਿਹਨੂੰ ਦੋਵੇਂ ਪਾਸਿਆਂ ਦੇ ਜਿਹੜੇ ਕਾਂਗਰਸਮੈਨ ਨੇ ਡੈਮੋਕ੍ਰੈਟ ਔਰ ਰਿਪਬਲਿਕ ਉਹਨਾਂ ਦੀ ਹਮਾਇਤ ਹਾਸਲ ਹੈ। ਕਿਉਂਕਿ ਜਦੋਂ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਅੱਜ ਦੀ ਤਾਜ਼ਾ ਖਬਰ ਹੈ, ਅਜੇ ਤੱਕ ਕੋਈ ਲਿਸਟ ਸਾਡੇ ਕੋਲ ਨਹੀਂ ਹੈ ਵੀ ਕਿੰਨੇ ਨੇ ਦੋਨੋਂ ਪਾਸਿਓਂ, ਲੇਕਿਨ ਆਲਰੇਡੀ ਕਿਉਂਕਿ US ਕਾਂਗਰੈਸ਼ਨਲ ਸਿੱਖ ਕਾਕਸ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਉਸ ਦੇ ਰੈਗੂਲਰ ਮੈਂਬਰ ਨੇ। ਸੋ ਇਹ ਬੜੀ ਅਹਿਮੀਅਤ ਦੀ ਗੱਲ ਹੈ ਕਿ ਭਾਈ ਉਹਨਾਂ ਨੇ ਇੰਟਰੋਡਿਊਸ ਕੀਤਾ ਰੈਜ਼ੋਲੂਸ਼ਨ US ਕਾਂਗਰਸ 'ਚ ਕਿ 14 ਅਪ੍ਰੈਲ ਜਿਹੜਾ ਖਾਲਸਾ ਸਾਜਨਾ ਦਿਵਸ ਹੈ ਉਸ ਨੂੰ ਜਿਹੜਾ ਨੈਸ਼ਨਲ ਸਿੱਖ ਡੇ ਦੇ ਤੌਰ ਤੇ ਮਾਨਤਾ ਦਿੱਤੀ ਜਾਏ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਟ ਇਜ਼ ਆਲਟੂਗੈਦਰ ਫਿਟਿੰਗ ਐਂਡ ਪ੍ਰੋਪਰ ਟੂ ਸੈਲੀਬ੍ਰੇਟ ਦਾ ਡੇ ਆਫ ਵਿਸਾਖੀ alongside Sikhs throughout the world and to honor the lasting contributions made by Sikh communities to the US। ਕਿ ਭਾਈ ਅਮਰੀਕਾ ਵਿਚਲੀ ਸਿੱਖ ਕਮਿਊਨਿਟੀ ਨੇ ਜੋ ਕੰਟਰੀਬਿਊਟ ਕੀਤਾ ਹੈ ਅਮਰੀਕਾ ਦੀ ਤਰੱਕੀ ਦੇ ਵਿੱਚ, ਉਹਨੂੰ ਵੀ ਰੈਕਗਨਾਈਜ਼ ਕਰੀਏ ਔਰ ਸਿੱਖਾਂ ਦੇ ਲਈ ਜਿਹੜਾ ਦੁਨੀਆ ਭਰ ਜਿੱਥੇ ਸਿੱਖ ਇਸ ਦਿਨ ਨੂੰ ਮਨਾ ਰਹੇ ਨੇ ਉਹਨਾਂ ਦੇ ਨਾਲ ਅਸੀਂ ਸ਼ਾਮਲ ਹੋਈਏ। ਔਰ ਇਹ ਪੂਰਾ ਰੈਜ਼ੋਲੂਸ਼ਨ ਹੈ ਜਿਸ ਦੇ ਕੁਝ ਨੁਕਤੇ ਮੈਂ ਜ਼ਰੂਰ ਸਾਂਝੇ ਕਰਨਾ ਚਾਹਾਂਗੇ ਕਿ ਬਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਯੂਨਾਈਟਿਡ ਸਟੇਟਸ is enriched by the diversity of its residents, ਜਿਵੇਂ ਹੁੰਦਾ ਹੈ ਕਿ ਭਾਈ ਇਹ whereas Sikh community which originated in Punjab, India and began immigrating into United States over 100 years ago has played an important role in developing the United States। ਕਿ ਭਾਈ ਸਿੱਖਾਂ ਨੇ ਬਹੁਤ ਵੱਡੀ ਕੰਟਰੀ 100 ਸਾਲ ਤੋਂ ਜ਼ਿਆਦਾ ਤੋਂ ਇੱਥੇ ਨੇ ਔਰ ਇਹ ਜਿਹੜੇ ਨੇ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਗੁਰੂ ਨਾਨਕ ਸਾਹਿਬ ਇਸ ਦੇ ਫਾਊਂਡਰ ਨੇ, ਪੰਜਾਬ ਦੇ ਵਿੱਚ 15ਵੀਂ ਸਦੀ ਦੇ ਵਿੱਚ ਇਹ ਧਰਮ ਹੋਂਦ 'ਚ ਆਇਆ ਔਰ ਇਹ ਸਿੱਖ ਰਿਲੀਜੀਅਸ ਟ੍ਰੈਡੀਸ਼ਨ ਜਿਹੜੀ ਹੈ that is rooted in the belief that every person regardless of race, gender, sex is equal before God। ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ ਜਿਹੜਾ ਸਿੱਖ ਜਿਹੜੇ ਨੇ ਕਿ ਭਾਈ ਇਹ ਰੱਬ ਦੇ ਸਾਹਮਣੇ ਸਾਰੇ ਇਕੁਅਲ ਨੇ, ਇਹਨਾਂ ਨੂੰ ਅਸੀਂ ਇਕੁਅਲ ਮੰਨਦੇ ਹਾਂ। whereas believing that every person shares a connection through the oneness of God, the Sikh community emerged as a force for social justice by encouraging female participation in religious services and initiating interfaith efforts to combat oppression and injustice। ਕਿ ਬੀਬੀਆਂ ਦੀ ਵੀ ਇਕੁਅਲ ਪਾਰਟਿਸਿਪੇਸ਼ਨ ਹੈ ਔਰ ਸੋਸ਼ਲ ਜਸਟਿਸ ਦੇ ਲਈ ਜਿਹੜਾ ਜ਼ੁਲਮ ਔਰ ਅਨਿਆਂ ਦੇ ਖਿਲਾਫ ਲੜਨਾ ਇਹ ਸਿੱਖ ਧਰਮ ਦੇ ਮੁੱਢਲੇ ਪ੍ਰਿੰਸੀਪਲਸ ਦੇ ਵਿੱਚ ਸ਼ਾਮਲ ਹੈ। ਫਿਰ ਸਰਵਿਸ ਟੂ ਹਿਊਮੈਨਿਟੀ, ਡਿਵੋਸ਼ਨ ਟੂ ਗੋਡ, ਇਹ ਸਾਰੇ ਪਾਰਟ ਨੂੰ ਉਹਨਾਂ ਨੇ ਅੱਡ ਵੇਅਰਐਜ਼ ਦੇ ਥੱਲੇ ਰੈਕਗਨਾਈਜ਼ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ whereas the people of United States feel obliged to honor the Sikh community's important role in supporting and enriching the social fabric of the nation। ਕਿ ਅਸੀਂ ਜੋ ਸਿੱਖ ਕਮਿਊਨਿਟੀ ਨੇ ਇੱਥੋਂ ਦੇ ਸਮਾਜਿਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਔਰ ਪ੍ਰੋਗਰੈਸ ਦੇ ਵਿੱਚ ਜੋ ਰੋਲ ਅਦਾ ਕੀਤਾ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। whereas Sikhs celebrate Vaisakhi on the first day of the month of Vaisakh in the Sikh calendar which typically falls on April 14th। ਇਹ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅਪ੍ਰੈਲ 14 ਜੋ ਜਿਹਨੂੰ ਉਹ ਰੈਕਗਨਾਈਜ਼ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਇਹ ਸਪੈਸ਼ਲ ਓਕੇਜ਼ਨ ਹੈ when Sikhs remember the founding in 1699 of the Order of Khalsa, a fellowship of devout saint soldier Sikhs by the 10th Sikh Guru to fight tyranny and oppression, which played an important role in shaping the religion's history and identity। ਕਿ ਸਿੱਖ ਇਸ ਨੂੰ ਖਾਲਸਾ ਸਾਜਨਾ ਦਿਵਸ ਦੇ ਤੌਰ ਤੇ ਮਨਾਉਂਦੇ ਨੇ। ਗੁਰੂ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ ਜ਼ੁਲਮ ਔਰ ਰਿਪਰੈਸ਼ਨ ਦੇ ਖਿਲਾਫ ਲੜਨ ਦੇ ਲਈ ਔਰ ਇਸ ਖਾਲਸਾ ਰਵਾਇਤ ਨੇ ਫਿਰ ਸਿੱਖ ਇਤਿਹਾਸ ਨੂੰ ਸ਼ੇਪ ਕੀਤਾ ਔਰ ਫਿਰ ਉਹਨਾਂ ਨੇ ਇਹ ਜਿਹੜੀ ਮੈਂ ਲਾਈਨ ਬਿਗਨਿੰਗ 'ਚ ਕਹੀ ਸੀ ਕਿ ਅਸੀਂ ਸਿੱਖਾਂ ਦੇ ਨਾਲ ਖਲੋਈਏ ਔਰ ਇਸ ਦਿਨ ਨੂੰ ਮਨਾਈਏ। ਸੋ ਜਿਵੇਂ ਸਿੱਖ ਕਾਕਸ ਦੇ ਕਾਕਸ ਕਮੇਟੀ ਦੇ ਪ੍ਰਬੰਧਕਾਂ ਨੇ ਵੀ ਦੱਸਿਆ ਕਿ ਭਾਈ ਇਸ ਰੈਜ਼ੋਲੂਸ਼ਨ ਨੂੰ ਪਾਸ ਜਿਹੜਾ ਪੇਸ਼ ਕਰਵਾਉਣ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿਹੜੇ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨਾਲ ਵੀ ਜੁੜੇ ਹੋਏ ਨੇ ਜੀ ਔਰ ਭਾਈ ਜੁਗਰਾਜ ਸਿੰਘ, ਸ਼ਾਇਦ ਦੂਸਰੇ ਸਿੰਘ ਨੇ, ਉਹਨਾਂ ਦਾ ਨਾਮ ਹੈ ਹਮੇਸ਼ਾ ਭੁੱਲ ਜਾਂਦਾ, ਜੁਗਰਾਜ ਸਿੰਘ ਜੀ ਫਿਲਾਡੈਲਫੀਆ ਤੋਂ, ਇਹ ਵੀ ਨਿਸ਼ਕਾਮ ਸੇਵਕ ਨੇ ਔਰ ਇਹਨਾਂ ਨੇ ਪੈਨਸਿਲਵੇਨੀਆ, ਨਿਊ ਜਰਸੀ, ਭਾਈ ਹਰਜਿੰਦਰ ਸਿੰਘ, ਭਾਈ ਜੁਗਰਾਜ ਸਿੰਘ ਹੋਰਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਹੈ, ਆਪਣੇ ਕਾਂਗਰਸਮੈਨ ਔਰ ਦੂਸਰੇ। ਔਰ ਇਸ ਤੋਂ ਇਲਾਵਾ ਵੀ ਜਿਹੜੀਆਂ ਉਸ ਤੋਂ ਪਹਿਲਾਂ ਨਵੰਬਰ 84 ਨੂੰ ਸਿੱਖ ਜੈਨੋਸਾਈਡ ਦੇ ਤੌਰ ਤੇ ਰੈਕਗਨੀਸ਼ਨ, ਇਸ ਦੇ ਵਿੱਚ ਵੀ ਇਹਨਾਂ ਦਾ ਵੱਡਾ ਰੋਲ ਹੈ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਸੈਗਮੈਂਟ ਵਿੱਚ ਐਂਡ ਵਾਲੇ ਚ ਪਹੁੰਚ ਚੁੱਕੇ ਹਾਂ, ਜਿਸ ਦੇ ਵਿੱਚ ਆਪਾਂ ਤੁਹਾਡੇ ਜਿਹੜੇ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ, ਜਿਹੜੇ ਕਿ ਫੇਸਬੁੱਕ ਤੇ ਲਾਈਵ ਚੱਲ ਰਹੇ ਨੇ ਔਰ ਨਾਲ ਹੀ YouTube ਦੇ ਉੱਪਰ ਜਿਹੜੇ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਸ਼ੁਰੂ ਕਰੋ। ਚਰਨ ਮੱਲੀ ਉਹਨਾਂ ਦਾ ਮੈਸੇਜ ਸੀ ਜਿਹੜਾ ਕੱਲ ਸੀ ਕਿ ਵੀ ਸਿਕਸ ਨੀਡ ਟੂ ਪੁੱਲ ਟੁਗੇਦਰ ਜੀ, ਵੀ ਆਰ ਅਟੈਕਡ ਵਾਈਲ ਅਬਰੋਡ in unmanageable ways. Please, we must all stay vigilant. May Vaheguru keep the eyes open of all those people that Sikhs trust and work with, that we Sikhs are not terrorists, we don't earn our living by drugs. Our Guru Nanak Dev Ji gave us teaching that we have hands to work hard and earn truthful living, then to share our earnings where it is needed, like a selfless seva by distributing langar and helping where there may be a natural disasters. We will always pray to God in the name of Vaheguru ji। ਚਰਨ ਮੱਲੀ ਮੱਲੀ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ, ਪਰ ਸਾਡਾ ਵਾਹ ਉਹਨਾਂ ਅਕਿਰਤਕਾਨ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੂੰ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਭੁੱਲ ਗਈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ, ਤੇ ਜਿਨ੍ਹਾਂ ਨੇ ਜੇ 1947 ਦੇ ਵਿੱਚ ਜਦੋਂ ਕਿ ਸਿੱਖਾਂ ਦੀਆਂ ਕੁਰਬਾਨੀਆਂ ਸਦਕਾ ਜਿਹੜਾ ਉਹ ਮੁਲਕ ਦੀ ਆਜ਼ਾਦੀ ਵੱਲ ਕਦਮ ਜਾਂਦੇ ਨੇ ਔਰ ਸਿੱਖ ਲੀਡਰਸ਼ਿਪ ਟਰਸਟ ਕਰਕੇ ਇਹਨਾਂ ਦੀ ਟੋਕਰੀ ਦੇ ਵਿੱਚ ਆਪਣੇ ਆਂਡੇ ਪਾਉਂਦੇ ਹੈ, ਤੇ ਨਤੀਜਾ ਅਸੀਂ ਕੁਝ ਹਫ਼ਤਿਆਂ ਬਾਅਦ ਹੀ ਦੇਖਦੇ ਹਾਂ ਕਿ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਐਲਾਨਣ ਵਾਲਾ ਜਿਹੜਾ ਸਰਕੂਲਰ ਹੈ ਉਹ ਜਾਰੀ ਹੋ ਜਾਂਦਾ ਹੈ, ਤੇ ਬਾਕੀ ਕਹਾਣੀ ਪਿਛਲੇ 75 ਸਾਲ ਦੀ ਇਨ ਜਨਰਲ ਔਰ 39 ਸਾਲ ਦੀ ਇਨ ਪਾਰਟਿਕੂਲਰ ਅਸੀਂ ਪਿਛਲੇ ਆਲਮੋਸਟ 10.5 ਸਾਲ ਤੋਂ ਦੁਹਰਾ ਰਹੇ। ਸੋ ਫਿਰ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਕਿਸੇ ਇੱਕ ਹੋਰ ਵੀਰ ਨੇ ਲਿਖਿਆ ਸੀ ਕਿ ਭਾਈ ਬਿਲਕੁਲ ਅਸੀਂ ਬੜੇ ਸੁਖੀ ਰਹਿ ਰਹੇ ਹਾਂ ਔਰ ਐਵੇਂ ਬਾਹਰ ਬੈਠੇ ਲੋਕ ਸਾਨੂੰ ਸਾਡੀ ਜ਼ਿੰਦਗੀ 'ਚ ਜ਼ਹਿਰ ਨਾ ਘੋਲੋ, ਅਸੀਂ ਇੱਥੇ ਹੀ ਰਹਿਣਾ, ਇਹਨਾਂ ਦੇ ਨਾਲ ਹੀ ਰਹਿਣਾ। ਉਸ ਦੇ ਜਵਾਬ ਦੇ ਵਿੱਚ ਗੁਲਾਮ ਧਰਤੀ ਮੇਰੀ ID ਤੋਂ ਵੀਰ ਨੇ ਲਿਖਿਆ ਕਿ ਆਹੋ ਸਿੱਖਾਂ ਦੀ ਨਸਲਕੁਸ਼ੀ ਅਸਮਾਨ ਤੋਂ ਜਿਹੜੇ ਨੇ ਏਲੀਅਨ ਕਰਕੇ ਗਏ ਸੀ 1984 ਵਿੱਚ, ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਪੰਜਾਬ ਦੇ ਨੌਜਵਾਨ ਅਣਮਨੁੱਖੀ ਤਸ਼ੱਦਦ ਕਰਕੇ ਟੋਟੇ ਕਰਕੇ ਨਹਿਰਾਂ ਵਿੱਚ ਵੀ ਉਹੀ ਰੋੜੇ ਗਏ ਸੀ। ਸਾਡੇ ਇਤਿਹਾਸਕ ਗੁਰਦੁਆਰੇ ਸ਼ਾਇਦ ਸਦਾਮ ਹੁਸੈਨ ਢਾ ਗਿਆ ਸੀ। ਆ 2-4 ਸਾਲਾਂ ਵਿੱਚ ਸਾਡੇ 4-5 ਗੁਰਧਾਮ ਢਹਿ ਢੇਰੀ ਕਰ ਦਿੱਤੇ। ਪੰਜਾਬ ਵਿੱਚ ਸਾਡੇ ਜਵਾਕ ਪੰਜਾਬੀ ਨਹੀਂ ਬੋਲ ਸਕਦੇ, ਜੁਰਮਾਨੇ ਹੁੰਦੇ ਨੇ। ਨੌਜਵਾਨ ਬੱਚਿਆਂ ਦੇ ਨੂੰ ਕਾਰ ਉਤਾਰਨ ਲਈ ਕਹਿ ਕੇ ਉਹਨਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।
ਸਹੀ ਗੱਲ ਹੈ, ਤੁਹਾਡਾ ਬਹੁਤ ਸਤਿਕਾਰ ਹੈ ਸਿੱਖਾਂ ਦਾ। ਕਹਿੰਦੇ ਸੀ ਸਿੱਖਾਂ ਦਾ ਬਹੁਤ ਸਤਿਕਾਰ ਹੈ। ਸਿੱਖ ਰੋਜ਼ ਛਿੱਤਰ ਖਾਂਦੇ ਨੇ ਬਹੁ ਗਿਣਤੀ ਤੋਂ ਤੇ ਆਜ਼ਾਦੀ ਦਾ ਨਿੱਘ ਮਾਣਦੇ ਨੇ। ਸਿੱਖਾਂ ਦੀ ਬੋਲਣ ਦੀ ਆਜ਼ਾਦੀ ਤੇ ਕਰਫਿਊ ਲਾ ਦਿੱਤਾ ਜਾਂਦਾ ਹੈ। ਹੋਰ ਵੀ ਬਹੁਤ ਲੰਮੀ ਲਿਸਟ ਜੋ ਦਿਖਾਈ ਜਾ ਸਕਦੀ ਹੈ ਸਿੱਖਾਂ ਦਾ ਕਿੰਨਾ ਸਤਿਕਾਰ ਹੈ। ਉਹਨਾਂ ਨੇ ਆਪਣੀ ਜਿਹੜੀ ਆਈਡੀ ਹੈ ਗੁਲਾਮ ਧਰਤੀ ਮੇਰੀ ਹੈ ਉਹਨਾਂ ਦੀ। ਬਾਕੀ ਫੇਸਬੁੱਕ ਦੇ ਉੱਤੇ ਜਿਹੜੇ ਸਾਡੇ ਵੀਰਾਂ ਭੈਣਾਂ ਦੇ ਨੇ ਮੈਸੇਜ, ਕਮਲ ਸਿੰਘ ਲਿਖਦੇ ਨੇ, ਇੱਕ ਗੱਲ ਜੋ ਜ਼ਿਆਦਾ ਮੀਡੀਆ ਵਿੱਚ ਨਹੀਂ ਆਈ, ਜਿੱਥੇ ਧਰਨਿਆਂ ਵਿੱਚ ਗੱਡੀਆਂ ਤੋੜੀਆਂ ਤੇ ਮੋਟਰਸਾਈਕਲ ਦਰਿਆ ਵਿੱਚ ਸੁੱਟੇ, ਉੱਥੇ ਕੁਝ ਬੰਦਿਆਂ ਨੇ 1-2 ਮੀਡੀਆ ਚੈਨਲਾਂ ਤੇ ਦੱਸਿਆ ਕਿ ਸਾਨੂੰ ਕੁਝ ਜਾਣ ਪਛਾਣ ਵਾਲੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਇਹ 20-25 ਬੰਦਿਆਂ ਦਾ ਗਰੁੱਪ ਪੁਲਿਸ ਵਰਦੀ ਵਿੱਚ ਸੀ ਜੋ IG ਰੈਂਕ ਤੋਂ ਥੱਲੇ ਕਿਸੇ ਦੀ ਗੱਲ ਹੀ ਨਹੀਂ ਸੁਣਦਾ ਸੀ ਅਤੇ ਇਹਨਾਂ ਕੋਲ ਰਵਾਇਤੀ ਹਥਿਆਰ ਵੀ ਸਨ। ਇਸ ਬਾਰੇ ਸੰਗਤਾਂ ਨੂੰ ਦੱਸੋ ਕਿ ਇਹ ਲੋਕ ਕੌਣ ਹੋ ਸਕਦੇ ਨੇ। ਅਸੀਂ ਆਲਰੇਡੀ ਡਿਸਕਸ ਕੀਤਾ ਕਿ ਵੀ ਜਿਵੇਂ ਪਹਿਲੇ ਪੀਰੀਅਡ 'ਚ ਇੱਕ ਪਾਸੇ ਬਲੈਕ ਕੈਟ ਸੀ, ਦੂਜੇ ਪਾਸੇ ਕਾਲੇ ਕੱਛਿਆਂ ਵਾਲੇ। ਸੋ ਇਸ ਕਿਸਮ ਦੀਆਂ ਵੀ ਜਿਹੜੀਆਂ ਫੋਰਸਿਸ ਨੇ, ਇਹ ਸੈਂਟਰਲ ਫੋਰਸਿਸ ਦਾ ਹੀ ਕੋਈ ਦਸਤਾ ਹੋਏਗਾ ਜਿਹੜਾ ਉਹਨਾਂ ਨੇ, ਤਾਂ ਕਿ ਉਹਨਾਂ ਦੇ ਉੱਤੇ ਕੋਈ ਯੂਨੀਫਾਰਮ ਪੁਲਿਸ ਵਾਲੇ ਨਾ ਵੀ ਹੋਣਗੇ, ਉਹਨਾਂ ਦਾ ਹੀ ਕੋਈ ਰੈਗ ਟੈਗ ਗੁੰਡਾ ਬ੍ਰਿਗੇਡ, ਜਿਵੇਂ ਇਹਨਾਂ ਨੇ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਵਰਗੇ ਸਾਰੇ ਜਿਹੜੇ ਗੈਂਗਸਟਰ ਨੇ, ਇਹਨਾਂ ਨੂੰ ਵੀ ਉਹਨਾਂ ਨੇ ਹਾਇਰ ਕੀਤਾ ਹੋਇਆ। ਔਰ ਇਹ ਆਪਣੇ ਦੀਪ ਸਿੰਘ ਲਿਖਦੇ ਨੇ ਕਿ ਇਹ ਸਭ ਸਰਕਾਰੀ ਕੁੱਤੇ ਸਨ, ਭਾਰਤੀ ਤੰਤਰ ਦੇ ਕੁੱਤੇ ਹੀ ਇਹ ਕੰਮ ਕਰਦੇ ਨੇ। ਫਿਰ ਵੀ ਦਲਜੀਤ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਭੈਣ ਜੀ ਬਲਪ੍ਰੀਤ ਕੌਰ ਸਰਨ, ਟੋਨੀ ਢੀਂਡਸਾ, ਉਹਨਾਂ ਨੇ 84 TV ਦੀ ਤਾਰੀਫ ਕੀਤੀ ਹੈ। ਜਗਤਾਰ ਸਿੰਘ ਜੌਹਲ ਕਹਿੰਦੇ ਡਾਕਟਰ ਸਾਹਿਬ 84 ਤੋਂ ਬਾਅਦ ਹਰ ਸਿੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇੰਡੀਆ 'ਚ ਬੈਠ ਕੇ ਜੰਗ ਲੜਨੀ ਬਹੁਤ ਔਖੀ ਹੈ। ਡਾਕਟਰ ਸਾਹਿਬ ਜਿਹੜੇ ਲੋਕ ਸੰਸਦ 'ਚ ਬੈਠ ਕੇ 2 ਕਰੋੜ ਸਿੱਖ ਮਾਰਨ ਦੀ ਗੱਲ ਕਰਦੇ ਹਨ, ਉਹ ਬਖਸ਼ਣਗੇ? ਸੋ ਇੱਕੋ ਇੱਕ ਰਸਤਾ ਹੈ, ਰੈਫਰੈਂਡਮ। ਸਾਰੇ ਜੋ ਵੋਟਾਂ ਪਾਉਣ, ਰੱਬ ਰਾਖਾ। ਜੌਹਲ ਸਾਹਿਬ ਨੇ ਬਿਲਕੁਲ ਠੀਕ ਕਿਹਾ। ਔਰ ਜਿਹੜਾ 2 ਕਰੋੜ ਸਿੱਖ ਮਾਰਨ ਦੀ ਗੱਲ, ਇਹ ਜਿਹੜਾ ਹੁਣ ਸੁਨੀਲ ਜਾਖੜ ਕਾਂਗਰਸ ਤੋਂ BJP 'ਚ ਗਿਆ, ਇਹਦਾ ਪਿਓ ਸੀ ਬਲਰਾਮ ਜਾਖੜ, ਸਪੀਕਰ ਵੀ ਰਿਹਾ, ਭਾਰਤੀ ਪਾर्लियामेंट ਦਾ मिनिस्टर भी रहा। तो इन्हें इदा बयान ऑन रिकॉर्ड है कि अगर भारत की एकता अखंडता के लिए 2 करोड़ सिखों को भी मारना पड़ा तो हम इसमें हिचकिचाएंगे नहीं। और बिल्कुल ठीक है कि भी जड़ा बाहर ही डायस्पोरा की जो असीं गल करते हैं, और इहदे च कोई शक नहीं है कि खालिस्तान रेफरेंडम ने भी इन्हां नूं बहुत बुरी तरह रैटल किया। ग्राउंड के उत्ते चेंज हो रही सी, ड्रग्स दे नूं चैलेंज किया, अमृत छकण की मुहिम, और बाहर खालिस्तान रेफरेंडम की मुहिम ने इन्हां दे असल नूं बाहर लै आंदा। और इसे तरह जिहड़ी लाडी पन्नू, जगदीप सिंह संधू, उन्होंने तुहानूं भी जिहड़ा फतेह कही है, सोहण सिंह मायल, और जिहड़ा गुला सिंह, दीप सिंह, फिर उन्हां दी वीर जसपीर सिंह। Now Indian deep state afraid from China and referendum खालिस्तान। बिल्कुल ठीक। ਤੁਸੀਂ ਹਾਂਜੀ, ਬਲਜੀਤ ਵੜੈਚ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਸੁਰਿੰਦਰ ਸਿੰਘ ਵੀ ਫਤਿਹ ਬੁਲਾਉਂਦੇ ਨੇ, ਔਰ ਕੈਸ ਢਿੱਲੋਂ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ, ਭਾਈ ਅਮਰਪਾਲ ਸਿੰਘ TV 84 ਜ਼ਿੰਦਾਬਾਦ, ਐਂਡ ਖਾਲਸਾ ਰਾਜ ਦੀ ID 2 ਲਿਖਦੇ ਨੇ ਕਿ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ। ਸਿੱਖ ਕੌਮ ਦਾ ਵਾਹਿਗੁਰੂ, ਸਿੱਖ ਕੌਮ ਤੇ ਵਾਹਿਗੁਰੂ ਮਿਹਰ ਕਰਨ, ਦੇਸ਼ ਪੰਜਾਬ ਤੇ ਵੀ ਵਾਹਿਗੁਰੂ ਮਿਹਰ ਕਰਨ। ਸੋ KS ਢਿੱਲੋਂ ਲਿਖਦੇ ਨੇ ਸਹੀ ਗੱਲ ਹੈ, ਓਨਲੀ ਪੰਜਾਬ ਹੱਲ, ਆਜ਼ਾਦੀ ਪੰਜਾਬ ਦੀ ਹੈ। ਸੋ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ, ਜ਼ੁਬੇਰ ਯਾਕੂਬ ਜੀ ਲਿਖਦੇ ਨੇ ਕਿ ਜੀ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ, ਅੱਜ ਮੈਂ ਜ਼ਿਆਦਾ ਕਮੈਂਟ ਨਹੀਂ कर सकांगा। मेरी नेक जड़ी तमन्ना ने आपके साथ है। लव खालिस्तान, लव पाकिस्तान। सो जस जी कहने सत श्री अकाल, सलाम, विशिंग ऑल ए पीसफुल रमादान। सो इसी तरह सिंह गरचा लिखते हैं खालिस्तान रेफरेंडम जिंदाबाद। सो इसी तरह साडे कोल मैसेज है, जसप्रीत सिंह लिखते हैं कि खालसे ने सरबत साबित कदमी होना है सुरखरो। सो सिंगा जे चाहे तो तेरा खालसा ID तो साडे कोल मैसेज है, कहते हैं कि वाहिगुरू जी का खालसा, वाहिगुरू जी की फतेह। जो भी संसार विच सिख है उन्हां एक थां सब नूं इकट्ठ करके हरेक नूं हर एक गल दा जिहड़ा गुरमत अनुसार पता होना चाहिए। IT सैल जां होर कुछ बहुत लोड़ींदा नहीं है। सो नाइस। सो इसी तरह साडे कोल मैसेज में
Param Gill. Respected sir, please give your views about Bhai Maninder Singh interview on Pro Punjab TV who belong Sikh Siyasat group. I seems they are not giving space to how Sikh youth feel and want to act. ਦੇਖੋ ਮੈਂ ਇੰਟਰਵਿਊ ਦੇਖਿਆ ਨਹੀਂ ਹੈ, ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਇਸ ਸਾਰੇ ਪੀਰੀਅਡ 'ਚ ਜਿਹੜੇ ਸਾਡੇ ਵੀਰ ਭੈਣਾਂ 18 ਮਾਰਚ ਤੋਂ ਲੈ ਕੇ ਹੁਣ ਤੱਕ ਫੋਲੋ ਕਰਦੇ ਨੇ। ਉਸ ਤੋਂ ਪਹਿਲਾਂ ਵੀ ਅਸੀਂ ਬਿਲਕੁਲ ਕਲੀਅਰ ਹੈ, ਭਾਈ ਅੰਮ੍ਰਿਤਪਾਲ ਸਿੰਘ ਨੌਜਵਾਨ ਸਿੰਘਾਂ ਦੇ ਦਿਲਾਂ ਦੀ ਧੜਕਨ ਨੇ ਔਰ ਜਿਵੇਂ ਉਹਨਾਂ ਨੇ ਇੱਕ ਸ਼ਾਰਟ ਟਾਈਮ ਦੇ ਵਿੱਚ ਗੈਲਵਨਾਈਜ਼ ਕੀਤਾ ਹੈ ਸਾਰੇ ਪੀਰੀਅਡ ਨੂੰ, ਉਹ ਉਹਨਾਂ ਦਾ ਹਿਸਟੋਰੀਕਲ ਰੋਲ ਹੈ ਔਰ ਸਾਡੀ ਬਿਲਕੁਲ ਜਿਹੜੀ ਹੈ ਫੁੱਲ ਸਪੋਰਟ ਉਹਨਾਂ ਦੇ ਮਿਸ਼ਨ ਨੂੰ ਰਹੀ ਹੈ। ਔਰ ਹੁਣ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਉਹਨਾਂ ਦਾ ਪੋਟੈਂਸ਼ੀਅਲ ਔਰ ਜਿਵੇਂ ਉਹਨਾਂ ਨੇ ਪੂਰੇ ਜਿਹੜਾ ਖਾਲਸਾਈ ਰਵਾਇਤਾਂ ਦੇ ਮੁਤਾਬਕ ਆਰਟੀਕੂਲੇਟ ਕੀਤਾ ਹੈ, ਪੋਲੀਟੀਕਲ ਨਿਸ਼ਾਨੇ ਨੂੰ ਵੀ, ਧਾਰਮਿਕ ਤੌਰ ਤੇ ਵੀ, ਔਰ ਗੁਲਾਮੀ ਕਿਵੇਂ ਸਾਡੇ ਹੱਡਾਂ 'ਚ ਰਚਾਈ ਗਈ ਹੈ, ਬ੍ਰਿਟਿਸ਼ ਪੀਰੀਅਡ 'ਚ ਕੀ ਸੀ, ਹੁਣ ਕੀ ਹੈ, ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ। ਮੈਂ ਘੜੀ ਵੱਲ ਦੇਖ ਰਿਹਾ, ਕਲੋਜ਼ਿੰਗ ਤੋਂ ਪਹਿਲਾਂ ਅੱਗੇ ਅਸੀਂ ਗੁਰਬਾਣੀ ਵਿਚਾਰ ਕਰਦੇ ਹਾਂ। ਅੱਜ ਮੈਂ ਇੱਕ ਬਰੀਫ ਜਿਹੜਾ ਭਾਈ ਗੁਰਦਾਸ ਜੀ ਦਾ ਇਹ ਵਾਰ ਹੈ ਉਹਦਾ, ਔਰ ਇਹ ਮੈਂ ਸਮਝਦਾ ਵੀ ਬਹੁਤ ਵਾਰ ਜਿਹੜੇ ਸਾਡੇ ਰਾਗੀ ਸਿੰਘ ਨੇ ਉਹਨਾਂ ਕੋਲ ਵੀ ਇੱਕ ਮੌਕਾ ਹੁੰਦਾ ਸੇਵਾ ਕਰਨ ਦਾ, ਕੌਮ ਦਾ ਜੋ ਮਾਹੌਲ ਚੱਲ ਰਿਹਾ ਹੁੰਦਾ। ਜਿਵੇਂ ਜੂਨ 84 ਦੇ ਹਮਲੇ ਵੇਲੇ ਭਾਈ ਸੁਰਿੰਦਰ ਸਿੰਘ ਉਹਨਾਂ ਦਾ ਜਥਾ ਲਗਾਤਾਰਤਾ ਦੇ ਨਾਲ ਇਸ ਸ਼ਬਦ ਨੂੰ ਵੀ ਕਿ ਜਿਹੜਾ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੈ ਉਸ ਨੂੰ ਪੜ੍ਹਦੇ ਸੀ। ਔਰ ਹੁਣ ਵੀ ਜਦੋਂ 18 ਮਾਰਚ ਤੋਂ ਔਰ ਇਹ ਫੜੋ ਫੜਾਈ ਜਾਂ ਦੂਸਰੀ ਸ਼ੁਰੂ ਹੋਈ ਦਰਬਾਰ ਸਾਹਿਬ ਦੇ ਅੰਦਰ ਸਵੇਰ ਦੀ ਚੌਕੀ ਵੇਲੇ ਵੀ ਰਾਗੀ ਸਿੰਘਾਂ ਨੇ, ਜਿਹਦਾ ਲਾਈਵ ਟੈਲੀਕਾਸਟ ਹੁੰਦਾ ਪ੍ਰੋਗਰਾਮ ਦਾ, ਇਸ ਭਾਈ ਗੁਰਦਾਸ ਜੀ ਦੀ ਵਾਰ ਨੂੰ ਵੀ ਔਰ ਇਸੇ ਤਰ੍ਹਾਂ ਹੋਰ ਜਿਹੜੇ ਸਾਡੀ ਅਣਖ ਨੂੰ ਰਾਜੇਸ਼ੀ ਮੁਕੱਦਮ ਕੁੱਤੇ ਇਹ ਸ਼ਬਦਾਂ ਰਾਹੀਂ, ਕਿਉਂਕਿ ਉੱਥੇ ਤਾਂ ਗੁਰਬਾਣੀ ਗਾਏ ਨਹੀਂ ਹੁੰਦਾ ਪਰ ਇਹ ਵੀ ਭਾਵਨਾ ਹੁੰਦੀ ਹੈ ਔਰ ਦੁਨੀਆ ਭਰ ਦੀ ਸੰਗਤ ਨੂੰ ਲੱਗਦਾ ਹੈ ਵੀ ਜਿਹੜਾ ਸਾਡੇ ਗੁਰੂ ਦੇ ਦਰ ਤੋਂ ਜਿਹੜਾ ਇਹ ਮੈਸੇਜ ਵੀ ਆ ਰਿਹਾ। ਸੋ ਇਹ ਭਾਈ ਗੁਰਦਾਸ ਜੀ ਦੀ ਵਾਰ ਦਾ ਇੱਕ ਹਿੱਸਾ ਹੈ। ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀ ਹੈ ਵਿਓ ਮੁਖੋਂ ਸੱਟੈ, ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ, ਚੋਆ ਚੰਦਨ ਪਰ ਹਰੇ ਖਰ ਖੇ ਪਲਟੈ, ਤਿਉ ਨਿੰਦਕ ਪਰ ਨਿੰਦੋ ਹੱਠ ਮੂਲ ਨਾ ਹਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਹੁਣ ਬੇਸ਼ੱਕ ਫੋਕਸ ਤਾਂ ਇਸ ਵਾਰ ਦੀ ਪੌੜੀ ਦਾ ਜਾਂ ਇਸ ਦਾ ਨਿੰਦਕ ਹੈ ਕਿ ਵੀ ਜਿਹੜਾ ਨਿੰਦਕ ਹੈ ਉਹ ਛੱਡ ਨਹੀਂ ਸਕਦਾ ਨਿੰਦਾ ਨੂੰ, ਉਹ ਉਸ ਦਾ ਜਿਵੇਂ ਇੱਕ ਡਰੱਗ ਐਡਿਕਸ਼ਨ ਹੁੰਦੀ ਹੈ ਇਸੇ ਤਰ੍ਹਾਂ। ਔਰ ਅਸੀਂ ਇਹ ਦੇਖਦੇ ਹਾਂ ਜਿਹੜੇ ਸਿਲੰਡਰ ਵਾਲੇ ਕਰਨ ਵਾਲੇ ਲੋਕ ਹੁੰਦੇ ਨੇ ਉਹ ਹਮੇਸ਼ਾ ਹੀ ਉਸ 'ਚ ਰਹਿੰਦੇ ਨੇ। ਔਰ ਇਸੇ ਲਈ ਬਹੁਤ ਵਾਰ ਜਦੋਂ ਅਸੀਂ ਇਸ ਕਿਸਮ ਦੇ ਕ੍ਰਿਟਿਕਸ ਦੀ ਗੱਲ ਕਰਦੇ ਹਾਂ, ਮੈਂ ਤਾਂ ਗੁਰਬਾਣੀ ਦਾ ਇਹ ਫਰਮਾਨ ਹੀ ਦੁਹਰਾਉਂਦਾ ਹੁੰਦਾ ਕਿ ਭਾਈ ਇਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਭਾਈ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨਕੇ ਕਛੂ ਨਾ ਹਾਥ। ਇਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਕੀ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਹੈ ਨਿੰਦਕ ਕਦੇ ਵੀ ਨਿੰਦਾ ਵਾਲੇ ਹੱਠ ਤੋਂ ਉਹ ਹਟ ਨਹੀਂ ਸਕਦਾ ਔਰ ਇਵੇਂ ਕਰਕੇ ਉਹ ਆਪਣੀ ਜੜ ਆਪ ਹੀ ਪੁੱਟ ਰਿਹਾ ਹੁੰਦਾ, ਕਿਉਂਕਿ ਨਿੰਦਕ ਦੇ ਕੋਲ ਫਿਰ ਕੁਝ ਵੀ ਨਹੀਂ ਬਚਦਾ। ਉਹਦਾ ਜਿਹੜਾ ਸਮਾਂ ਰੱਬ ਦੀ ਯਾਦ 'ਚ ਪਰਉਪਕਾਰ 'ਚ ਗੁਜ਼ਰਨਾ ਚਾਹੀਦਾ ਹੈ ਉਹ ਤੋਂ ਦੂਸਰਿਆਂ ਦੀ ਨਿੰਦਾ 'ਚ ਗੁਜ਼ਰਦਾ। ਪਰ ਇਸ ਨੂੰ ਜਿਹੜਾ ਉਹਨਾਂ ਨੇ ਇਸ ਨਿਰਣੇ ਤੱਕ ਪਹੁੰਚਣ ਲਈ ਜਿਹੜੇ ਉਹਨਾਂ ਨੇ ਅਲੰਕਾਰ ਇਸਤੇਮਾਲ ਕੀਤੇ, ਮੈਟਾਫਰ ਕੀਤੇ, ਕਿਉਂਕਿ ਇਹ ਸਾਡੇ ਗਰਾਊਂਡ ਦੇ ਨੇ। ਹੁਣ ਜੇ ਅਸੀਂ ਇੱਥੋਂ ਦੇ ਬੱਚਿਆਂ ਨੂੰ ਸਮਝਾਉਣਾ ਚਾਹੀਏ ਕਿ ਕੁੱਤਾ ਕਿਵੇਂ ਚੱਕੀ ਚੱਟਦਾ, ਇਹਨਾਂ ਨੇ ਤਾਂ ਨਾ ਚੱਕੀ ਦੇਖੀ ਹੈ ਨਾ ਦੂਜਾ। ਹੁਣ ਜਿਸ ਘਰ ਦੇ ਵਿੱਚ ਔਰ ਐਵਰੇਜ ਹਰ ਘਰ 'ਚ ਹੀ ਜਿਹੜਾ ਉਹ ਚੱਕੀ ਹੁੰਦੀ ਸੀ, ਬਹੁਤ ਵਾਰ ਜਿਹੜੇ ਨੇ ਆਪਣੇ ਹੱਥੀਂ ਦਾਣੇ ਪੀ ਕੇ ਜਿਹੜਾ ਇਹ ਘਰਾਟ ਜਾਂ ਮਸ਼ੀਨਾਂ ਜਾਂ ਦੂਜਾ, ਇਹ ਤਾਂ ਬਾਅਦ ਦੀ ਗੱਲ ਹੈ, ਉਸ ਦੇ ਵਿੱਚ ਜਿਹੜਾ ਉਹ ਚੱਕੀ ਪੀਸੀ ਜਾਂਦੀ ਸੀ। ਔਰ ਜ਼ਾਹਰ ਹੈ ਕਿ ਉਸ ਦੇ ਵਿੱਚ ਆਟਾ ਔਰ ਦੂਜੇ ਤੀਜੇ ਉਸ ਦਾ ਭਾਵੇਂ ਥੋੜਾ ਬਹੁਤ ਅਸਰ ਵੀ ਜਿਹੜਾ ਹੈ ਉਹ ਹੁੰਦਾ ਹੈ। ਔਰ ਕੁੱਤਾ ਜਿਹੜਾ ਉਸ ਪੀਰੀਅਡ 'ਚ ਉਹਨੂੰ ਤੁਸੀਂ ਡੋਮੈਸਟਿਕ ਵੀ ਕਹਿ ਸਕਦੇ ਹੋ ਜਾਂ ਤੁਰੇ ਜਾਂਦੇ ਵੀ ਹਰ ਪਾਸੇ ਨੇ ਕੁੱਤਿਆਂ ਦਾ ਤਾਂ ਉੱਥੇ ਰਿਹਾ ਹੀ ਕਿ ਭਾਈ ਜੇ ਕੁੱਤੇ ਨੂੰ ਤੁਸੀਂ
ਰਾਜ ਗੱਦੀ ਤੇ ਵੀ ਬਿਠਾ ਦਿਓ, ਪਰ ਉਹਦੀ ਜਿਹੜੀ ਸੁਭਾਅ ਦਾ ਹਿੱਸਾ ਹੈ ਕਿ ਉਹਨੇ ਜਾ ਕੇ ਚੱਕੀ ਚੱਟਣੀ ਹੈ, ਉਹ ਛੱਡ ਨਹੀਂ ਸਕਦਾ। ਇਹ ਵੈਸੇ ਸਾਰੇ ਹੀ, ਜਦੋਂ ਇੰਦਰਾ ਗਾਂਧੀ ਨੇ ਜੋ ਕਰਤੂਤ ਕੀਤੀ ਉਦੋਂ ਵੀ ਢੁਕਵਾਂ ਸੀ। ਅੱਜ ਜੋ ਕੁਛ ਇਹ ਮੋਦੀ ਔਰ ਭਗਵੰਤ ਮਾਨ ਔਰ ਇਹ ਕਰ ਰਿਹਾ ਕਿ ਵੀ ਇਹਨਾਂ ਕੁੱਤਿਆਂ ਨੂੰ ਰਾਜ ਤਖਤ ਵੀ ਮਿਲ ਜਾਏ ਤੇ ਇਹਨਾਂ ਨੇ ਉਹ ਆਪਣਾ ਕੁੱਤੇਆਮ ਨਹੀਂ ਛੱਡਣਾ ਹੈ। ਕੁੱਤਾ ਰਾਜ ਬਹਾਲੀ ਹੈ, ਮੁੜ ਚਰਖੀ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਐ ਵੇਹੋ ਮੁੱਖੋਂ ਸੁੱਟੈ। ਵੈਸੇ ਜਿਹੜੀ ਹੁਣ ਮਾਡਰਨ ਐਨੀਮਲਸ ਜਾਂ ਇਹਨਾਂ ਨਾਲ ਰਿਲੇਟਡ ਹੈ, ਸੱਪ ਦੁੱਧ ਪੀਂਦਾ ਨਹੀਂ ਹੈ, ਪਰ ਸਾਡੇ ਫੋਕ ਕਲਚਰ 'ਚ ਹੈ ਕਿ ਸੱਪ ਨੂੰ ਭਾਵੇਂ ਤੁਸੀਂ ਦੁੱਧ ਵੀ ਪਿਆਓ ਤੇ ਉਹਨੇ ਜਦੋਂ ਫੰਕਾਰਾ ਮਾਰਨਾ ਉਹਨੇ ਮੂੰਹ 'ਚੋਂ ਦੁੱਧ ਨਹੀਂ ਕੱਢਣਾ ਹੈ, ਉਹਨੇ ਜ਼ਹਿਰ ਹੀ ਕਰਨਾ। ਵੀ ਉਹ ਮੁੱਖੋਂ ਸੁੱਟੈ ਪੱਥਰ ਪਾਣੀ ਰੱਖੀਐ ਮਨ ਹੱਠ ਨਾ ਘਟੈ। ਕਿ ਜੇ ਤੁਸੀਂ ਪੱਥਰ ਨੂੰ ਪਾਣੀ ਦੇ ਵਿੱਚ ਡੋਬ ਕੇ ਰੱਖੋ, ਭਾਵੇਂ 10 ਸਾਲ ਰੱਖੋ, ਤੇ ਉਸ 'ਚ ਪੱਥਰ ਦਾ ਜਿਹੜਾ ਉਹ ਪਥਰੀਲਾਪਨ ਨਹੀਂ ਜਾਏਗਾ, ਉਹ ਉਹੀ ਰਹੇਗਾ ਜੋ ਸੀ। ਚੋਆ ਚੰਦਨ ਪਰ ਹਰੇ ਖਰ ਖੇ ਪਲਟੈ। ਹੁਣ ਖਰ ਕਹਿੰਦੇ ਨੇ ਖੋਤੇ ਨੂੰ। ਹੁਣ ਖੋਤੇ ਦੇ ਉੱਤੇ ਭਾਵੇਂ ਤੁਸੀਂ ਚੰਦਨ ਲਾ ਦਿਓ, ਉਸ ਦੇ ਉੱਤੇ ਅਤਰ ਫਲੇਲ ਲਾ ਦਿਓ, ਉਹਨੇ ਅਲਟੀਮੇਟਲੀ ਮਿੱਟੀ 'ਚ ਜਾ ਕੇ ਜਿਹੜਾ ਉਹ ਫੇਰ ਆਪਣੇ ਆਪ ਤੇ, ਜਿਹਨੂੰ ਗੁਰੂ ਸਾਹਿਬ ਨੇ ਸੁਖਮਣੀ ਸਾਹਿਬ 'ਚ ਫਰਮਾਇਆ ਕਿ ਭਾਈ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ। ਕਿ ਗਧੇ ਦੀ ਪ੍ਰੀਤ ਮਿੱਟੀ ਨਾਲ ਹੈ, ਉਹਨੇ ਜੋ ਮਰਜ਼ੀ ਉਹਦੇ ਤੇ ਚੋਆ ਚੰਦਨ ਜੋ ਮਰਜ਼ੀ ਲਾ ਦਿਓ, ਉਹਨੇ ਫਿਰ ਉਸ ਦੇ ਵਿੱਚ ਹੀ ਜਿਹੜੀ ਹੈ ਮਿੱਟੀ ਨਾਲ ਹੀ ਜਾਣਾ। ਕੋਈ ਭਾਈ ਸਾਹਿਬ ਕਹਿੰਦੇ ਨੇ ਚੋਆ ਚੰਦਨ ਪਰ ਹਰੇ ਖਰ ਖੇ ਪਲਟੈ, ਕਿ ਉਹਨੇ ਉਹ ਹਟਾ ਦੇਣਾ ਚੋਆ ਚੰਦਨ, ਉਹਨੇ ਜਾ ਕੇ ਖੇ ਦੇ ਵਿੱਚ ਹੀ ਜਿਹੜਾ ਲਿਟਣਾ। ਤਿਉ ਨਿੰਦਕ ਪਰ ਨਿੰਦੋ ਹੱਠ ਮੂਲ ਨਾ ਹਟੈ। ਇਵੇਂ ਹੀ ਜਿਹੜਾ ਨਿੰਦਕ ਹੈ ਉਹਨੂੰ ਤੁਸੀਂ ਜੋ ਮਰਜ਼ੀ ਕਰ ਲਓ, ਉਹਨੇ ਨਿੰਦਿਆ ਦੂਸਰੇ ਦੀ ਨਿੰਦਿਆ ਕਰਨ ਤੋਂ ਹਟਣਾ ਨਹੀਂ ਹੈ। ਆਪਣ ਹੱਥੀਂ ਆਪਣੀ ਜੜ ਆਪ ਉਹ ਪੱਟੈ। ਇਹ ਉਹ ਆਪਣੀ ਜੜ ਆਪ ਪੁੱਟ ਲੈਂਦਾ ਨਿੰਦਕ। ਇਹ ਜਿਹੜਾ ਭਾਈ ਸਾਹਿਬ ਦਾ ਫਰਮਾਨ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।